ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ तुहाडी होस्ट नीलम कौर ते मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 13 मार्च 2020 31 फग्गन नानकशाही संमत 551 का दिन है। तो डॉक्टर साहब प्रोग्राम शुरू करने तो पहला असीं अपने दर्शकों ते श्रोतिਆਂ ਨੂੰ हमेशा तरह दसीए व्यूअर्स जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो तो तुसीं देख सकते हो स्पैक्ट्रम केबल, आरसीन केबल, पैल5 केबल इन कैनेडा, roku, जादू बॉक्स, शावा, फेसबुक TV 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਅਸੀਂ ਇਸ ਵੀਕ ਦਾ ਅੰਤ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਸੋ ਅੱਜ ਫਰਾਈਡੇ ਦਾ ਦਿਨ ਹੈ। ਅਸੀਂ ਸਾਰਿਆਂ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਆਸ ਕਰਦੇ ਹਾਂ, ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਤੁਸੀਂ ਹਮੇਸ਼ਾ ਖੁਸ਼ ਰਹੋ ਔਰ ਤੁਹਾਡਾ ਵੀਕਐਂਡ ਬਹੁਤ ਹੀ ਵਧੀਆ ਗੁਜ਼ਰੇ। ਸੋ ਦੂਸਰੇ ਪਾਸੇ ਪੰਜਾਬ ਦੀ ਧਰਤੀ ਤੇ 14 ਮਾਰਚ ਯਾਨੀ ਕਿ ਪਹਿਲੀ ਚੇਤ ਦਾ ਸੂਰਜ ਚੜ ਚੁੱਕਾ ਹੈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਂ ਸਾਲ 552 ਦੀ ਸ਼ੁਰੂਆਤ ਹੋ ਚੁੱਕੀ ਹੈ। ਅਸੀਂ ਆਪਣੀਆਂ ਸਾਰੀਆਂ ਸਿੱਖ ਸੰਗਤਾਂ ਨੂੰ ਇਸ ਨਵੇਂ ਵਰ੍ਹੇ ਦੀ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ। ਇਸ ਮੌਕੇ ਤੇ ਅੱਜ ਸਾਰੇ ਹੀ ਗੁਰੂ ਘਰਾਂ ਦੇ ਵਿੱਚ ਵਿਸ਼ੇਸ਼ ਦੀਵਾਨ ਸਜਾਏ ਜਾ ਰਹੇ ਹਨ, ਪਰ ਕਰੋਨਾ ਮਾਈ ਦੇ ਖੌਫ ਨੇ ਇਸ ਦਾ ਜੋ ਮਜ਼ਾ ਹੈ ਉਹ ਕਿਰਕਰਾ ਕਰ ਦਿੱਤਾ ਹੈ। ਸਾਰੇ ਪਾਸੇ ਇਸ ਦਾ ਖੌਫ ਸਾਰੇ ਹੀ ਸੰਸਾਰ ਦੇ ਉੱਤੇ ਮੰਡਰਾ ਰਿਹਾ ਹੈ। ਐਂਡ ਦੂਸਰੇ ਪਾਸੇ ਸਿੱਖ ਕੌਮ ਲਈ ਬੜੇ ਹੀ ਫਖਰ ਤੇ ਮਾਣ ਵਾਲੀ ਗੱਲ ਇਹ ਹੈ ਕਿ ਕਨੈਕਟੀਕਟ ਸਟੇਟ ਦੇ ਗਵਰਨਰ ਨੇ ਇਸ ਮੌਕੇ ਤੇ ਵਿਸ਼ੇਸ਼ ਐਲਾਨ ਕਰਕੇ 14 ਮਾਰਚ ਨੂੰ ਐਜ਼ ਏ ਸਿੱਖ ਨਿਊ ਈਅਰ ਐਲਾਨਿਆ ਹੈ। ਸੋ ਇਹ ਸਿੱਖਾਂ ਲਈ ਬੜੀ ਹੀ ਵਧੀਆ ਗੱਲ ਹੈ। ਦੂਸਰੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ। ਅਸੀਂ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਸ਼ਹੀਦ ਊਧਮ ਸਿੰਘ ਜੀ ਨੂੰ, ਜਿਨ੍ਹਾਂ ਨੇ ਅੱਜ ਤੋਂ ਠੀਕ 80 ਸਾਲ ਪਹਿਲਾਂ ਯਾਨੀ ਕਿ 13 ਮਾਰਚ 1940 ਨੂੰ ਜਲਿਆਂਵਾਲੇ ਬਾਗ ਦੇ ਕਾਰੇ ਦਾ ਹੁਕਮ ਦੇਣ ਵਾਲੇ ਸਰ ਮਾਈਕਲ ਅਡਵਾਇਰ ਨੂੰ ਗੋਲੀ ਨਾਲ ਉਡਾਇਆ ਸੀ। ਸੋ ਅਸੀਂ ਉਹਨਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਾਂਗੇ ਐਂਡ ਫਿਰ ਆਪਾਂ ਗੱਲਬਾਤ ਕਰਾਂਗੇ ਹਮੇਸ਼ਾ ਤਰ੍ਹਾਂ ਕਸ਼ਮੀਰ ਮੁੱਦੇ ਤੇ 219 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਲੋਕਡਾਊਨ ਹੋਇਆ। 20 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਉਸੇ ਤਰ੍ਹਾਂ ਹੀ ਜੋ ਕਸ਼ਮੀਰੀ ਆਵਾਮ ਹੈ ਖੁੱਲੀ ਜੇਲ੍ਹ ਦੇ ਵਿੱਚ ਡੱਕੀ ਹੋਈ ਹੈ। ਇਸ ਬਾਰੇ ਆਪਾਂ ਗੱਲਬਾਤ ਕਰਾਂਗੇ। ਫਿਰ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਜੋ ਮੈਸੇਜ ਨੇ ਲਿਖਤਾਂ ਨੇ ਉਸ ਬਾਰੇ ਆਪਾਂ ਗੱਲਬਾਤ ਕਰਾਂਗੇ। ਫਿਰ ਗੁਰਬਾਣੀ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਪਹਿਲਾਂ ਤੇ ਤੁਹਾਨੂੰ ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ। बहुत बहुत शुक्रिया ਤੁਹਾਨੂੰ ਵੀ ਜੀ। ਸੋ ਕੀ ਕਹਿਣਾ ਚਾਹੋਗੇ? ਦੇਖੋ ਬੇਸ਼ੱਕ ਅੱਜ ਜਦੋਂ ਵੀ ਜਿਸ ਪਾਸੇ ਵੀ ਤੁਸੀਂ ਦੇਖੋ ਦੁਨੀਆ ਦੇ ਸਾਰੇ ਹੀ ਕੰਟੀਨੈਂਟਸ ਦੇ ਅੰਦਰ ਇੱਕ ਖੌਫ ਭਰਪ ਹੈ। ਜੇ ਗੱਲ ਹੋ ਰਹੀ ਹੈ ਤੇ ਸਿਰਫ ਕਰੋਨਾ ਮਾਈ ਦੀ ਹੋ ਰਹੀ ਹੈ। ਔਰ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਜਿਨ੍ਹਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਸੀ 2 ਦਿਨ ਪਹਿਲਾਂ, ਉਸ ਦਾ ਅਸੀਂ ਨੋਟਿਸ ਵੀ ਲਿਆ ਸੀ ਕਿ ਭਾਈ ਕਿਵੇਂ ਉਹਨਾਂ ਨੇ ਇਨਸਾਨੀਅਤ ਨੂੰ ਇੱਕ ਪਾਸੇ ਰੱਖ ਕੇ ਬੜੇ ਸੌੜੇ ਹਿੱਤਾਂ ਦੀ ਗੱਲ ਕੀਤੀ ਹੈ। ਪਰ ਅੱਜ ਅਮਰੀਕਾ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰ ਦਿੱਤੀ ਹੈ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ। ਹਾਲਾਂਕਿ ਸਟੇਟ ਆਫ ਨਿਊਯਾਰਕ, ਨਿਊ ਜਰਸੀ, ਕੈਲੀਫੋਰਨੀਆ, ਵਾਸ਼ਿੰਗਟਨ ਸਟੇਟ ਇਹਨਾਂ ਨੇ ਪਹਿਲਾਂ ਹੀ ਇਸ ਨੂੰ ਐਮਰਜੈਂਸੀ ਡਿਕਲੇਅਰ ਕੀਤਾ ਹੋਇਆ ਸੀ। ਸੋ ਇਸ ਦੇ ਕੀ ਪ੍ਰਭਾਵ ਹੋਣਗੇ? ਜ਼ਾਹਰ ਹੈ ਕਿ ਸਟੇਟ ਆਫ ਐਮਰਜੈਂਸੀ ਤੋਂ ਬਾਅਦ ਜਿਹੜੇ ਖਾਸ ਤੌਰ 'ਤੇ ਪ੍ਰੈਜ਼ੀਡੈਂਟ ਦੀ ਡਿਸਕ੍ਰਿਸ਼ਨ ਦੇ ਥੱਲੇ ਕਾਫੀ ਜ਼ਿਆਦਾ ਫੰਡਸ ਵੀ ਹੁੰਦੇ ਨੇ, ਉਹਨਾਂ ਨੂੰ ਜਿਹੜਾ ਸਟੇਟਾਂ ਨੂੰ ਦਿੱਤਾ ਜਾ ਸਕੇਗਾ ਕਿ ਉਹ ਜਿਹੜਾ ਪ੍ਰੀਵੈਂਟਿਵ ਮੈਸ਼ਰ ਵੀ ਲੈਣ ਔਰ ਜਿਹੜੇ ਖਾਸ ਤੌਰ 'ਤੇ ਇਸ ਪੀਰੀਅਡ ਦੇ ਵਿੱਚ
ਹੋਰ ਨੁਕਸਾਨ ਹੋਣਗੇ, ਜਿਵੇਂ ਸਮਾਲ ਬਿਜ਼ਨੈਸਿਸ ਦੇ, ਕਾਰੋਬਾਰਾਂ ਦੇ, ਉਹਨਾਂ ਦੇ ਲਈ ਵੀ ਉਹ ਕੀ ਕਰਨਗੇ। ਲੇਕਿਨ ਹੋ ਸਕਦਾ ਹੈ ਕੁਝ ਥਾਵਾਂ ਤੋਂ ਫਲਾਈਟਸ ਵਿਦਨ ਕੰਟਰੀ ਵੀ ਆਲਰੇਡੀ ਯੂਰਪ ਤੋਂ ਆਉਣ ਵਾਲੀਆਂ ਸਾਰੀਆਂ ਫਲਾਈਟਸ ਤਾਂ ਕੈਂਸਲ ਨੇ, ਇੰਗਲੈਂਡ ਔਰ ਆਇਰਲੈਂਡ ਨੂੰ ਛੱਡ ਕੇ, ਪਰ ਵਿਦਨ ਕੰਟਰੀ ਵੀ ਜਿਵੇਂ ਇਹ ਆ ਰਿਹਾ ਕਿ ਸ਼ਾਇਦ ਕੈਲੀਫੋਰਨੀਆ ਜਾਂ ਵਾਸ਼ਿੰਗਟਨ ਸਟੇਟ ਨੂੰ ਜਾਣ ਵਾਲੀਆਂ ਫਲਾਈਟਸ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਭਾਵਿਤ ਹੋਣ। ਸੋ ਕੁੱਲ ਮਿਲਾ ਕੇ ਅਮਰੀਕਾ ਦੇ ਵਿੱਚ ਹਮੇਸ਼ਾ ਹੈ, ਜਦੋਂ ਕਿ ਚਾਈਨਾ ਦੀ ਇੱਕ ਚੰਗੀ ਖਬਰ ਹੈ, ਉਹਨਾਂ ਨੇ ਅਫੀਸ਼ੀਅਲੀ ਇਹ ਕਿਹਾ ਕਿ ਵੀ ਨਵਾਂ ਕੋਈ ਕੇਸ ਨਹੀਂ ਆ ਰਿਹਾ, ਔਰ ਆਲਰੇਡੀ ਉਹਨਾਂ ਨੇ ਆਪਣੇ ਵੁਹਾਨ ਸੂਬੇ ਦੇ ਵਿੱਚ ਕੰਟਰੋਲ ਵੀ ਕਰ ਲਿਆ, ਜਿਹੜੇ ਹਸਪੀਟਲ ਐਮਰਜੈਂਸੀ ਬਣਾਏ ਸੀ ਉਹ ਬੰਦ ਵੀ ਕੀਤੇ ਨੇ। ਲੇਕਿਨ ਜਿਹੜਾ ਅਸੀਂ ਦੇਖ ਰਹੇ ਹਾਂ ਕਿ ਸਪਰੈਡ ਬੜੀ ਤੇਜ਼ੀ ਨਾਲ ਹੈ, ਔਰ ਇਟਲੀ ਜਿਹੜਾ ਕਿ ਚਾਈਨਾ ਤੋਂ ਬਾਅਦ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਈਰਾਨ ਦੇ ਬਾਰੇ ਵੀ ਥਰੂ ਸੈਟੇਲਾਈਟ ਉਹ ਇਮੇਜਸ ਸਾਹਮਣੇ ਆਏ ਨੇ ਕਿ ਕਿਵੇਂ ਉਹ ਮਾਸ ਗ੍ਰੇਵਸ ਬਣਾ ਰਹੇ ਨੇ। ਇਹਦਾ ਮਤਲਬ ਇਹ ਹੈ ਕਿ ਬਹੁਤ ਸਾਰੀਆਂ ਡੈਥਸ ਜਿਹੜੀਆਂ ਰਿਪੋਰਟ ਨਹੀਂ ਹੋਈਆਂ, ਹਾਲਾਂ ਫਿਗਰ ਤਾਂ 3000 ਦੇ ਨੇੜੇ ਤੇੜੇ ਦਿੱਤੀ ਜਾ ਰਹੀ ਹੈ, ਜਿਹਦੇ ਸਭ ਤੋਂ ਜ਼ਿਆਦਾ ਆਲਮੋਸਟ 80% ਚਾਈਨਾ 'ਚ ਨੇ। ਲੇਕਿਨ ਹੁਣ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੰਟੀਨੈਂਟ ਹੈ ਉਹ ਯੂਰਪ ਹੈ, ਔਰ ਅਮਰੀਕਾ ਦੇ ਵਿੱਚ ਵੀ ਜਿਹੜੀਆਂ ਨੇ ਮੌਤਾਂ ਦੀ ਗਿਣਤੀ ਵੀ ਵੱਧ ਰਹੀ ਹੈ। ਔਰ ਜੇ ਅਸੀਂ ਓਵਰਆਲ ਇਨਫੈਕਸ਼ਨਸ ਦੀ ਗੱਲ ਕਰੀਏ ਤੇ ਫਿਰ ਜਸਟਿਨ ਟਰੂਡੋ ਦੀ ਵਾਈਫ ਜਿਹੜੀ ਉਹ ਪੋਜ਼ਿਟਿਵ ਨਿਕਲੇ, ਔਰ ਇੰਗਲੈਂਡ ਦੀ ਹੈਲਥ ਮਿਨਿਸਟਰ ਤਾਂ ਪਹਿਲਾਂ ਹੀ ਸੀ, ਅੱਜ ਆਸਟ੍ਰੇਲੀਆ ਦਾ ਹੋਮ ਮਿਨਿਸਟਰ ਵੀ ਪੋਜ਼ਿਟਿਵ ਹੈ, ਔਰ ਈਵਨ ਇਹ ਜਿਹੜਾ ਟਰੰਪ ਦੇ ਹਵਾਲੇ ਨਾਲ ਵੀ ਹੈ ਕਿ ਜਿਹੜੇ ਇੱਕ ਬ੍ਰਾਜ਼ੀਲੀਅਨ ਆਫੀਸ਼ੀਅਲ ਇਹਨਾਂ ਨੂੰ ਪਿਛਲੇ ਦਿਨੀ ਮਿਲੇ ਉਹ ਪੋਜ਼ਿਟਿਵ ਹੈ। ਸੋ ਕੁੱਲ ਮਿਲਾ ਕੇ ਜੇ ਇਸ ਲੈਵਲ ਦੇ ਉੱਤੇ ਜਦੋਂ ਗੱਲ ਹੁੰਦੀ ਹੈ ਤੇ ਫਿਰ ਆਮ ਲੋਕਾਂ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੀਆਂ ਬੇਲੋੜੀਆਂ ਸਾਡੀਆਂ ਮੀਟਿੰਗਸ ਨੇ, ਇਕੱਠ ਨੇ, ਹਾਲਾਂ ਬਹੁਤ ਸਾਰਾ ਤਾਂ ਹੁਣ ਸਟੇਟ ਦੇ ਕਾਨੂੰਨ ਹੀ ਨਾਫਜ਼ ਹੋ ਰਹੇ ਨੇ, ਪਰ ਫਿਰ ਵੀ ਸਾਡੇ ਲੋਕਾਂ 'ਚ ਕਈ ਵਾਰ ਇੱਕ ਫੇਕ ਬਰਾਵਾਡੋ ਹੁੰਦਾ ਹੈ। ਅਸਲੀ ਬਰੇਵਰੀ ਵੇਲੇ ਤਾਂ ਪਤਾ ਨਹੀਂ ਕਿੰਨੇ ਕੁ ਖਲੋਂਦੇ ਨੇ, ਲੇਕਿਨ ਇੱਦਾਂ ਦੇ ਮਾਮਲੇ 'ਚ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਬਾਕੀਆਂ ਨੂੰ ਹੋ ਰਿਹਾ, ਸਾਨੂੰ ਨਹੀਂ ਹੋ ਰਿਹਾ। ਸੋ ਅਸੀਂ ਕਿਉਂਕਿ ਇੱਕ ਇਹ ਸਾਡਾ ਫਰਜ਼ ਵੀ ਹੈ ਕਿ ਅਸੀਂ ਰਿਪੀਟਡ ਇਹ ਹਦਾਇਤ ਵੀ ਕਰੀਏ ਕਿ ਜਿਵੇਂ ਸਾਰੇ ਹੀ ਬੇਸ਼ੱਕ ਹੁਣ ਤਾਂ ਇੰਨੀ ਕੁ ਜਾਣਕਾਰੀ ਵੀ ਹੈ, ਲੇਕਿਨ ਫਿਰ ਵੀ ਕਈ ਵਾਰ ਰਿਮਾਈਂਡਰ ਆਪਣੇ ਆਪ ਨੂੰ ਵੀ ਜ਼ਰੂਰੀ ਹੁੰਦਾ ਹੈ ਕਿ ਭਾਈ ਆਪਣੇ ਆਪ ਦੀ ਸਾਫ਼ ਸਫਾਈ, ਜਿੱਥੇ ਹੱਥ ਧੋਣਾ ਹੈ ਰਿਪੀਟਡਲੀ, ਔਰ ਟਿਸ਼ੂਜ਼ ਦਾ, ਔਰ ਦੂਸਰੇ ਦਾ ਇੱਥੇ ਵੀ ਮੀਲ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਸਾਰੇ ਪਾਸੇ, ਔਰ ਪ੍ਰੋਪਰ ਖਾਣਾ, ਪ੍ਰੋਪਰ ਸੌਣਾ, ਔਰ ਰੱਬ ਦੇ ਉੱਤੇ ਯਕੀਨ, ਇਹ ਸਾਰਾ ਸਾਡਾ ਪਾਰਟ ਹੈ। ਫਿਰ ਵੀ ਜੇ ਕੁਝ ਵਾਪਰ ਜਾਂਦਾ ਹੈ ਫਿਰ ਰੱਬ ਦਾ ਭਾਣਾ ਹੈ। ਸੋ ਜਦੋਂ ਤੱਕ ਅਸੀਂ ਪ੍ਰੀਕਾਸ਼ਨ ਲੈ ਸਕਦੇ ਹਾਂ ਉਹ ਜ਼ਰੂਰ ਲੈਣੇ ਚਾਹੀਦੇ ਨੇ। ਹੁਣ ਇਸ ਸਾਰੇ ਦੇ ਵਿੱਚ ਹੀ ਜਿਹੜਾ ਸਿੱਖਾਂ ਦਾ ਨਵਾਂ ਸਾਲ, ਜਿਸ ਨੂੰ ਅਸੀਂ ਨਾਨਕਸ਼ਾਹੀ ਸਾਲ ਕਹਿੰਦੇ, ਸ਼ਾਹ ਰਾਇਲ ਨੂੰ ਕਹਿੰਦੇ ਨੇ, ਔਰ ਨਾਨਕ ਸ਼ਾਹ ਨਾਨਕ ਦਾ ਰਾਇਲ। ਸੋ ਜ਼ਾਹਰ ਹੈ ਕਿ ਇਸ ਸਾਲ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਜਨਮ ਦੇ ਸਾਲ ਨਾਲ ਜੁੜੀ ਹੋਈ ਹੈ, ਜਿਹਨੂੰ ਅਸੀਂ ਪ੍ਰਕਾਸ਼ ਕਹਿੰਦੇ, ਔਰ 551 ਸਾਲ ਪੂਰੇ ਹੋਏ ਨੇ। 552ਵਾਂ ਸਾਲ ਜਿਹੜਾ ਹੈ ਉਹ ਜਦੋਂ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ, ਆਲਰੇਡੀ ਸਾਊਥ ਏਸ਼ੀਆ ਦੇ ਹੋਰਾਈਜ਼ਨ ਦੇ ਉੱਤੇ ਜਿਸ ਖਿੱਤੇ ਦੇ ਵਿੱਚ ਬਾਬੇ ਨਾਨਕ ਦੀ ਧਰਤੀ ਹੈ, ਨਨਕਾਣਾ ਸਾਹਿਬ ਹੋਏ, ਕਰਤਾਰਪੁਰ ਸਾਹਿਬ ਹੋਏ, ਇੱਧਰਲਾ ਡੇਰਾ ਬਾਬਾ ਨਾਨਕ ਹੋਏ, ਭਾਰਤੀ ਕਬਜ਼ੇ ਵਾਲਾ ਪੰਜਾਬ, ਉੱਥੇ ਵਰਾ 552 ਨੇ ਦਸਤਕ ਦਿੱਤੀ ਹੈ। ਔਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ। ਸ਼ਾਇਦ ਬਹੁਤ ਸਾਰਿਆਂ ਨੂੰ ਇਹ ਅਹਿਸਾਸ ਨਹੀਂ ਹੈ ਕਿ ਇਹ ਜਦੋਂ ਅਸੀਂ ਕੈਲੰਡਰ ਦੀ ਗੱਲ ਕਰਦੇ ਹਾਂ ਜਾਂ ਨਵੇਂ ਵਰ੍ਹੇ ਦੀ ਗੱਲ ਕਰਦੇ ਹਾਂ ਤੇ ਇਹ ਸਿਰਫ ਕੋਈ ਤਰੀਕਾਂ ਦੀ ਉਧੇੜ ਬੁਣ ਨਹੀਂ ਹੈ ਜਾਂ ਤਰੀਕਾਂ ਦਾ ਜਮਾ ਘਟਾਓ ਨਹੀਂ ਹੈ, ਇਸ ਦੇ ਨਾਲ ਤੁਹਾਡੀ ਹੋਂਦ ਜੁੜੀ ਹੋਈ ਹੈ। ਸਰਦਾਰ ਪਾਲ ਸਿੰਘ ਪੁਰੇਵਾਲ ਜਿਨ੍ਹਾਂ ਨੇ ਨਾਨਕਸ਼ਾਹੀ ਕੈਲੰਡਰ ਨੂੰ ਕੈਲਕੂਲੇਟ ਕੀਤਾ, ਲਗਭਗ ਅੱਧੀ ਸਦੀ ਦੀ ਉਹਨਾਂ ਦੀ ਮਿਹਨਤ, ਕਿਉਂਕਿ ਜ਼ਾਹਰ ਹੈ ਕਿ ਜਿਹੜਾ ਗੁਰੂ ਸਾਹਿਬਾਨ ਦਾ ਪੀਰੀਅਡ ਹੈ ਜਾਂ ਇਸ ਕੈਲੰਡਰ ਦੇ ਸਾਹਮਣੇ ਆਉਣ ਤੋਂ ਪਹਿਲਾਂ ਸਾਡੇ ਉਸ ਖਿੱਤੇ ਦੇ ਵਿੱਚ 2 ਕੈਲੰਡਰ ਜਿਹੜੇ ਨੇ ਉਹਨਾਂ ਦੇ ਵਿੱਚ ਹੀ ਡੇਟਾਂ ਤਰੀਕਾਂ ਅੰਕਿਤ ਕੀਤੀਆਂ ਜਾਂਦੀਆਂ ਸੀ। ਇੱਕ ਤਾਂ ਜਿਹਨੂੰ ਬਿਕਰਮੀ ਕੈਲੰਡਰ ਕਿਹਾ ਜਾਂਦਾ ਹੈ, ਪਰ ਉਹ ਹਿੰਦੂ ਕੈਲੰਡਰ ਹੈ। ਜੇ ਤੁਸੀਂ ਐਲਾਮੈਨਿਕਸ ਜਿਹੜੇ ਦੁਨੀਆ ਦੀ ਹੈ ਕੈਲੰਡਰਾਂ ਦਾ ਜਿਹੜਾ ਵੇਰਵਾ ਹੈ
ਉਸ ਦੇ ਵਿੱਚ ਦੇਖੋ ਤਾਂ ਹਿੰਦੂ ਕੈਲੰਡਰ ਹੈ। ਜੀ। ਔਰ ਜਿਹੜਾ ਵਿਕਰਮਾਦਿੱਤ ਰਾਜਾ ਹੈ, ਜਿਹੜਾ ਕਿ ਉਜੈਨ ਅੱਜ ਮੱਧ ਭਾਰਤ ਦੇ ਵਿੱਚ ਹੈ, ਉਹਦਾ ਰਾਜਾ ਸੀ। ਵਿਕਰਮਾਦਿੱਤ ਜਿਹੜਾ ਹੈ ਉਹ 57 ਸਾਲ ਪਹਿਲਾਂ ਜੀਸਸ ਤੋਂ ਹੋਇਆ। ਸੋ ਜਿਹੜਾ ਅੰਗਰੇਜ਼ੀ ਕੈਲੰਡਰ ਹੈ ਔਰ ਵਿਕਰਮੀ ਕੈਲੰਡਰ ਹੈ, ਉਸ ਦੇ ਵਿੱਚ 57 ਸਾਲ ਦਾ ਫਰਕ ਹੈ, 57 ਈਅਰਸ। ਜੀ। ਇਸ ਲਈ ਹੁਣ ਜਦੋਂ ਅਸੀਂ ਖਾਲਸਾ ਸਾਜਨਾ ਦਿਵਸ 1699 ਈਸਵੀ ਕਹਿੰਦੇ ਹਾਂ, ਜ਼ਾਹਰ ਹੈ ਅੰਗਰੇਜ਼ੀ ਕੈਲੰਡਰ, ਪਰ ਜਦੋਂ ਤੁਸੀਂ ਆਪਣੇ ਹਿਸਟੋਰੀਕਲ ਅਕਾਊਂਟ ਦੇਖਦੇ ਹੋ ਜਿਹੜੇ ਸਾਡੇ ਆਪਣੇ ਸਿੱਖ ਰਾਈਟਰਸ ਨੇ ਲਿਖੇ ਜਾਂ ਹਿੰਦੂ ਹਿਸਟੋਰੀਅਨਸ ਨੇ ਲਿਖੇ, ਉਸ ਦੇ ਵਿੱਚ 1756 ਬਿਕਰਮੀ ਲਿਖਿਆ ਹੋਏਗਾ। ਸੋ ਇਹ ਜਦੋਂ ਕੈਲਕੂਲੇਟ ਕੀਤਾ ਗਿਆ ਕੀ ਹੈ ਤੇ ਉਹ 1699 ਈਸਵੀ ਆਉਂਦਾ ਹੈ ਪਰ ਰਿਕਾਰਡ 'ਚ। ਦੂਸਰਾ, ਕਿਉਂਕਿ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਦੋਂ ਸਿਕੰਦਰ ਲੋਧੀ ਦਿੱਲੀ ਦਾ ਬਾਦਸ਼ਾਹ ਸੀ, ਉਹਨਾਂ ਦੇ ਜੀਵਨ ਕਾਲ ਦੇ ਵੇਲੇ ਹੀ ਬਾਬਰ ਆ ਗਿਆ 1526। ਸੋ ਜਿਹੜੇ ਕੋਰਟ ਰੈਕਰਡ ਸੀ ਜਾਂ ਜਿਹੜਾ ਦੂਸਰਾ ਕੈਲੰਡਰ ਜਿਹੜਾ ਇਸਲਾਮ ਦੇ ਨਾਲ ਜੁੜਿਆ ਹੋਇਆ ਹਿਜਰੀ ਕੈਲੰਡਰ ਹੈ, ਔਰ ਜ਼ਾਹਰ ਹੈ ਕਿ ਹਿਜਰੀ ਕੈਲੰਡਰ ਦਾ ਜਿਹੜਾ ਦੀ ਸ਼ੁਰੂਆਤ ਹੈ ਉਹ ਉਸ ਸਮੇਂ ਦੇ ਨਾਲ ਹੁੰਦੀ ਹੈ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣੇ ਫਾਲੋਅਰਸ ਦੇ ਨਾਲ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਗਏ। ਔਰ ਜਦੋਂ ਇਸਲਾਮ ਦਾ ਬੋਲਬਾਲਾ ਹੋਇਆ, ਉਹਨਾਂ ਦੇ ਹੱਥ ਪੋਲੀਟੀਕਲ ਪਾਵਰ ਆਈ, ਤੇ ਉਹਨਾਂ ਨੇ ਉਸ ਦਿਨ ਨੂੰ ਆਧਾਰ ਰੱਖ ਕੇ ਜਿਹੜਾ ਕੈਲੰਡਰ ਬਣਾਇਆ ਉਹ ਹਿਜਰੀ ਕੈਲੰਡਰ ਸੀ। ਸੋ ਜ਼ਾਹਰ ਹੈ ਕਿ ਦਿੱਲੀ ਦਰਬਾਰ ਦੇ ਵਿੱਚ ਜਾਂ ਉਸ ਵੇਲੇ ਦੇ ਜਿਹੜੇ ਕੋਰਟ ਹਿਸਟੋਰੀਅਨ ਨੇ, ਉਹਨਾਂ ਨੇ ਹਿਜਰੀ ਕੈਲੰਡਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਤਰੀਕਾਂ ਨੇ ਉਹ ਦਿੱਤੀਆਂ। ਸੋ ਇਹ ਜਦੋਂ ਔਰ ਇਸ ਦੇ ਨਾਲ ਹੀ ਅਸੀਂ ਜੇ ਕੁੱਲ ਮਿਲਾ ਕੇ ਦੇਖੀਏ, ਸਰਪੁਰੇ ਵਾਰ ਇੱਕ ਸਟੇਟਮੈਂਟ ਦਿੰਦੇ ਹੁੰਦੇ ਨੇ ਕਿ ਹਰ ਕੈਲੰਡਰ ਦਾ ਇੱਕ ਧਰਮ ਹੈ ਤੇ ਹਰ ਧਰਮ ਦਾ ਇੱਕ ਕੈਲੰਡਰ ਹੈ। ਬਿਲਕੁਲ। ਸੋ ਜ਼ਾਹਰ ਹੈ ਕਿ ਇਹ ਤੁਹਾਡੀ ਵੱਖਰੀ ਪਛਾਣ, ਔਰ ਉਹਨੂੰ ਇਹ ਜਿਹੜੇ ਕੈਲੰਡਰ ਬਣਦੇ ਨੇ ਇਹਨਾਂ ਨੂੰ ਧਰਮ ਸ਼ੁਰੂ ਕਰਨ ਵਾਲੇ ਉਹਨਾਂ ਦੇ ਪ੍ਰੋਫਿਟ ਜਾਂ ਨਬੀ ਨਹੀਂ ਬਣਾਉਂਦੇ, ਉਹਨਾਂ ਦੇ ਫਾਲੋਅਰ ਬਣਾਉਂਦੇ ਨੇ। ਹੁਣ ਜੇ ਜੀਸਸ ਕ੍ਰਾਈਸਟ ਦੇ ਨਾਲ ਜੁੜਿਆ ਹੋਇਆ ਅੱਜ ਅਸੀਂ 2020 ਜਿਹੜਾ ਹੈ, ਇਹਦਾ ਮਤਲਬ ਹੈ ਕਿ 20 ਸਾਲ ਪਹਿਲਾਂ ਜੀਸਸ ਦੇ ਜਨਮ ਨਾਲ। ਹੁਣ ਜਦੋਂ ਈਸਾਈਆਂ ਦੇ ਹੱਥ 'ਚ ਪਾਵਰ ਆਈ 2 ਸਦੀਆਂ ਤਾਂ ਉਹ ਸਫਰ ਹੀ ਕਰਦੇ ਰਹੇ। ਜਦੋਂ ਰੋਮਨ ਐਮਪਾਇਰ ਵੀ ਈਸਾਈਅਤ ਦੇ ਵਿੱਚ ਆਇਆ ਤੇ ਫਿਰ ਉਹਨਾਂ ਨੇ ਆਪਣਾ ਕੈਲੰਡਰ ਦਿੱਤਾ, ਜਿਸ ਨੂੰ ਅਸੀਂ ਜਦੋਂ ਕਹਿੰਦੇ ਆ ਉਹਦੀਆਂ ਤਰੀਕਾਂ ਨੇ BC ਐਂਡ AD, ਜਿਹੜਾ ਜੋ ਕੁਛ ਜੀਸਸ ਦੇ ਜਨਮ ਤੋਂ ਪਹਿਲਾਂ ਵਾਪਰਿਆ ਉਹਨੂੰ BC ਕਿਹਾ ਜਾਂਦਾ, ਬਿਫੋਰ ਕ੍ਰਾਈਸਟ। ਔਰ ਜਿਹੜਾ ਅੱਜ 2020 ਤੱਕ ਜਦੋਂ ਇਹ ਲਿਖਦੇ ਨੇ ਨਾਲ 2020 AD ਹੈ ਐਨੋ ਡੋਨੀ, ਇਹ ਲਤੀਨੀ ਜ਼ਬਾਨ ਦਾ, ਲੈਟਿਨ ਜ਼ਬਾਨ ਦਾ ਸ਼ਬਦ ਹੈ, ਜਿਸ ਦਾ ਮਤਲਬ ਹੈ ਇਨ ਦਾ ਈਅਰ ਆਫ ਆਵਰ ਲਾਰਡ, ਸਾਡੇ ਰੱਬ ਦੇ। ਸੋ ਜ਼ਾਹਰ ਹੈ ਕਿ ਇਹ ਈਸਾਈਅਤ ਦੀ ਪੋਲੀਟੀਕਲ ਪਾਵਰ ਸੀ ਜਿਹਨੇ ਜੀਸਸ ਨੂੰ ਰੈਕਗਨਾਈਜ਼ ਕਰਦਿਆਂ ਉਹਨਾਂ ਦੇ ਜਨਮ ਦੇ ਨਾਲ, ਕਿਉਂਕਿ ਰੱਬ ਦੀ ਦੁਨੀਆ ਦੇ ਵਿੱਚ ਤਾਂ ਦੇਸ਼ ਔਰ ਕਾਲ ਕੋਈ ਘੜੀ ਨਹੀਂ ਬਣੀ ਹੋਈ, ਘੜੀਆਂ ਵੀ ਅਸੀਂ ਬਣਾਈਆਂ ਨੇ, ਸਮਾਂ ਵੀ ਅਸੀਂ ਕੈਲਕੂਲੇਟ ਕਰਦੇ ਹਾਂ, ਲੇਕਿਨ ਇਹ ਤੁਹਾਡੀ ਪੋਲੀਟੀਕਲ ਹੋਂਦ ਵੀ ਔਰ ਤੁਹਾਡੇ ਮਜ਼ਹਬ, ਤੁਹਾਡੇ ਰਹਿਨੁਮਾ, ਤੁਹਾਡੇ ਆਗੂ, ਤੁਹਾਡੇ ਜਿਸ ਤੇ ਅਕੀਦਾ ਹੈ ਉਸ ਦੀ ਰੈਕਗਨੀਸ਼ਨ ਵੀ ਹੁੰਦੀ ਹੈ। ਸੋ ਇਸੇ ਤਰ੍ਹਾਂ ਜਦੋਂ ਅਸੀਂ ਨਾਨਕਸ਼ਾਹੀ ਕੈਲੰਡਰ ਦੀ ਗੱਲ ਕਰਦੇ ਹਾਂ ਤੇ ਨਾਨਕ ਦਾ ਰਾਇਲ ਦੇ ਨਾਂ ਦੇ ਉੱਤੇ, ਇਸ ਦਾ ਮਤਲਬ ਸਾਡੀ ਵੱਖਰੀ ਹੋਂਦ ਹੈ। ਔਰ ਇਹੀ ਕਾਰਨ ਹੈ ਕਿ ਇਹਦਾ ਸਭ ਤੋਂ ਜ਼ਿਆਦਾ ਵਿਰੋਧ RSS ਨੇ ਕੀਤਾ ਹੈ, ਬਿਲਕੁਲ ਸਭ ਤੋਂ ਜ਼ਿਆਦਾ ਵਿਰੋਧ ਹਿੰਦੂ ਸਰਕਾਰ ਨੇ ਕੀਤਾ ਹੈ, ਔਰ ਜਿਹੜੇ ਉਹਨਾਂ ਦੇ ਸਾਡੇ ਵਿੱਚ ਵੜੇ ਹੋਏ ਮੋਲ ਨੇ ਉਹਨਾਂ ਨੇ ਕੀਤਾ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਉਸ ਬਿਕਰਮੀ ਕੈਲੰਡਰ ਦੀ ਹਿੰਦੂਤਵੀ ਗ੍ਰਿਪ ਚੋਂ ਨਿਕਲ ਕੇ ਆਪਣੀ ਆਜ਼ਾਦ ਹਸਤੀ, ਜਿਹੜੀ ਇੱਕ ਇੰਡੀਪੈਂਡੈਂਟ ਸੋਵਰਨ ਸਾਡੀ ਐਂਟੀਟੀ ਹੈ ਖਾਲਸੇ ਦੀ, ਉਸ ਦੇ ਥੱਲੇ ਅਸੀਂ ਰੈਕਗਨਾਈਜ਼ ਹੋਈਏ। ਸੋ ਜ਼ਾਹਰ ਹੈ ਕਿ ਇਸ ਨੂੰ ਇਹਦੇ 'ਚ ਅਮੈਂਡਮੈਂਟਸ ਦੇ ਨਾਂ ਥੱਲੇ ਜਿਹੜਾ ਇਸ ਦਾ ਹਿੰਦੂਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਫਿਰ ਵੀ ਜਿੱਥੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੱਥੇ 174 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਨੇ, ਔਰ ਬਾਬਾ ਨਾਨਕ ਦਾ ਜਨਮ ਸਥਾਨ ਨਨਕਾਣਾ ਸਾਹਿਬ ਔਰ ਜੋਤੀ ਜੋਤ ਸਮਾਨ ਦਾ ਸਥਾਨ ਕਰਤਾਰਪੁਰ ਸਾਹਿਬ, ਉਹ ਉੱਥੇ ਹੀ ਵਾਕਿਆ ਨੇ। ਸੋ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਦਿਨ ਨਾਨਕਸ਼ਾਹੀ ਕੈਲੰਡਰ ਮੁਤਾਬਕ ਮਨਾਉਂਦੀ ਹੈ। ਇਸੇ ਤਰ੍ਹਾਂ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਬਾਹਰਲੇ ਮੁਲਕਾਂ ਦੇ ਵਿੱਚ ਬਹੁਤ ਸਾਰੀਆਂ ਥਾਵਾਂ ਦੇ ਉੱਤੇ
ਔਰ ਦਲ ਖਾਲਸਾ ਵੱਲੋਂ ਪੰਜਾਬ ਦੇ ਵਿੱਚ ਮੂਲ ਨਾਨਕਸ਼ਾਹੀ ਕੈਲੰਡਰ 2003 ਦੇ ਵਿੱਚ ਇੰਪਲੀਮੈਂਟ ਹੋਇਆ ਸੀ। ਉਹਦੀ ਕਾਪੀ ਉਹਨਾਂ ਨੇ ਜਥੇਦਾਰ ਅਕਾਲ ਤਖਤ ਨੂੰ ਵੀ ਦਿੱਤੀ ਜੀ। ਔਰ ਇਹ ਸਾਰਾ ਸਾਡੇ ਲਈ ਖੁਸ਼ੀ ਦਾ ਸਬਬ ਹੈ। ਬੇਸ਼ੱਕ ਇਸ ਵਾਰ ਦੀਵਾਨ ਉਵੇਂ ਨਹੀਂ ਹੋਣਗੇ, ਲੇਕਿਨ ਫਿਰ ਵੀ ਜਿੱਥੇ ਜਿੱਥੇ ਅਜੇ ਪੂਰਾ ਕੋਈ ਕਾਨੂੰਨੀ ਸ਼ਿਕੰਜਾ ਨਹੀਂ ਹੈ, ਉੱਥੇ ਅੱਜ ਅੱਧੀ ਰਾਤ ਤੱਕ ਦੀਵਾਨ ਸਜਣਗੇ। ਔਰ ਜਿਉਂ ਹੀ ਮਿਡਨਾਈਟ ਇੱਥੇ ਹੋਏਗੀ, ਇਸ ਦਾ ਮਤਲਬ ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ 500 ਜਿਹੜਾ ਉਸ ਦੀ ਸ਼ੁਰੂਆਤ ਹੋਏਗੀ। ਔਰ ਇਹ ਇੱਕ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੈ ਕਿ ਸਾਡੀ ਇੱਕ ਆਪਣੀ ਹੋਂਦ ਹੈ ਔਰ ਸਾਡਾ ਆਪਣਾ ਕੈਲੰਡਰ। ਇਹ ਸਾਰੇ ਦੇ ਵਿੱਚ ਹੋਰ ਵੀ ਖੁਸ਼ੀ ਦੀ ਗੱਲ ਹੈ ਜਦੋਂ ਅਸੀਂ ਦੇਖਦੇ ਹਾਂ ਕਿ 14 ਅਪ੍ਰੈਲ ਨੂੰ ਖਾਲਸਾ ਸਾਜਨਾ ਦਿਵਸ ਵਜੋਂ ਬਹੁਤ ਸਾਰੀਆਂ ਸਟੇਟਾਂ ਵੱਲੋਂ ਅਮਰੀਕਾ ਦੇ ਵਿੱਚ ਮਾਨਤਾ ਦਿੱਤੀ ਗਈ ਹੈ, ਪ੍ਰੋਕਲੇਮੇਸ਼ਨਸ ਹੁੰਦੀਆਂ ਨੇ। ਇਸੇ ਤਰ੍ਹਾਂ ਨਵੰਬਰ 84 ਦੇ ਹਵਾਲੇ ਨਾਲ ਅਸੀਂ ਦੇਖਿਆ ਕਿ ਸਿੱਖ ਜੈਨੋਸਾਈਡ ਡੇ ਦੇ ਤੌਰ ਤੇ ਉਸ ਦੀ ਰੈਕਗਨੀਸ਼ਨ ਹੈ। ਬਿਲਕੁਲ ਇਸੇ ਤਰ੍ਹਾਂ ਇਹ ਵੀ ਸਰ ਸਵਰਨਜੀਤ ਸਿੰਘ ਖਾਲਸਾ ਜਿਹੜੇ ਕਨੈਟੀਕਟ ਨਾਲ ਸੰਬੰਧਿਤ ਨੇ, ਵਰਲਡ ਸਿੱਖ ਪਾਰਲੀਮੈਂਟ ਦਾ ਹਿੱਸਾ ਵੀ ਨੇ, ਸਿੱਖ ਐਕਟਿਵਿਸਟ ਨੇ, ਉਹਨਾਂ ਦੇ ਐਫਰਟ ਦੇ ਨਾਲ ਇਹ ਪਹਿਲੀ ਵਾਰ ਹੋਇਆ ਕਿ ਸਟੇਟ ਆਫ ਕਨੈਟੀਕਟ ਦੇ ਗਵਰਨਰ ਮਿਸਟਰ ਨੈਡ ਲੈਮੌਂਟ ਨੇ ਅੱਜ ਇਹ ਪ੍ਰੋਕਲੇਮੇਸ਼ਨ ਕੀਤੀ ਹੈ, ਜਿਹੜੀ ਜ਼ਾਹਰ ਹੈ ਕੱਲ ਦੇ ਉੱਤੇ ਐਡਰੈਸਡ ਹੈ। ਇੱਥੇ ਤਾਂ ਕੱਲ ਹੀ ਹੈ 14 ਮਾਰਚ, ਜਿਹਦੇ 'ਚ ਉਹਨਾਂ ਨੇ 14 ਮਾਰਚ ਦਾ ਦਿਨ, ਪਹਿਲੀ ਚੇਤ ਦਾ ਦਿਨ ਸਿੱਖ ਨਿਊ ਈਅਰ ਦੇ ਤੌਰ ਤੇ ਉਸ ਨੂੰ ਰੈਕਗਨਾਈਜ਼ ਕੀਤਾ ਹੈ, ਪ੍ਰੋਕਲੇਮ ਕੀਤਾ ਹੈ। ਦਰਸ਼ਕ ਇਸ ਡਰਾਫਟ ਨੂੰ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਬੜਾ ਬਰੀਫ ਹੈ ਔਰ ਇਹ ਸਾਡੀ ਅਡਰੀ ਪਛਾਣ। ਔਰ ਇਸ ਗੱਲ ਦਾ ਧਿਆਨ ਰਹੇ, ਜਿਵੇਂ ਮੈਂ ਕਿਹਾ ਵੀ ਇਹ ਤਰੀਕਾਂ ਦਾ ਹੇਰ ਫੇਰ ਨਹੀਂ ਹੁੰਦਾ ਕੈਲੰਡਰ। ਹੁਣ ਜਿਹੜੇ ਕਿਸੇ ਵੀ ਕੈਲੰਡਰ ਦੀ ਹੋਂਦ ਤੋਂ ਪਹਿਲਾਂ ਉਸ ਨੂੰ ਦਿਨ ਦਾ ਚੜ੍ਹਾਅ ਤੇ ਉਤਰਾ 365 ਦਿਨ ਸਾਲ 'ਚ ਹੁੰਦੇ ਨੇ। ਇਸ ਵਾਰੇ 366 ਨੇ ਕਿਉਂਕਿ ਫਰਵਰੀ 29 ਦਿਨਾਂ ਦੀ ਹੈ, ਲੇਕਿਨ ਇਹਦੀ ਕੈਲਕੂਲੇਸ਼ਨ ਕੀਤੀ ਜਾਂਦੀ ਹੈ। ਇੱਕ ਖਾਸ ਸਪੌਟ ਮਿਥ ਲਿਆ ਜਾਂਦਾ ਹੈ ਕਿ ਜਿੱਥੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਜਦੋਂ ਪੈਂਦੀਆਂ ਨੇ ਉਦੋਂ ਦਿਨ ਦਾ ਚੜ੍ਹਾਅ ਹੁੰਦਾ ਹੈ, ਰਾਈਜ਼ਿੰਗ ਟਾਈਮ ਆਫ ਦਾ ਸਨ ਔਰ ਸਨਰਾਈਜ਼ ਟਾਈਮ। ਤੇ ਜਦੋਂ ਉੱਥੋਂ ਸੂਰਜ ਅਸਤ ਹੁੰਦਾ ਹੈ, ਸੂਰਜ ਦਾ ਉਗਣਾ ਤੇ ਸੂਰਜ ਦਾ ਚੜ੍ਹਨ ਨੂੰ ਉਗਣਾ ਵੀ ਠੇਠ ਪੰਜਾਬੀ 'ਚ ਸੂਰਜ ਦਾ ਉਗਣਾ ਕਹਿੰਦੇ ਨੇ ਕਿ ਸੂਰਜ ਉਗਦਾ ਕਦੋਂ ਹੈ ਔਰ ਫਿਰ ਅਸਤ ਡੁੱਬਦਾ ਕਦੋਂ ਹੈ, ਅਸਤ ਕਦੋਂ ਹੁੰਦਾ ਹੈ। ਉਹਦੇ ਨਾਲ ਦਿਨ ਦਾ ਜਿਹੜਾ ਹੈ ਉਹ ਕੈਲਕੂਲੇਟ ਹੁੰਦਾ ਹੈ। ਔਰ ਉਸ ਤੋਂ ਬਾਅਦ ਜਿਵੇਂ ਮੈਂ ਕਿਹਾ ਵੀ ਅੱਧੀ ਸਦੀ ਸਰ ਪੁਰੇਵਾਲ ਦੀ ਮਿਹਨਤ ਹੈ ਕਿ ਉਹਨਾਂ ਨੇ ਉਹਨਾਂ ਤਰੀਕਾਂ ਨੂੰ ਇਤਿਹਾਸ ਦੀਆਂ ਜਿਹੜੀਆਂ ਬਿਕਰਮੀ ਸੰਮਤ ਦੇ ਵਿੱਚ ਅਵੇਲੇਬਲ ਸੀ ਜਾਂ ਜਿਹੜੀਆਂ ਹਿਜਰੀ ਸੰਮਤ ਦੇ ਵਿੱਚ ਸੀ, ਉਹਨਾਂ ਦੀ ਕਨਵਰਜਨ ਕੀਤੀ। ਬਿਲਕੁਲ। ਔਰ ਕਿਉਂਕਿ ਕੈਲੰਡਰਾਂ ਦੀ ਇੱਕ ਆਪਣੀ ਹਿਸਟਰੀ ਹੈ, ਮੈਂ ਉਸ ਵੇਰਵੇ ਵਿੱਚ ਨਹੀਂ ਜਾਵਾਂਗਾ, ਪਰ ਇਸ ਗੱਲ ਦਾ ਧਿਆਨ ਰਹੇ ਕਿ ਬਿਕਰਮੀ ਕੈਲੰਡਰ 'ਚ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਜੈਨ ਦੇ ਵੱਡੇ ਮੰਦਿਰ ਤੇ ਪੈਂਦੀਆਂ ਨੇ ਤੇ ਇਹ ਦਿਨ ਦਾ ਚੜ੍ਹਾਅ ਹੁੰਦਾ ਹੈ, ਸੂਰਜ ਦਾ ਉਗਣਾ ਹੁੰਦਾ ਹੈ, ਔਰ ਜਦੋਂ ਉੱਥੇ ਅਸਤ ਹੁੰਦਾ ਹੈ ਤੇ ਦਿਨ ਦਾ ਉਹ ਖਾਤਮਾ ਹੁੰਦਾ ਹੈ। ਹੁਣ ਸਰ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਕੈਲੰਡਰ ਨੂੰ ਹਰਮੰਦਰ ਸਾਹਿਬ ਦਰਬਾਰ ਸਾਹਿਬ ਬੇਸ ਕੀਤਾ ਹੈ ਕਿ ਉਸ ਦਾ ਲੌਂਜੀਚੂਡ ਤੇ ਲੈਟੀਚੂਡ, ਇਹ ਅੰਗਰੇਜ਼ੀ ਦੇ ਸ਼ਬਦ ਨੇ, ਇਸ ਨੂੰ ਰਕਸ਼ਾਂਸ਼, ਰੇਖਸ਼ਾਂਸ਼ ਤੇ ਅਕਸ਼ਾਂਸ਼, ਇਹ ਲਫ਼ਜ਼ ਜ਼ਿਆਦਾ ਔਖੇ ਨੇ ਲੌਂਜੀਚੂਡ ਔਰ ਲੈਟੀਚੂਡ ਨਾਲੋਂ। ਉਹਨਾਂ ਨੇ ਦਰਬਾਰ ਸਾਹਿਬ ਨੂੰ ਸੈਂਟਰ ਰੱਖਿਆ ਉਸ ਦੀ ਪੂਰੀਆਂ ਮੇਜਰਮੈਂਟਸ ਦੇ ਨਾਲ। ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਤੇ ਪੈਂਦੀਆਂ ਤੇ ਇਹ ਦਿਨ ਦੇ ਚੜ੍ਹਾਅ ਦਾ ਵਕਤ ਹੈ, ਸੂਰਜ ਉਗਣ ਦਾ ਵੇੜਾ ਹੈ। ਔਰ ਜਦੋਂ ਉੱਥੋਂ ਜਿਹੜਾ ਸੂਰਜ ਅਸਤ ਹੁੰਦਾ ਹੈ ਤੇ ਇਹ ਦਿਨ ਦੇ ਖਾਤਮੇ ਦਾ ਹੈ ਜਾਂ ਸੂਰਜ ਸਨਸੈਟ ਟਾਈਮ ਹੈ। ਇਵੇਂ ਇਹਨੂੰ ਕੈਲਕੂਲੇਟ ਕੀਤਾ। ਸੋ ਇਹ ਇੱਕ ਸੋਲਰ ਸਿਸਟਮ ਤੇ ਬੇਸਡ ਦਿਨ ਵੀ ਫਿਕਸ ਕਰ ਦਿੱਤੇ, ਕਿਉਂਕਿ ਜਿਹੜਾ ਲਿਊਨਰ ਕੈਲੰਡਰ ਹੈ ਜਾਂ ਜਿਵੇਂ ਬਿਕਰਮੀ ਕੈਲੰਡਰ ਦਾ ਵੱਡਾ ਹਿੱਸਾ, ਉਹਦੇ 'ਚ ਤਰੀਕਾਂ ਬਦਲਦੀਆਂ ਰਹਿੰਦੀਆਂ ਨੇ। ਇਸ ਲਈ ਕੋਈ ਵੀ ਗੱਲ ਜਿਹੜੀ ਹੈ ਉਹ ਫਿਕਸ ਨਹੀਂ ਹੁੰਦੀ। ਲੇਕਿਨ ਅੱਜ ਜਿਸ ਯੁੱਗ 'ਚ ਹੈ, 6-6 ਸਾਲ ਪਹਿਲਾਂ, 10-10 ਸਾਲ ਪਹਿਲਾਂ ਇਵੈਂਟਸ ਪਲਾਨ ਕੀਤੀਆਂ ਹੁੰਦੀਆਂ। ਅਸੀਂ ਤਾਂ ਸਾਲ ਪਹਿਲਾਂ ਨਹੀਂ ਕਰ ਸਕਦੇ ਜੇ ਤੁਸੀਂ ਲਿਊਨਰ ਦੇ ਉੱਤੇ ਬੈਠੇ ਹੋ, ਕਿਉਂਕਿ ਹਰ ਵਾਰ ਉਸ ਤਰੀਕ ਨੇ ਬਦਲਣਾ ਹੈ। ਤੇ ਇਹਨਾਂ ਮੁਲਕਾਂ 'ਚ ਅਸੀਂ ਲੌਬੀ ਕਰਨੀ ਹੈ ਕਿ ਜੀ ਫਲਾਂ ਦਿਨ ਸਾਡਾ ਵੀ ਛੁੱਟੀ ਦਾ ਐਲਾਨਿਆ ਜਾਏ, ਜਿਵੇਂ ਕੈਨੇਡਾ 'ਚ ਵਿਸਾਖੀ ਨੂੰ, ਤਾਂ ਉਹਦੇ ਲਈ ਫਿਕਸ ਹੋਇਆ
ਕਿ 14 ਅਪ੍ਰੈਲ ਵਿਸਾਖੀ ਹੈ। ਜੀ ਸੋ ਇਹ ਇੱਕ ਫਖਰ ਵਾਲੀ ਗੱਲ ਹੈ ਕਿ ਹੁਣ ਕਿਉਂਕਿ ਨਿਊ ਈਅਰ ਜਿਹੜਾ ਸਾਡਾ ਉਹ ਪਹਿਲੀ ਚੇਤ ਜਿਹੜਾ ਸਪਰਿੰਗ ਨਾਲ ਜੁੜਿਆ ਹੋਇਆ, ਔਰ ਉਹਦੀ ਸ਼ੁਰੂਆਤ ਜਦੋਂ 12 ਮਹੀਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨੇ, ਜੀ ਰਾਗ ਤੁਖਾਰੀ ਦੇ ਵਿੱਚ ਨੇ ਔਰ ਰਾਗ ਮਾਝ ਦੇ ਵਿੱਚ ਨੇ, ਇਸ ਲਈ ਉਹਨਾਂ 12 ਮਹੀਨਿਆਂ ਤੇ ਹੀ ਬੇਸ ਜਿਹੜਾ ਸਾਲ ਦਾ ਪਹਿਲਾ ਮਹੀਨਾ ਹੈ ਉਹ ਚੇਤ ਹੈ। ਜੀ ਔਰ ਜ਼ਾਹਰ ਹੈ ਕਿ ਜਿਹੜੇ ਸਾਡੇ ਲਹਿੰਦੇ ਪੰਜਾਬ ਦੇ ਵੀਰ ਭੈਣਾਂ ਵੀ ਸਾਡੇ ਨਾਲ ਜੁੜੇ ਹੋਏ ਨੇ ਪ੍ਰੋਗਰਾਮ 'ਚ, ਉਹਨਾਂ ਨੂੰ ਪਤਾ ਹੈ, ਜੋ ਆਪਣੀਆਂ ਮਾਤਾਵਾਂ ਜਾਂ ਮਾਤਾਵਾਂ ਵਾਲੀ ਸ਼ਾਇਦ ਜਨਰੇਸ਼ਨ ਦੇ ਯੰਗ ਵੀ ਹੋਏ ਤੇ ਦਾਦੀਆਂ ਨਾਨੀਆਂ ਨੂੰ ਜਾਂ ਦਾਦਿਆਂ ਨਾਨਿਆਂ ਨੂੰ ਵੀ ਜੇ ਪੁੱਛਣਗੇ ਤੇ ਫਿਰ ਉਹਨਾਂ ਨੂੰ ਉਹ ਮਹੀਨੇ ਉਹਨਾਂ ਨੂੰ ਕਹੋ ਜੀ ਕਿਹੜੇ 12 ਮਹੀਨੇ ਹੁੰਦੇ ਨੇ, ਤੇ ਉਹ ਇਹੀ ਕਹਿਣਗੇ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ। ਸੋ ਇਹ ਜਿਹੜੇ ਦੇਸੀ ਮਹੀਨੇ ਸੀ ਅਸਲ 'ਚ ਇਹੀ ਉੱਥੇ ਚੱਲਦੇ ਸੀ, ਲੇਕਿਨ ਨਾਨਕਸ਼ਾਹੀ ਕੈਲੰਡਰ 'ਚ ਉਹਨੂੰ ਸੋਲਰ ਸਿਸਟਮ ਦੇ ਨਾਲ ਜਿਹੜਾ ਉਹ ਫਿਕਸ ਕਰਕੇ ਇਸ ਨੂੰ ਐਲਾਨਿਆ ਗਿਆ। ਸੋ ਇਹ ਜਿਹੜੀ ਰੈਕਗਨੀਸ਼ਨ ਹੈ ਕਨੈਟੀਕਟ ਦੇ ਗਵਰਨਰ ਦੀ, ਗਵਰਨਰ ਨੈਡ ਲੈਮੌਂਟ ਨੇ, ਉਹਨਾਂ ਨੇ ਇਹਦੇ 'ਚ ਕਿਹਾ ਕਿ ਸਟੇਟ ਆਫ ਕਨੈਟੀਕਟ ਜ਼ਾਹਰ ਹੈ ਉਹਨਾਂ ਦੀ ਸਟੇਟ ਦਾ ਜਿਹੜਾ ਉਹ ਇਨਸਿਗਨੀਆ, ਔਰ ਉਹਦੇ 'ਚ ਉਹਨਾਂ ਨੇ ਬਾਈ ਹਿਜ਼ ਐਕਸੈਲੈਂਸੀ ਨੈਡ ਲੈਮੌਂਟ ਗਵਰਨਰ ਐਨ ਆਫੀਸ਼ੀਅਲ ਸਟੇਟਮੈਂਟ। ਉਹਨਾਂ ਨੇ ਕਿਹਾ ਵੇਅਰ ਐਜ਼ founded by Guru Nanak in 1469, Sikhism is the 5th largest independent ethnic religion with over 35 million followers known as Sikhs। ਕਿ ਇਹ ਅਸੀਂ ਐਲਾਨਦੇ ਹਾਂ। ਵੇਅਰ ਐਜ਼ ਦਾ ਮਤਲਬ ਹੁੰਦਾ ਕਿ ਜਿਵੇਂ ਕਿ ਸਿੱਖਿਜ਼ਮ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ 1469 ਦੇ ਵਿੱਚ ਰੱਖੀ, ਦੁਨੀਆ ਦਾ 5ਵਾਂ ਵੱਡਾ ਧਰਮ ਹੈ, ਨਾਲ ਉਹਨਾਂ ਨੇ ਇੰਡੀਪੈਂਡੈਂਟ ਨਾਲ ਐਥਨਿਕ ਵੀ, ਕਿਉਂਕਿ ਹੁਣ US ਸੈਂਸਸ ਬਿਊਰੋ ਨੇ ਸਿੱਖਾਂ ਨੂੰ ਐਜ਼ ਏ ਅੱਡ ਐਥਨੀਸਿਟੀ, ਇਹਦਾ ਮਤਲਬ ਹੈ ਕਿ ਇਕੱਲਾ ਇੱਕ ਮਜ਼ਹਬ ਹੀ ਨਹੀਂ ਹੈ, ਅਸੀਂ ਇੱਕ ਐਥਨੀਸਿਟੀ ਹੈ, ਇਹ ਹੈ। ਔਰ ਇਸ ਵੇਲੇ ਦੁਨੀਆ ਦੇ ਵਿੱਚ 35 ਮਿਲੀਅਨ 3.5 ਕਰੋੜ ਲੋਕ ਇਸ ਸਿੱਖਿਜ਼ਮ ਦੇ ਨਾਲ ਸੰਬੰਧਿਤ ਨੇ, ਜਿਨ੍ਹਾਂ ਨੂੰ ਸਿੱਖ ਕਿਹਾ ਜਾਂਦਾ ਹੈ, known as Sikhs। Whereas originally from the Punjab region of South Asia, Sikhs have been living in the United States for over 125 years and have made many valuable contributions to the culture and economy of the United States। ਕਿ ਜਿਵੇਂ ਕਿ ਸਿੱਖ ਜਿਨ੍ਹਾਂ ਦਾ ਸੰਬੰਧ ਸਾਊਥ ਏਸ਼ੀਆ ਦੇ ਪੰਜਾਬ ਖੇਤਰ ਨਾਲ ਹੈ, ਔਰ ਇਹ ਬੜਾ ਇੰਪੋਰਟੈਂਟ ਹੈ ਕਿ ਇਹਦੀ ਡਰਾਫਟਿੰਗ ਦੇ ਵਿੱਚ ਹੁਣ ਬਹੁਤ ਵਾਰ ਜਿਹੜੇ ਉੱਥੋਂ ਦੇ ਸਾਡੇ ਰਾਈਟਰ ਲਿਖਣਗੇ ਉਹ ਸਿੱਖਿਜ਼ਮ ਬੋਰਨ ਇਨ ਪੰਜਾਬ ਇੰਡੀਆ ਫਲਾਣਾ, ਔਰ ਉੱਥੇ ਅਸੀਂ ਭੁੱਲ ਜਾਂਦੇ ਹਾਂ ਕਿ ਜਿੱਥੇ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਉਹ ਪੰਜਾਬ ਵੀ ਪਾਕਿਸਤਾਨ 'ਚ ਹੈ, ਜਿੱਥੇ ਉਹ ਜੋਤੀ ਜੋਤ ਸਮਾਉਂਦੇ ਨੇ ਉਹ ਵੀ ਹੈ, ਤੇ ਤੁਸੀਂ ਕਿਵੇਂ ਸਿੱਖਿਜ਼ਮ ਨੂੰ ਇੰਡੀਅਨ ਆਕੂਪਾਈਡ ਪੰਜਾਬ ਨਾਲ ਜੋੜ ਸਕਦੇ ਹੋ। ਸੋ ਇਹਦੇ 'ਚ ਇਸ ਨੂੰ ਬਿਨਾਂ ਕਿਸੇ ਲੱਗ ਲਬੇੜ ਦੇ ਸਪਸ਼ਟ ਕੀਤਾ ਗਿਆ ਕਿ ਵੀ ਸਿੱਖਾਂ ਦਾ ਸੰਬੰਧ ਸਾਊਥ ਏਸ਼ੀਆ ਦੇ ਖਿੱਤੇ ਪੰਜਾਬ ਨਾਲ ਹੈ, ਪਰ ਉਹ ਅਮਰੀਕਾ ਦੇ ਵਿੱਚ ਵੀ ਪਿਛਲੇ 125 ਸਾਲ ਤੋਂ ਰਹਿੰਦੇ ਨੇ, ਔਰ ਇਸ ਮੁਲਕ ਦੀ ਤਹਿਜ਼ੀਬ ਔਰ ਆਰਥਿਕਤਾ ਉਸ ਦੇ ਵਿੱਚ ਉਹਨਾਂ ਨੇ ਕਾਫੀ ਜਿਹੜਾ ਉਹ ਕੰਟਰੀਬਿਊਟ ਕੀਤਾ, ਉਹਨਾਂ ਦਾ ਯੋਗਦਾਨ ਹੈ। ਵੇਅਰ ਐਜ਼ ਕਨੈਟੀਕਟ ਵਿਦ ਓਵਰ 5 ਗੁਰਦੁਆਰਾਸ ਇਨ ਆਵਰ ਸਟੇਟ is proud to celebrate the accomplishments and rich cultural heritage of our Sikh community members। ਜਦੋਂ ਕਿ ਕਨੈਟੀਕਟ ਦੇ ਵਿੱਚ ਜਿੱਥੇ ਕਿ 5 ਗੁਰਦੁਆਰੇ ਨੇ, ਸਿੱਖਾਂ ਨੇ ਇਸ ਸਟੇਟ ਦੇ ਵਿੱਚ ਵੀ ਜਿਹੜਾ ਹੈ ਉਹ ਆਪਣੀਆਂ ਕੰਟਰੀਬਿਊਸ਼ਨਸ ਕੀਤੀਆਂ ਨੇ, ਔਰ ਇਸ ਨੂੰ ਉਹਨਾਂ ਨੇ ਜਿਹੜਾ ਹੋਰ ਵੀ ਅਮੀਰ ਬਣਾਇਆ ਇਸ ਸਟੇਟ ਦੇ ਵਿਰਸੇ ਨੂੰ। ਜੀ ਵੇਅਰ ਐਜ਼ March 14th is the start of the month of Chet, the first in the ਨਾਨਕਸ਼ਾਹੀ ਸਿੱਖ ਕੈਲੰਡਰ। ਜਿਵੇਂ ਕਿ 14 ਮਾਰਚ ਜਿਹੜਾ ਕਿ ਪਹਿਲੀ ਚੇਤ ਬਣਦਾ ਹੈ, ਇਹ ਨਾਨਕਸ਼ਾਹੀ ਕੈਲੰਡਰ ਦੇ ਵਰੇ ਦਾ ਪਹਿਲਾ ਦਿਨ ਹੈ। Whereas March 14th 2020 will mark the 552nd new year for the Sikh community according to Sikh calendar, that started with the birth of Guru Nanak, who taught and embodied the principles of equality, love and social justice। Now, ਜਿਵੇਂ ਕਿ
ਵਰ੍ਹਾ 552 ਨਾਨਕਸ਼ਾਹੀ ਕੈਲੰਡਰ ਦਾ, ਉਹ ਮਾਰਚ 14 2020 ਨੂੰ ਉਸ ਦੀ ਸ਼ੁਰੂਆਤ ਹੋਏਗੀ ਸਿੱਖ ਕੈਲੰਡਰ ਦੇ ਇਸ ਵਰ੍ਹੇ ਦੀ। ਔਰ ਇਹ ਗੁਰੂ ਨਾਨਕ ਸਾਹਿਬ ਦੇ ਜਨਮ ਨਾਲ ਜੁੜਿਆ ਹੋਇਆ ਹੈ। ਔਰ ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇਕੁਆਲਿਟੀ, ਬਰਾਬਰੀ, ਪਿਆਰ ਔਰ ਸਮਾਜਿਕ ਜਸਟਿਸ, ਸਮਾਜਿਕ ਅਦਲ, ਸੋਸ਼ਲ ਜਸਟਿਸ ਇਸ ਦਾ ਸਬਕ ਦਿੱਤਾ ਹੈ। ਦੇਅਰਫੋਰ ਹੁਣ ਇਹ ਵੇਅਰ ਐਜ਼ ਕਹਿ ਕੇ ਇਸ ਲਈ ਇਹ ਸਾਰੇ ਨੇ ਕਿ ਸਿੱਖ 35 ਮਿਲੀਅਨ 125 ਸਾਲ ਤੋਂ ਅਮਰੀਕਾ 'ਚ ਨੇ, ਕਨੈਟੀਕਟ 'ਚ ਕੰਟਰੀਬਿਊਸ਼ਨ ਹੈ, ਅਮਰੀਕਾ 'ਚ ਹੈ, ਔਰ ਗੁਰੂ ਨਾਨਕ ਸਾਹਿਬ ਦਾ ਮੈਸੇਜ ਪਿਆਰ, ਜਸਟਿਸ ਔਰ ਬਰਾਬਰੀ ਦਾ ਹੈ। ਦੇਅਰਫੋਰ ਇਸ ਲਈ ਆਈ ਨੈਡ ਲੈਮੋਂਟ, Governor of the state of Connecticut, do hereby officially proclaim March 14th, 2020 as the start of Sikh New Year and wish all Sikhs throughout Connecticut a happy and healthy New Year. ਇਸ ਲਈ ਮੈਂ ਨੈਡ ਲੈਮੋਂਟ, ਕਨੈਟੀਕਟ ਦਾ ਗਵਰਨਰ, ਸਰਕਾਰੀ ਤੌਰ ਤੇ ਐਲਾਨ ਕਰਦਾ ਕਿ ਮਾਰਚ 14 2020 ਸਿੱਖ ਨਵੇਂ ਸਾਲ ਦਾ ਆਗਾਜ਼ ਹੈ। ਔਰ ਮੈਂ ਕਨੈਟੀਕਟ ਦੇ ਸਾਰੇ ਸਿੱਖਾਂ ਨੂੰ ਇਸ ਮੌਕੇ ਦੇ ਉੱਤੇ ਮੁਬਾਰਕਬਾਦ ਦਿੰਦਾ ਹੈ ਔਰ ਹੈਪੀ ਐਂਡ ਹੈਲਥੀ ਨਿਊ ਈਅਰ, ਕਿਉਂਕਿ ਉਸ ਦੀ ਜੂਰਿਸਡਿਕਸ਼ਨ ਸਟੇਟ ਆਫ ਕਨੈਟੀਕਟ ਹੈ। ਸੋ ਉਹਨਾਂ ਨੇ ਆਪਣੀ ਮੁਬਾਰਕਬਾਦ ਦੇ ਵਿੱਚ ਕਨੈਟੀਕਟ ਦੇ ਸਿੱਖਾਂ ਨੂੰ ਇਨਕਲੂਡ ਕੀਤਾ। ਪਰ ਇਹ ਸਾਡੇ ਲਈ ਬੜੀ ਫਖਰ ਵਾਲੀ ਗੱਲ ਹੈ ਕਿ ਅਮਰੀਕਾ ਦੀਆਂ 50 ਸਟੇਟਾਂ 'ਚੋਂ ਕਨੈਟੀਕਟ ਪਹਿਲੀ ਸਟੇਟ ਬਣੀ ਹੈ ਜਿਸ ਨੇ ਨਾਨਕਸ਼ਾਹੀ ਕੈਲੰਡਰ ਨੂੰ ਰੈਕਗਨਾਈਜ਼ ਕੀਤਾ। ਕਾਸ਼ ਪੰਜਾਬ 'ਚ ਬੈਠੇ ਇਹ ਵਿਖੇ ਹੋਏ ਬੂਝੜ, ਬਾਦਲ ਕੇ ਜਾਂ ਅਮਰਿੰਦਰ ਵਰਗੇ ਜਿਹੜੇ ਹਿੰਦੂ ਤਵੀਆਂ ਦੇ ਉਹਨਾਂ ਆਦੇਸ਼ਾਂ ਨੂੰ ਨਾਗਪੁਰ ਦੇ ਸਾਹਮਣੇ ਨੱਕ ਰਗੜਦੇ ਆ, ਸਿੱਖਾਂ ਦੀ ਵੱਖਰੀ ਹੋਣ ਦੇ ਪ੍ਰਤੀਕ ਇਸ ਕੈਲੰਡਰ ਨੂੰ ਜਿਹੜਾ ਹੈ ਉਹ ਕਿਵੇਂ ਉਹਨਾਂ ਨੇ ਉਸ ਦਾ ਸੋਧਾਂ ਦੇ ਨਾਂ ਥੱਲੇ ਭਗਵਾਕਰਨ ਕੀਤਾ ਔਰ ਕਿਵੇਂ ਇਸ ਦੀ ਹੋਣ ਤੋਂ ਇਨਕਾਰੀ ਨੇ। ਉਹਨਾਂ ਨੂੰ ਇਸ ਗੱਲ ਦੀ ਸਮਝ ਹੁੰਦੀ ਕਿ ਇੱਥੇ ਬੈਠੇ ਜਿਹੜੇ ਲੋਕ ਸਰਕਾਰੀ ਦਰਬਾਰੇ ਵੀ ਬੈਠੇ ਨੇ, ਉਹ ਕਿਵੇਂ ਤੁਹਾਡੀ ਕੌਮ ਦੀ ਜਿਹੜੀ ਵਿਰਾਸਤ ਹੈ, ਤੁਹਾਡੀ ਕੌਮ ਦਾ ਖਾਸਾ ਹੈ, ਉਸ ਨੂੰ ਰੈਕਗਨਾਈਜ਼ ਕਰਦੇ ਨੇ। ਔਰ ਮੈਂ ਵੀ ਸਵਰਨਜੀਤ ਸਿੰਘ ਔਰ ਵਰਲਡ ਸਿੱਖ ਪਾਰਲੀਮੈਂਟ ਦੇ ਹੋਰ ਵੀ ਸਾਰੇ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਇੱਕ ਹੋਰ ਜਿਹੜੇ ਸਾਡੀ ਅੱਡਰੀ ਪਛਾਣ ਦੀ ਔਰ ਖਾਲਿਸਤਾਨ ਦੀ ਜੰਗ ਹੈ ਉਸ ਦੇ ਵਿੱਚ ਇੱਕ ਹੋਰ ਮੀਲ ਪੱਥਰ ਗੱਡੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ
ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਦੂਸਰੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਸ਼ਹੀਦ ਊਧਮ ਸਿੰਘ ਜੀ ਦੀ ਹੋਰਾਂ ਦੀ। ਉਹਨਾਂ ਨੇ ਮਾਈਕਲ ਅਡਵਾਇਰ ਨੂੰ 80 ਸਾਲ ਪਹਿਲਾਂ ਯਾਨੀ ਕਿ 13 ਮਾਰਚ 1940 ਨੂੰ ਸਜ਼ਾ ਯਾਫਤਾ ਕੀਤਾ ਸੀ। ਉਸ ਮਾਈਕਲ ਅਡਵਾਇਰ ਨੂੰ ਗੋਲੀ ਮਾਰੀ ਸੀ ਜਿਸ ਨੇ ਜੋ ਜਲਿਆਂਵਾਲਾ ਬਾਗ ਸੀ ਉਸ ਵਿੱਚ ਜੋ ਕਾਰਾ ਕੀਤਾ ਸੀ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀਆਂ ਕੌਮਾਂ ਜਾਂ ਜਿਹੜੇ ਲੋਕ ਜਿਹੜੇ ਮੁਲਕਾਂ ਦੇ ਵਾਸੀ ਵੀ ਨੇ, ਆਪਣੇ ਸ਼ਹੀਦਾਂ ਨੂੰ, ਆਪਣੇ ਇਤਿਹਾਸ ਨੂੰ ਔਰ ਉਹਨਾਂ ਪ੍ਰਾਊਡ ਮੂਮੈਂਟਸ ਨੂੰ ਜਿਨ੍ਹਾਂ ਨੇ ਲੋਕਾਂ ਦੇ ਨਾਲ ਅਦਲ ਦਾ ਜਿਹੜਾ ਹੈ ਉਹ ਜੋ ਉਹਨਾਂ ਦਾ ਇਕਰਾਰ ਸੀ ਉਸ ਨੂੰ ਨਿਭਾਇਆ, ਉਹਨਾਂ ਨੂੰ ਯਾਦ ਨਹੀਂ ਕਰਦੇ। ਉਹ ਕੌਮਾਂ, ਉਹ ਲੋਕ, ਉਹ ਮੁਲਕ ਇਤਿਹਾਸ ਦੇ ਘੱਟੇ ਵਿੱਚ ਗਵਾਚ ਜਾਂਦੇ ਨੇ। ਅਸੀਂ ਅੰਗਰੇਜ਼ੀ ਰਾਜ ਦੀ ਗੱਲ ਕਰਦੇ ਹਾਂ ਔਰ ਅੱਜ ਭਾਰਤ ਦੇ ਉਹ ਹਾਕਮ ਜਿਹੜੇ ਬਿਲਕੁਲ ਹਿੰਦੂਤਵਾ ਨਾਜ਼ੀਵਾਦ ਦੇ ਰਾਹ 'ਤੇ ਚੱਲੇ ਨੇ ਪਿਛਲੇ 72 ਸਾਲ ਤੋਂ ਇਨ ਜਨਰਲ ਸਿੱਖਾਂ ਦੇ ਲਈ ਜੂਨ 84 ਤੋਂ ਬਾਅਦ ਫੁੱਲ ਫਲੈਜ ਸਿੱਖਾਂ ਦੀ ਨਸਲਕੁਸ਼ੀ ਦਾ ਏਜੰਡਾ ਇੱਕ ਤੋਂ ਬਾਅਦ ਇੱਕ ਹਕੂਮਤ ਲਾਗੂ ਕਰ ਰਹੀ ਹੈ। ਪਰ 2014 ਤੋਂ ਬਾਅਦ ਖੁੱਲ੍ਹ ਕੇ ਹਿੰਦੂਤਵਾ ਭਾਰਤ ਨੂੰ ਹਿੰਦੂ ਨੇਸ਼ਨ ਬਣਾਉਣ ਦੀ ਜਿਹੜੀ ਉਹਨਾਂ ਦੀ RSS ਦੀ ਨੀਤੀ ਸੀ 1920ਵਿਆਂ ਦੇ ਵਿੱਚ, ਜਿਸ ਦੀ ਬੁਨਿਆਦ ਉਹ ਸਾਵਰਕਰ ਹੋਏ ਜਾਂ ਗੋਲਵਲਕਰ ਹੋਏ ਜਾਂ ਲੇਟਰ ਔਨ ਹਿੰਦੂ ਮਹਾਸਭਾ ਦਾ ਮਦਨ ਮੋਹਨ ਮਾਲਵੀਆ ਹੋਏ, ਉਹਨਾਂ ਨੇ ਰੱਖੀ। ਉਹ ਸਾਰੀ ਅੱਜ ਬਿਲਕੁਲ ਬਰੂਟਲ ਸਟੇਟ ਪਾਵਰ ਦਾ ਇਸਤੇਮਾਲ ਕਰਕੇ ਲੋਕਾਂ ਦੀਆਂ, ਖਾਸ ਤੌਰ 'ਤੇ ਅਕਲੀਤਾਂ ਦੇ ਹੱਕਾਂ ਨੂੰ ਹੀ ਨਹੀਂ ਕੁਚਲਿਆ ਜਾ ਰਿਹਾ, ਅਕਲੀਤਾਂ ਨੂੰ ਹੀ ਜਿਹੜਾ ਹੈ ਉਹ ਮਾਈਨਸ ਕੀਤਾ ਜਾ ਰਿਹਾ, ਜੋ ਕੁਛ ਅੱਜ ਨਵੇਂ ਕਾਨੂੰਨਾਂ ਦੇ ਥੱਲੇ ਔਰ ਜਿਸ ਕਿਸਮ ਦੀ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਸੋ ਜ਼ਾਹਰ ਹੈ ਕਿ ਅਸੀਂ ਬੜੇ ਫਖਰ ਦੇ ਨਾਲ ਜਦੋਂ ਸਿੱਖ ਇਹ ਆਜ਼ਾਦੀ ਦੀ ਤਹਿਰੀਕ ਦੇ ਵਿੱਚ ਕੁਰਬਾਨੀਆਂ ਦੀ ਗੱਲ ਕਰਦੇ ਨੇ ਔਰ ਇਹ ਮੌਲਾਨਾ ਅਬੁਲ ਕਲਮ ਆਜ਼ਾਦ ਤੋਂ ਲੈ ਕੇ ਦੂਸਰਿਆਂ ਨੇ ਵੀ ਇਸ ਨੂੰ ਜਦੋਂ ਕੀਤਾ ਤੇ ਫਿਰ ਇੱਕ ਗੱਲ ਜ਼ਰੂਰ ਸਰਦਾਰ ਪਿਆਰਾ ਸਿੰਘ ਨਿਰਚਲ ਜਿਹੜੇ ਪੰਜਾਬੀ ਦੇ ਸ਼ਾਇਰ ਹੋਏ ਨੇ ਔਰ ਸਟੇਜੀ ਕਵੀ ਵੀ ਸਨ, ਪਰ ਉਹਨਾਂ ਦੀ ਨਬਜ਼ ਜਿਹੜਾ ਉਹਨਾਂ ਦੀ ਉਂਗਲ ਠੀਕ ਨਬਜ਼ ਦੇ ਉੱਤੇ ਸੀ। ਉਹਨਾਂ ਦਾ ਇੱਕ ਕਪਲੇਟ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਣਾਉਣ ਦੇ ਯਾਰ ਹੀ ਰਹੇ। ਹੁਣ ਇਹਦੇ 'ਚ ਦੇਖਣ ਵਾਲੀ ਗੱਲ ਇਹ ਹੈ ਕਿ ਇੱਕ ਪਾਸੇ ਬਾਕੀ ਭਾਰਤ ਨੇ ਲਗਭਗ 200 ਸਾਲ ਤੋਂ ਜ਼ਿਆਦਾ ਅੰਗਰੇਜ਼ਾਂ ਦੀ ਗੁਲਾਮੀ ਕਬੂਲੀ। ਪੰਜਾਬ ਜਿਹੜਾ 1849 ਤੱਕ ਇੰਡੀਪੈਂਡੈਂਟ ਸੋਵਰਨ ਜਿਹੜੀ ਆਪਣੀ ਹਸਤੀ ਰੱਖਦਾ ਸੀ, ਪੰਜਾਬੀਆਂ ਦਾ ਸਾਂਝਾ ਰਾਜ, ਭਾਵੇਂ ਸਰਕਾਰੇ ਖਾਲਸਾ ਜੀਓ ਕਰਕੇ ਮਹਾਰਾਜਾ ਰਣਜੀਤ ਸਿੰਘ ਔਰ ਉਸ ਤੋਂ ਬਾਅਦ ਉਹਦੇ ਜਿਹੜੇ ਨਾਲਾਇਕ ਫਾਲੋਅਰ ਸੀ ਜਿਨ੍ਹਾਂ ਨੇ ਉਹ ਜਾਨਸ਼ੀਨ, ਉਹਨਾਂ ਦੀ ਬਦੌਲਤ ਅੰਗਰੇਜ਼ਾਂ ਨੇ ਕਿਵੇਂ ਡੋਗਰਿਆਂ ਔਰ ਮਿਸ਼ਰਾਂ ਨੂੰ ਇਸਤੇਮਾਲ ਕਰਕੇ ਸਾਜ਼ਿਸ਼ ਕਰਕੇ ਪੰਜਾਬ ਦਾ ਰਾਜ ਜਿਹੜਾ ਉਹ ਹੜੱਪਿਆ, ਇਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਕਿ ਲਗਭਗ 98 ਸਾਲ 1849 ਤੋਂ 1947 ਤੱਕ ਪੰਜਾਬ ਦੀ ਜਵਾਨੀ ਇਸ ਰਸਤੇ ਦੇ ਉੱਤੇ ਤੁਰੀ। ਅੱਜ ਜਦੋਂ ਅਸੀਂ ਫਖਰ ਦੇ ਨਾਲ ਸ਼ਹੀਦ ਭਗਤ ਸਿੰਘ ਦੀ ਗੱਲ ਕਰਦੇ ਹਾਂ ਜਾਂ ਸ਼ਹੀਦ ਊਧਮ ਸਿੰਘ ਦੀ ਗੱਲ ਅਸੀਂ ਅੱਜ ਕਰ ਰਹੇ ਹਾਂ ਕਿ ਅੱਜ ਤੋਂ ਠੀਕ 80 ਸਾਲ ਪਹਿਲਾਂ, ਔਰ ਇਹੀ ਦਿਨ ਅੱਜ ਦਾ 13 ਮਾਰਚ 1940 ਜਦੋਂ ਕਿ ਲੰਡਨ ਦੇ ਉਸ ਮੁਕਾਮ ਦੇ ਉੱਤੇ ਜਿੱਥੇ ਇੱਕ ਵੱਡਾ ਫੰਕਸ਼ਨ ਕੈਕਸਟਨ ਹਾਲ ਦੇ ਵਿੱਚ ਹੋ ਰਿਹਾ ਸੀ, ਜਿੱਥੇ ਉਹ ਪੰਜਾਬ ਦਾ ਗਵਰਨਰ ਸਰ ਮਾਈਕਲ ਅਡਵਾਇਰ ਜਿਹੜਾ 1919 ਦੇ ਵਿੱਚ ਪੰਜਾਬ ਦਾ ਗਵਰਨਰ ਸੀ, ਉਸ ਵੇਲੇ ਦੇ ਪੰਜਾਬ 'ਚ ਸਾਂਝਾ ਪੰਜਾਬ ਹੀ ਸਾਰਾ ਉਹ ਹੁੰਦਾ ਸੀ ਔਰ ਬਹੁਤ ਪਾਵਰਫੁਲ ਪ੍ਰੋਵਿੰਸ ਸੀ ਉਸ ਵੇਲੇ ਵੀ।
ਔਰ ਪੰਜਾਬ ਦੇ ਵਿੱਚ ਕਿਉਂਕਿ ਜ਼ਾਹਰ ਹੈ ਕਿ ਫਸਟ ਵਰਲਡ ਵਾਰ 1914 ਦੇ ਵਿੱਚ ਸ਼ੁਰੂ ਹੋਈ, 1918 ਦੇ ਵਿੱਚ ਖਤਮ ਹੋਈ, ਔਰ ਪੰਜਾਬ ਨੇ ਸਭ ਤੋਂ ਵੱਧ ਭਰਤੀ ਉਸ ਪੀਰੀਅਡ ਦੇ ਵਿੱਚ ਦਿੱਤੀ, ਸਿੱਖਾਂ ਦੀ ਵੀ ਔਰ ਪੰਜਾਬ ਦੇ ਮੁਸਲਮਾਨਾਂ ਦੀ ਵੀ। ਔਰ ਇਕਰਾਰ ਇਹੀ ਸੀ ਕਿ ਇਸ ਤੋਂ ਬਾਅਦ ਜਦੋਂ ਜੰਗ ਖਤਮ ਹੋਏਗੀ, ਰਿਆਇਤਾਂ ਦਿੱਤੀਆਂ ਜਾਣਗੀਆਂ ਜਾਂ ਦੂਸਰਾ ਹੋਗਾ। ਉਦੋਂ ਅਜੇ ਪਾਕਿਸਤਾਨ ਦੀ ਮੰਗ 23 ਮਾਰਚ 1940 ਨੂੰ ਆਉਂਦੀ ਹੈ। ਉਦੋਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਵੀ ਜਿਹੜੇ ਨੇ ਉਹ ਕਾਂਗਰਸ ਦੇ ਪ੍ਰਮੁੱਖ ਆਗੂਆਂ ਦੇ ਵਿੱਚ ਹੀ ਸਨ। ਔਰ ਇਹ ਸਾਰਾ ਉਹ ਦੌਰ ਸੀ ਕਿ ਵੀ ਜਦੋਂ ਇਹ ਜੰਗ ਖਤਮ ਹੋਇਆ ਤੇ ਇੱਕਦਮ ਬਾਅਦ ਅੰਗਰੇਜ਼ਾਂ ਨੇ ਇੱਕ ਕਾਨੂੰਨ ਲਿਆਂਦਾ, ਉਹਦਾ ਨਾਂ ਸੀ ਰੌਲਟ ਐਕਟ। ਹੁਣ ਰੌਲਟ ਐਕਟ ਕਾਲਾ ਕਾਨੂੰਨ, ਅਸੀਂ ਅੱਜ ਦੇ ਕਾਲੇ ਕਾਨੂੰਨਾਂ ਦੀ ਗੱਲ ਕਰਦੇ ਹਾਂ ਜਿੱਥੇ ਇੰਨੀਆਂ ਪਾਬੰਦੀਆਂ ਕਿ ਕੋਈ 4 ਬੰਦੇ ਵੀ ਇਕੱਠੇ ਨਹੀਂ ਹੋ ਸਕਦੇ, ਹੱਕ ਜਿਹੜੇ ਦਿੱਤੇ ਹੋਏ ਸੀ ਥੋੜੇ ਬਹੁਤ ਉਹ ਵੀ ਖੋਹ ਲਏ ਗਏ। ਔਰ ਜ਼ਾਹਰ ਹੈ ਕਿ ਬਾਕੀ ਭਾਰਤ ਦੇ ਵਿੱਚ ਥੋੜਾ ਬਹੁਤ ਰਿਐਕਸ਼ਨ ਹੋਇਆ, ਲੇਕਿਨ ਪੰਜਾਬ ਦੇ ਵਿੱਚ ਜਿੱਥੇ ਉਸ ਤੋਂ ਪਹਿਲਾਂ ਕੁਰਬਾਨੀ ਵੱਡੀ ਪੰਜਾਬ ਦੇ ਲੋਕਾਂ ਨੇ ਕੀਤੀ ਸੀ ਫਸਟ ਵਰਲਡ ਵਾਰ ਦੇ ਵਿੱਚ, ਉਸ ਤੋਂ ਪਹਿਲਾਂ 20ਵੀਂ ਸਦੀ ਦੀ ਬਿਗਨਿੰਗ 'ਚ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਜਿਹਨੂੰ ਕॉलोनी ਏਰੀਆ ਕਹਿੰਦੇ ਸੀ, ਲੈਲਪੁਰ, ਮਿੰਟ ਗੁਮਰੀ, ਇਹ ਸਾਰਾ ਇਸ ਦੇ ਵਿੱਚ ਇੱਕ ਬੜੀ ਜ਼ਬਰਦਸਤ ਲਹਿਰ ਉੱਠੀ ਸੀ। ਉਹਦਾ ਨਾਂ ਸੀ ਪਗੜੀ ਸੰਭਾਲੋ ਜੱਟਾ। ਹੁਣ ਉਹ ਇਹ ਸੀ ਕਿ ਵੀ ਉਹਨਾਂ ਨਹਿਰੀ ਜ਼ਮੀਨਾਂ 'ਤੇ ਜਦੋਂ ਜਿਨ੍ਹਾਂ ਲੋਕਾਂ ਨੇ ਮਿਹਨਤ ਕੀਤੀ, ਜੰਗਲ ਕੱਟ ਕੇ ਆਬਾਦ ਕੀਤਾ, ਤੇ ਇੱਕਦਮ ਉਹਨਾਂ ਨੇ ਉਸ ਦੇ ਉੱਤੇ ਜਿਹੜਾ ਹੈ ਉਹ ਟੈਕਸ ਲਾ ਦਿੱਤੇ ਸੀ। ਔਰ ਉਸ ਦੇ ਉੱਤੇ ਜਿਹੜੀ ਹੈ ਲਹਿਰ ਪਗੜੀ ਸੰਭਾਲੋ ਜੱਟਾ ਚੱਲੀ ਔਰ ਸਰਕਾਰ ਨੂੰ ਝੁਕਣਾ ਪਿਆ ਸੀ ਔਰ ਉਹ ਜਿਹੜਾ ਵਾਧੂ ਲਾਇਆ ਹੋਇਆ ਮਾਲੀਆ ਸੀ ਉਹ ਵਾਪਸ ਲੈਣਾ ਪਿਆ ਸੀ। ਸੋ ਕਿਤੇ ਨਾ ਕਿਤੇ ਬ੍ਰਿਟਿਸ਼ ਗਵਰਨਮੈਂਟ ਨੂੰ ਇਹ ਵੀ ਲੱਗਦਾ ਸੀ ਕਿ ਜੇ ਦੇਸੀ ਲੋਕਾਂ ਨੂੰ ਆਪਣੀ ਵਿਕਟਰੀ ਜਿਹੜੀ ਹੈ ਉਸ ਦੇ ਵਿੱਚੋਂ ਸਵਾਦ ਆਉਣ ਲੱਗ ਪਿਆ ਤੇ ਕੱਲ੍ਹ ਨੂੰ ਇਹ ਆਜ਼ਾਦੀ ਤੱਕ ਜਾਣਗੇ। ਇਸ ਲਈ ਇਸ ਮਾਈਕਲ ਔਡਵਾਇਰ ਨੇ ਜੋ ਗਵਰਨਰ ਸੀ ਉਹਨੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਸਬਕ ਸਿਖਾਉਣ ਦਾ ਫੈਸਲਾ ਕੀਤਾ ਔਰ ਨਤੀਜੇ ਦੇ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਥਾਂ ਥਾਂ 'ਤੇ ਜਿੱਥੇ ਰੌਲਟ ਐਕਟ ਦੇ ਥੱਲੇ ਪਾਬੰਦੀਆਂ ਦੀ ਗੱਲ ਵੀ ਆਈ, ਲੇਕਿਨ ਬਹੁਤ ਸਖਤ ਕਾਨੂੰਨ ਔਰ ਪੁਲਿਸ ਵੱਲੋਂ ਬੇਸ਼ੱਕ ਅਫਸਰ ਅੰਗਰੇਜ਼ ਹੁੰਦੇ ਸੀ, ਦੇਸੀ ਪੁਲਿਸ ਹੀ ਵਰਤੀ ਜਾਂਦੀ ਸੀ, ਲੋਕਾਂ ਦੀ ਹਰਾਸਮੈਂਟ। ਔਰ ਦੂਸਰਾ ਅੰਮ੍ਰਿਤਸਰ ਦੇ ਵਿੱਚ ਉਸ ਵੇਲੇ ਬ੍ਰਿਗੇਡੀਅਰ ਦਾ ਰੈਂਕ ਜਿਹਨੂੰ ਮੇਜਰ ਜਨਰਲ, ਕਈ ਵਾਰੀ ਸਾਡੇ ਲੋਕ ਦੋਨਾਂ ਦੇ ਵਿੱਚ ਕਨਫਿਊਜ਼ਨ ਕਰਦੇ ਨੇ, ਉਸ ਵੇਲੇ ਦਾ ਗਵਰਨਰ ਪੰਜਾਬ ਦਾ ਮਾਈਕਲ ਔਡਵਾਇਰ ਸੀ ਜੀ, ਲੇਕਿਨ ਜਿਹੜਾ ਸਥਾਨਕ ਅੰਮ੍ਰਿਤਸਰ ਦੇ ਵਿੱਚ ਫੌਜੀ ਕਮਾਂਡ ਜਿਹਦੇ ਕੋਲ ਸੀ ਉਹ ਮੇਜਰ ਜਨਰਲ ਡਾਇਰ ਸੀ, ਡੀ ਦੇ ਨਾਲ, ਇਹ ਔਡਵਾਇਰ ਉਹ ਐਪੋਸਟ੍ਰਫੀ ਐਸ ਆਇਰਿਸ਼ ਮੂਲ ਦਾ ਸੀ। ਹੁਣ ਜੋ ਵੀ ਕਰ ਰਿਹਾ ਸੀ ਜਾਂ ਜੋ ਬ੍ਰਿਗੇਡੀਅਰ ਨੇ ਉਹਨੇ ਕੀਤਾ, ਮੇਜਰ ਜਨਰਲ ਡਾਇਰ ਨੇ, ਉਹ ਗਵਰਨਰ ਪੰਜਾਬ ਦੇ ਆਰਡਰਸ ਥੱਲੇ ਕੀਤਾ ਮਾਈਕਲ ਔਡਵਾਇਰ ਦੇ ਕਿ ਪੰਜਾਬੀਆਂ ਨੂੰ ਸਬਕ ਸਿਖਾਉਣਾ ਜੀ। ਔਰ ਉਸ ਵੇਲੇ ਪੰਜਾਬ ਦੇ ਵਿੱਚ ਇੱਕ ਜੋਸ਼ ਸੀ ਔਰ ਅੰਮ੍ਰਿਤਸਰ ਸ਼ਹਿਰ ਦੇ ਜਿਹੜੇ ਪ੍ਰੋਮੀਨੈਂਟ ਆਗੂ ਉਹਨਾਂ ਦੇ ਵਿੱਚ ਡਾਕਟਰ ਸੈਫੂਦੀਨ ਕਿਚਲੂ ਜਿਹੜੇ ਕਿ ਕਸ਼ਮੀਰੀ ਮੁਸਲਮਾਨ ਸਨ। ਅੰਮ੍ਰਿਤਸਰ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਕਸ਼ਮੀਰੀ ਮੁਸਲਮਾਨ ਸੈਟਲ ਰਹੇ, ਸਿੱਖ ਰਾਜ ਦੇ ਵੇਲੇ ਆਏ ਜ਼ਿਆਦਾਤਰ, ਲੇਕਿਨ ਅਜੇ ਵੀ ਕਸ਼ਮੀਰੀ ਦਰਵਾਜ਼ਾ, ਕਸ਼ਮੀਰੀ ਗੇਟ ਔਰ ਬਹੁਤ ਸਾਰੇ ਪ੍ਰੋਮੀਨੈਂਟ ਜਿਨ੍ਹਾਂ 'ਚ ਮੈਂ ਜਿਵੇਂ ਡਾਕਟਰ ਸੈਫੂਦੀਨ ਕਿਚਲੂ ਦੀ ਗੱਲ ਕੀਤੀ ਔਰ ਈਵਨ ਸਾਦਤ ਹਸਨ ਮੰਟੋ ਜਿਹੜੇ ਬਹੁਤ ਵੱਡੇ ਉਰਦੂ ਦੇ ਜਿਹੜੇ ਨੇ ਅਫਸਾਨਾ ਕਾਰ ਨੇ, ਉਹਨਾਂ ਦਾ ਸੰਬੰਧ ਵੀ ਹੋਏ ਨੇ, ਉਹਨਾਂ ਦਾ ਸੰਬੰਧ ਵੀ ਅੰਮ੍ਰਿਤਸਰ ਨਾਲ ਸੀ ਔਰ ਹੋਰ ਵੀ ਬਹੁਤ ਸਾਰੇ ਪ੍ਰੋਮੀਨੈਂਟ, ਉਹਨਾਂ ਦਾ ਇੱਕ ਆਪਣਾ ਇਤਿਹਾਸ ਹੈ। ਔਰ ਅੰਮ੍ਰਿਤਸਰ ਦੇ ਵਿੱਚ ਵਿਰੋਧ ਹੋਇਆ 2 ਦਿਨ ਪਹਿਲਾਂ 13 ਅਪ੍ਰੈਲ 1919 ਤੋਂ ਵਾਇਲੈਂਸ ਵੀ ਹੋਈ, 2-3 ਗੋਰੇ ਮਾਰੇ ਗਏ ਔਰ ਇਹਨੇ ਸਖਤ ਆਰਡਰ ਜਿਹੜਾ ਹੈ ਗਵਰਨਰ ਪੰਜਾਬ ਦੇ ਆਰਡਰਸ ਥੱਲੇ ਉਹਨੇ ਜਿਹੜਾ ਜਨਰਲ ਡਾਇਰ ਸੀ ਉਹਨੇ ਕੀਤਾ ਕਿ ਕੋਈ ਇਕੱਠਾ ਨਹੀਂ ਹੋ ਸਕਦਾ। ਹੁਣ 13 ਅਪ੍ਰੈਲ ਦਾ ਦਿਨ ਬਿਕਰਮੀ ਕੈਲੰਡਰ ਦੇ ਮੁਤਾਬਕ ਵਿਸਾਖੀ ਦਾ ਦਿਨ ਸੀ ਉਸ ਦਿਨ ਔਰ ਵੱਡੀ ਗਿਣਤੀ ਦੇ ਵਿੱਚ ਜਲਿਆਂਵਾਲੇ ਬਾਗ ਦੇ ਵਿੱਚ ਲੋਕ ਇਕੱਠੇ ਹੋਏ, ਇੱਕ ਪਬਲਿਕ ਜਲਸਾ ਰੱਖਿਆ ਹੋਇਆ ਸੀ ਔਰ ਜ਼ਾਹਰ ਹੈ ਜਲਿਆਂਵਾਲਾ ਬਾਗ ਐਟ ਏ ਸਟੋਨਸ ਥਰੂ ਹੈ ਦਰਬਾਰ ਸਾਹਿਬ ਤੋਂ ਬਿਲਕੁਲ ਨਾਲ ਮੁੜਦੇ ਜਲਿਆਂਵਾਲਾ ਬਾਗ ਹੈ। ਵੱਡੀ ਗਿਣਤੀ 'ਚ ਸਿੱਖ ਉੱਥੋਂ ਇਸ਼ਨਾਨ ਕਰਕੇ ਦਰਬਾਰ ਸਾਹਿਬ ਦਰਸ਼ਨ ਕਰਕੇ ਹਾਜ਼ਰ ਹੋਏ ਔਰ ਇਸ ਦੇ ਉੱਤੇ ਹੁਣ ਬਹੁਤ ਸਾਰੀਆਂ ਲਿਖਤਾਂ ਨੇ ਔਰ ਕਿਵੇਂ ਇੱਕੋ ਹੀ ਦਰਵਾਜ਼ਾ ਜਿਹੜਾ ਹੈ ਉਹ ਐਂਟਰੀ ਦਾ ਸੀ ਔਰ ਉਸ ਨੂੰ ਉਹਨੇ ਆ ਕੇ ਗੁਰਖਿਆਂ ਦੀ ਉਹ ਬ੍ਰਿਗੇਡ ਦੇ ਆਪਣੇ ਨਾਲ ਆਇਆ ਫੌਜੀਆਂ ਦੇ ਨਾਲ ਔਰ ਉੱਥੇ ਉਹਨੂੰ ਰੋਕ ਕੇ ਮਸ਼ੀਨ ਗਨ ਉੱਤੇ ਗੱਡੀ ਦੇ ਵੀੜੀ ਹੋਈ ਸੀ
ਔਰ ਬਿਨਾਂ ਵਾਰਨਿੰਗ ਦਿੱਤਿਆਂ ਜਿਹੜੇ ਲੋਕ ਪੀਸਫੁਲੀ ਬੈਠੇ ਜਲਸਾ ਚੱਲ ਰਿਹਾ ਸੀ, ਜਲਿਆਂਵਾਲਾ ਬਾਗ ਹੈ ਉਹ, ਔਰ ਸਰਦਾਰ ਜੱਲਾ ਹੋਇਆ ਜਿਨ੍ਹਾਂ ਦੀ ਉਹ ਪ੍ਰਾਪਰਟੀ ਸੀ, ਇਸ ਲਈ ਉਹਨੂੰ ਜਲਿਆਂਵਾਲਾ ਬਾਗ ਕਹਿੰਦੇ ਨੇ, ਉਸ ਦੇ ਉੱਤੇ ਗੋਲੀ ਚਲਾਈ। ਨਤੀਜੇ ਦੇ ਤੌਰ 'ਤੇ ਬਹੁਤ ਜਿਹੜਾ ਇਹ ਸਾਕਾ ਅੱਜ ਤੱਕ ਵੀ ਇਹਨੂੰ ਹੁਣ 100 ਸਾਲ 2019 'ਚ ਹੋਏ, ਔਰ ਜਿਹੜੀ ਰਿਪੋਰਟ ਫਾਈਨਲੀ ਅਮਰਜ ਹੋਈ ਸੀ ਕਿ ਜਦੋਂ ਤੱਕ ਔਰ ਗੋਲੀਆਂ ਚੱਲਦੀਆਂ ਰਹੀਆਂ ਲਗਭਗ 10 ਮਿੰਟ ਇਹ ਲਗਾਤਾਰਤਾ ਦੇ ਨਾਲ ਔਰ ਸਿੱਧਾ ਵੀ ਫਾਇਰਿੰਗ ਹੋਈ। ਬਾਈ ਦਾ ਟਾਈਮ ਦਾ ਸਮੋਕ ਕਲੀਅਰਡ, hundreds of people had been killed and thousands injured. Official estimates put the figures at 379 killed and 200 injured, but other reports estimated the deaths well over 1,000 and possibly 1,300. According to Pandit Madan Mohan Malviya and Ala Girdhari Lal, the deaths were more than 1,000 ਔਰ 1000 ਤੋਂ 1500 ਤੱਕ ਕੋਟ ਹੁੰਦੀਆਂ, ਜਦੋਂ ਕਿ ਆਫੀਸ਼ੀਅਲੀ ਉਹਨਾਂ ਨੇ 300 ਡੈਥਸ ਮੰਨੀਆਂ ਜੀ। ਹੁਣ ਇਹ ਇੱਕ ਸਬਕ ਸਿਖਾਉਣਾ ਸੀ ਸਾਰੇ ਭਾਰਤ ਦੇ ਵਾਸੀਆਂ ਨੂੰ, ਖਾਸ ਤੌਰ 'ਤੇ ਪੰਜਾਬ ਵਾਸੀਆਂ ਨੂੰ। ਇਸ ਮੌਕੇ ਦੇ ਉੱਤੇ ਇੱਕ ਯਤੀਮ ਬੱਚਾ ਊਧਮ ਸਿੰਘ, ਜਿਹਦਾ ਨਾਮ ਮਸ਼ਹੂਰ ਹੋਇਆ ਕਿਉਂਕਿ ਅਲਟੀਮੇਟਲੀ ਜਦੋਂ ਉਹਨੇ ਉਸ ਵੇਲੇ ਦਾ ਪੰਜਾਬ ਦਾ ਗਵਰਨਰ ਮਾਈਕਲ ਔਡਵਾਇਰ ਜਿਹੜਾ ਰਿਟਾਇਰ ਹੋ ਕੇ ਲੰਡਨ ਚਲਾ ਗਿਆ, ਔਰ 21 ਸਾਲ ਊਧਮ ਸਿੰਘ ਪਿੱਛਾ ਕਰਦਾ ਰਿਹਾ। ਜਿਹੜਾ ਮੌਕੇ ਦਾ ਫੌਜੀ ਡਾਇਰ ਸੀ ਉਹ ਤਾਂ ਜਦੋਂ ਤੱਕ ਊਧਮ ਸਿੰਘ ਪਹਿਲਾਂ ਉਹਨੂੰ ਟਾਰਗੇਟ ਕਰਨਾ ਚਾਹੁੰਦਾ ਸੀ, ਲੇਕਿਨ ਉਹਦੀ ਕੁਦਰਤੀ ਮੌਤ ਹੋ ਚੁੱਕੀ ਸੀ, ਔਰ ਉਹ 21 ਸਾਲ ਅਮਰੀਕਾ 'ਚ ਆਇਆ। ਊਧਮ ਸਿੰਘ ਉੱਥੋਂ ਇੰਗਲੈਂਡ ਪਹੁੰਚਿਆ ਔਰ 21 ਸਾਲ ਬਾਅਦ ਉਹਨੇ ਅੱਜ ਦੇ ਦਿਨ ਇਹ ਜਿਹੜਾ ਉਸ ਧਰਤੀ ਦੇ ਪੁੱਤਰ ਹੋਣ ਦੇ ਨਾਤੇ ਬਦਲਾ ਲਿਆ ਉਸ ਦਾ। ਲੇਕਿਨ ਉਸ ਦਾ ਜੇ ਤੁਸੀਂ ਸ਼ਹੀਦ ਊਧਮ ਸਿੰਘ ਦਾ ਆਪਣਾ ਬਚਪਨ ਦੇਖੋ, ਛੋਟੀ ਉਮਰ 2 ਭਰਾ, ਮਾਪਿਓ ਦੀ ਮੌਤ ਹੋ ਗਈ, ਔਰ ਚਾਚਾ ਉਹਨਾਂ ਦਾ ਉਹਨਾਂ ਨੂੰ ਉਸ ਵੇਲੇ ਇੱਕ ਯਤੀਮਖਾਨਾ ਅੰਮ੍ਰਿਤਸਰ 'ਚ ਜਿਹੜਾ ਹੁਣ ਵੀ ਹੈ, ਮੈਂ ਜਿੰਨੀ ਦੇਰ ਵੀ ਜਦੋਂ ਵੀ ਮੇਰਾ ਅੰਮ੍ਰਿਤਸਰ ਦਾ ਜਾਣਾ ਹੁੰਦਾ ਸੀ, ਕੋਈ ਵੀ ਜਿਹੜਾ ਮੇਰਾ ਉਹ ਵਿਜ਼ਿਟ ਹੈ ਉਹ ਯਤੀਮਖਾਨੇ ਨੂੰ ਵਿਜ਼ਿਟ ਤੋਂ ਬਿਨਾਂ ਨਹੀਂ ਸੀ। ਉਹਦਾ ਨਾਂ ਸੈਂਟਰਲ ਖਾਲਸਾ ਯਤੀਮਖਾਨਾ, ਉਹ ਚੀਫ ਖਾਲਸਾ ਦੀਵਾਨ ਸੰਸਥਾ ਨੇ ਬਣਾਇਆ ਸੀ, ਸੁਜ਼ਾਹਰ ਹੈ। ਔਰ ਉਹਦੇ 'ਚ ਅੱਜ ਵੀ ਜਦੋਂ ਉਸ ਦੇ ਇਤਿਹਾਸ ਨੂੰ ਔਰ ਕਿਹੜੀ ਤਰੀਕ ਨੂੰ ਊਧਮ ਸਿੰਘ ਐਡਮਿਟ ਹੋਇਆ, ਕਿਉਂਕਿ ਉਹਨੇ ਪੜ੍ਹਾਈ ਉੱਥੋਂ ਮੈਟ੍ਰਿਕ ਕੀਤੀ, ਉਹ ਬੜੇ ਫਖਰ ਦੇ ਨਾਲ ਕਹਿੰਦੇ ਨੇ ਕਿ ਵੀ ਸਾਡਾ ਊਧਮ ਸਿੰਘ ਇੱਥੋਂ ਪੜ੍ਹ ਕੇ ਗਿਆ। ਔਰ ਊਧਮ ਸਿੰਘ ਇੱਕ ਯਤੀਮ ਬੱਚਾ ਜਿਹੜਾ ਕਿ ਉਸ ਜਲਿਆਂਵਾਲੇ ਬਾਗ ਦੇ ਵਿੱਚ, ਕਿਉਂਕਿ 13 ਅਪ੍ਰੈਲ ਪੰਜਾਬ ਦੀ ਗਰਮੀ ਹਰ ਇੱਕ ਨੂੰ ਪਤਾ ਹੈ, ਪਾਣੀ ਪਿਆਉਣ ਦੀ ਸੇਵਾ ਕਰ ਰਿਹਾ ਸੀ। ਉਸ ਨੇ ਉਸ ਸਾਰੇ ਨੂੰ ਅੰਮ੍ਰਿਤਧਾਰੀ ਸੀ, ਉਹਨੇ ਅੰਮ੍ਰਿਤ ਛਕਿਆ ਹੋਇਆ ਸੀ, ਨੌਜਵਾਨ ਬਿਲਕੁਲ ਯੰਗ ਬੱਚਾ। ਔਰ ਉਹਨੇ ਜਦੋਂ ਇਹ ਦੇਖਿਆ, ਉਹਨੇ ਉੱਥੋਂ ਦਾ ਉਹ ਸਰਵਾਈਵ ਕਰ ਗਿਆ, ਨਿਕਲ ਗਿਆ, ਔਰ ਉਹਨੇ ਆ ਕੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖਲੋ ਕੇ ਅਰਦਾਸ ਕੀਤੀ ਕਿ ਹੇ ਵਾਹਿਗੁਰੂ ਮੈਨੂੰ ਬਲ ਦੇ, ਤਾਕਤ ਦੇ ਕਿ ਮੈਂ ਇਸ ਅਪਮਾਨ ਦਾ ਜੋ ਸਾਡੇ ਮੇਰੇ ਲੋਕਾਂ ਦਾ ਦੇ ਉੱਤੇ ਜ਼ਬਰ ਹੋਇਆ, ਇਸ ਦਾ ਮੈਂ ਬਦਲਾ ਲੈ ਸਕਾਂ। ਔਰ ਇਸ ਦੇ ਲਈ ਉਹਨੇ ਫਿਰ ਇੱਕ ਲੰਬੀ ਕਹਾਣੀ ਹੈ, ਅਸੀਂ ਇਸ ਦੇ ਵਿੱਚ ਨਹੀਂ ਜਾਵਾਂਗੇ। ਆਲਰੇਡੀ ਅਸੀਂ ਜਿਹੜਾ ਉਹਨਾਂ ਦਾ ਸ਼ਹੀਦੀ ਦਿਨ ਜੁੜਦਾ ਹੈ ਜਾ ਕੇ, ਜਿਵੇਂ ਉਹਨਾਂ ਨੂੰ ਫਾਂਸੀ ਦਿੱਤੀ ਗਈ, ਉਸ ਦੇ ਮੌਕੇ 'ਤੇ ਅਸੀਂ ਜ਼ਿਕਰ ਕਰਦੇ ਅੱਜ, ਕਿਉਂਕਿ ਉਹ ਇਤਿਹਾਸਕ ਦਿਨ ਹੈ। 13 ਮਾਰਚ 1940 ਨਾਲ ਜੁੜਿਆ 80 ਸਾਲ ਪਹਿਲਾਂ, ਜਦੋਂ ਕਿ ਊਧਮ ਸਿੰਘ ਨੇ ਸਰ ਮਾਈਕਲ ਔਡਵਾਇਰ ਨੂੰ ਉਡਾਇਆ ਔਰ ਉਹ ਦੌੜਿਆ ਨਹੀਂ, ਉਹਨੇ ਕਰਕੇ ਉੱਥੇ ਹੀ ਰੁਕਿਆ। ਉਹਨੂੰ ਕਿਵੇਂ ਉਹ ਕਾਕਸਟਨ ਹਾਲ ਦੇ ਵਿੱਚ ਐਂਟਰ ਕੀਤਾ, ਮੈਂ ਥੋੜ੍ਹਾ ਜਿਹਾ ਜਿਹੜਾ ਸਿੱਖ ਵਿਕੀ ਤੋਂ ਇਹ ਲਈ ਹੈ ਜਾਣਕਾਰੀ, ਔਰ ਇਹ ਇੱਕ ਦਿਲਚਸਪ ਹੁੰਦਾ ਹੈ ਕਿ ਤੁਸੀਂ ਇਨ ਓਰੀਜਨਲ ਉਸ ਨੂੰ ਦੇਖੋ ਕਿ ਵੀ ਉਹ 21 ਸਾਲ ਪਿੱਛਾ ਕਰਦਾ ਰਿਹਾ। ਔਰ ਪੰਜਾਬ ਇਹ ਨਹੀਂ ਹੈ ਵੀ ਉਹ ਚੁੱਪ ਕਰਕੇ ਬੈਠ ਗਿਆ, ਪੰਜਾਬ ਦੇ ਵਿੱਚ ਵੀ ਉਹਨੇ ਰੈਵੋਲੂਸ਼ਨਰੀ ਐਕਟੀਵਿਟੀਜ਼ ਕੀਤੀ, ਇਸ ਦਾ ਅਰੈਸਟ ਵੀ ਹੋਇਆ, ਅਮਰੀਕਾ 'ਚ ਆਇਆ, ਗਦਰ ਪਾਰਟੀ ਦੀ ਲਹਿਰ ਚੱਲ ਰਹੀ ਸੀ, ਉਹਦੇ 'ਚ ਵੀ ਆਪਣੀ ਪਾਰਟੀਸਪੇਸ਼ਨ ਕੀਤੀ, ਫਿਰ ਇੰਗਲੈਂਡ ਪਹੁੰਚਿਆ। ਔਰ ਉਸ ਜ਼ਮਾਨੇ 'ਚ ਇੰਗਲੈਂਡ ਦੇ ਵਿੱਚ ਹਥਿਆਰ ਹਾਸਲ ਕਰਨਾ, ਇਨਫੋਰਮੇਸ਼ਨ ਕਲੈਕਟ ਕਰਨਾ, ਕਿੱਥੋਂ ਤੱਕ ਪਹੁੰਚਣਾ ਹੈ। ਹਾਲਾਂ ਇਹਨੂੰ ਮਾਈਕਲ ਔਡਵਾਇਰ ਨੂੰ ਇੱਕ ਵਾਰ ਉਹਦੇ ਕੋਠੀ ਤੱਕ ਪਹੁੰਚ ਗਿਆ, ਉਹਨੂੰ ਲੱਗਾ ਕਿ ਵੀ ਉਹਨੇ ਕਿਹਾ ਵੀ ਜੇ ਮੈਂ ਇਹਨੂੰ ਇੱਥੇ ਮਾਰ ਦਿੱਤਾ ਤੇ ਫਿਰ ਇਹ ਲੱਗੇਗਾ ਪਤਾ ਨਹੀਂ ਕੋਈ ਲੁੱਟਮਾਰ ਕਰਨ ਆਇਆ, ਕਿਉਂਕਿ ਉਦੋਂ ਵੀ ਆਮ ਹੁੰਦੀਆਂ ਸੀ, ਰੋਬਰੀਜ਼ ਵੀ ਹੁੰਦੀਆਂ ਸੀ, ਮਰਡਰ ਵੀ ਹੁੰਦੇ ਸੀ। ਉਹਨੇ ਕਿਹਾ ਵੀ ਨਹੀਂ, ਇਹ ਦੁਨੀਆ ਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਮੈਂ ਇਹਨੂੰ ਕਿਸ ਇਹਦੇ ਕਿੱਤੇ ਦੀ ਸਜ਼ਾ ਦਿੱਤੀ ਹੈ। ਔਰ ਉਹਨੇ ਜਿਹੜਾ ਠੀਕ 13 ਮਾਰਚ ਨੂੰ ਜਦੋਂ ਕਿ ਕੈਕਸਟਨ ਹਾਲ ਦੇ ਵਿੱਚ ਈਸਟ ਇੰਡੀਆ ਐਸੋਸੀਏਸ਼ਨ ਔਰ ਰਾਇਲ ਸੈਂਟਰਲ ਏਸ਼ੀਅਨ ਸੁਸਾਇਟੀ ਵੱਲੋਂ ਇੱਕ ਫੰਕਸ਼ਨ ਰੱਖਿਆ ਗਿਆ ਸੀ, ਜਿਹਦੇ 'ਚ
ਮੇਨ ਸਪੀਕਰ ਸਰ ਮਾਈਕਲ ਅਡਵਾਇਰ ਸੀ ਔਰ ਉਸ ਦਾ ਮਕਸਦ ਇਹ ਸੀ ਕਿ ਕਿਵੇਂ ਅੰਗਰੇਜ਼ੀ ਰਾਜ ਨੇ ਲੋਕਾਂ ਦੇ ਵਿੱਚ ਇੱਕ ਡਰ ਔਰ ਖੌਫ ਪੈਦਾ ਕਰਕੇ ਆਪਣੇ ਰਾਜ ਨੂੰ ਜਾਰੀ ਰੱਖਿਆ। ਔਰ ਜਿਉਂ ਹੀ ਮੀਟਿੰਗ ਖਤਮ ਹੋਈ ਊਧਮ ਸਿੰਘ ਖਲੋਤਾ ਔਰ ਉਹਨੇ ਜਿਹੜਾ ਉਦੋਂ ਮਾਈਕਲ ਅਡਵਾਇਰ ਤੁਰ ਕੇ ਲਾਰਡ ਜ਼ੈਟਲੈਂਡ ਸੀ ਉਸ ਨਾਲ ਗੱਲਬਾਤ ਕਰ ਰਿਹਾ ਸੀ ਔਰ ਉਹਨਾਂ ਨੇ ਆਪਣਾ ਰਿਵਾਲਵਰ ਕੱਢਿਆ, ਫਾਇਰ ਕੀਤਾ। ਅਡਵਾਇਰ ਨੂੰ 2 ਗੋਲੀਆਂ ਲੱਗੀਆਂ ਔਰ ਇਮੀਡੀਏਟਲੀ ਮਰ ਗਿਆ। ਫਿਰ ਊਧਮ ਸਿੰਘ ਨੇ ਲਾਰਡ ਜ਼ੈਟਲੈਂਡ ਜਿਹੜਾ ਸੈਕਟਰੀ ਆਫ ਸਟੇਟ ਸੀ ਇੰਡੀਆ ਦੇ ਲਈ, ਜਿਹੜਾ ਜਿਹਨੂੰ ਅਸੀਂ ਫੋਰਨ ਮਿਨਿਸਟਰ ਕਹਿੰਦੇ ਹਾਂ, ਉਸ ਦੇ ਉੱਤੇ ਉਹਨਾਂ ਨੇ ਗੋਲੀਆਂ ਚਲਾਈਆਂ। ਉਹ ਵੀ ਜ਼ਖਮੀ ਹੋਇਆ ਔਰ ਉਹ ਵੀ ਡਿੱਗ ਪਿਆ। ਔਰ ਇਸੇ ਤਰ੍ਹਾਂ ਕੋਈ ਸਰ ਲੂਇਸ ਡੇਨ ਵੀ ਨੇੜੇ ਖੜਾ ਸੀ, ਉਸ ਨੂੰ ਵੀ ਇੱਕ ਗੋਲੀ ਲੱਗੀ ਜਿਸ ਨੇ ਉਸ ਦੀ ਰੇਡੀਅਸ ਬੋਨ ਨੂੰ ਤੋੜਿਆ ਔਰ ਉਹ ਵੀ ਗਰਾਊਂਡ ਦੇ ਉੱਤੇ ਡਿੱਗ ਪਿਆ। ਇਸੇ ਤਰ੍ਹਾਂ ਇੱਕ ਹੋਰ ਲਾਰਡ ਲੈਮਿੰਗਟਨ, ਉਸ ਦੀ ਵੀ ਸੱਜੇ ਹੱਥ ਦੇ ਉੱਤੇ ਗੋਲੀ ਲੱਗੀ ਔਰ ਊਧਮ ਸਿੰਘ ਨੇ ਭੱਜਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ, ਮੌਕੇ 'ਤੇ ਉਹ ਫੜਿਆ ਗਿਆ। ਔਰ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਉਸ ਵੇਲੇ ਅੱਜ ਤਾਂ ਇਸੇ ਆਜ਼ਾਦੀ ਦੇ ਪਿਓ ਬਣੇ ਹੋਏ ਨੇ, ਉਹ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਨੂੰ ਕਹਿੰਦੇ ਨੇ ਜੀ ਦੱਸੋ ਆਪਣੀ ਸ਼ਹਿਰੀਅਤ ਪ੍ਰੂਵ ਕਰੋ। ਇਹ ਐਕਟ ਬਣਾਏ ਹੋਏ ਨੇ, ਕੋਈ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਔਰ ਕੱਲ੍ਹ ਨੂੰ ਜਿਹੜਾ ਨੈਸ਼ਨਲ ਰਜਿਸਟ੍ਰੇਸ਼ਨ ਆਫ ਪਾਪੂਲੇਸ਼ਨ ਔਰ ਦੂਜਾ। ਲੇਕਿਨ ਜਦੋਂ ਇਹੋ ਜਿਹੇ ਨੌਜਵਾਨ ਅਣਖ ਨਾਲ ਭਰੇ ਹੋਏ, ਸਾਰਾ ਦੇਸ਼ ਉੱਥੇ ਹੀ ਸੀ, ਉਹ ਇਕੱਲਾ ਇੱਕ ਯਤੀਮ ਸਿੱਖ ਉੱਠਿਆ ਕਿ ਬਦਲਾ ਲੈਣਾ ਉਹਨਾਂ ਦੇ। ਔਰ ਜਦੋਂ ਉਹਨੂੰ ਨਾਂ ਵੀ ਪੁੱਛਿਆ ਗਿਆ ਤੇ ਉਹਨਾਂ ਦਾ ਜਵਾਬ ਸੀ ਮੁਹੰਮਦ ਸਿੰਘ ਆਜ਼ਾਦ। ਹੁਣ ਇਹਨਾਂ ਨੇ ਦੇਖਿਆ ਵੀ ਇਹ ਤਾਂ ਮੁਹੰਮਦ ਮੁਸਲਮਾਨਾਂ ਨਾਲ ਵੀ ਜੁੜ ਜਾਂਦਾ ਹੈ, ਸਿੰਘ ਵੀ ਆਜ਼ਾਦੀ ਲਈ ਹੈ। ਉਹ ਇਹਨਾਂ ਦਾ ਹੁਣ ਤੁਸੀਂ ਕਿਤਾਬਾਂ ਪੜ੍ਹੋਗੇ ਕਿ ਉਹ ਕਹਿਣਗੇ ਜੀ ਊਧਮ ਸਿੰਘ ਨੇ ਕਿਹਾ ਮੇਰਾ ਨਾਂ ਹੈ ਰਾਮ ਮੁਹੰਮਦ ਸਿੰਘ ਆਜ਼ਾਦ। ਹਾਲਾਂ ਕਿਸੇ ਸਟੇਟਮੈਂਟ ਦੇ ਵਿੱਚ ਉਹਨਾਂ ਦੇ ਕੋਰਟ ਰੈਕਰਡ 'ਚ ਵੀ ਕੋਈ ਰਾਮ ਦਾ ਜ਼ਿਕਰ ਨਹੀਂ ਹੈ, ਮੁਹੰਮਦ ਸਿੰਘ ਆਜ਼ਾਦ। ਦੇਖਣ ਇਹ ਹਿਸਟਰੀ ਨੂੰ ਕਿਵੇਂ ਡਿਸਟੋਰਟ ਕਰ ਰਹੇ ਨੇ। ਪਰ ਇਸ ਤੋਂ ਬਾਅਦ ਰਿਐਕਸ਼ਨ ਕੀ ਹੋਇਆ? ਗਾਂਧੀ ਨੇ ਇਹ ਕਿਹਾ ਕਿ ਦਿਸ ਇਜ਼ ਐਨ ਐਕਟ ਆਫ ਏ ਮੈਡ ਮੈਨ, ਕਿ ਇੱਕ ਪਾਗਲ ਬੰਦੇ ਨੇ ਕਾਰਾ ਕੀਤਾ ਔਰ ਉਹਨੇ ਫਿਕਰ ਜ਼ਾਹਰ ਕੀਤਾ ਕਿ ਜਿਹੜਾ ਸੈਕਟਰੀ ਆਫ ਸਟੇਟ ਜ਼ਖਮੀ ਹੋਇਆ ਸੀ ਕਿ ਵੀ ਉਹ ਜਲਦੀ ਰਿਕਵਰ ਕਰ ਜਾਏ। ਔਰ ਇਹਨੂੰ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਕਾਂਗਰਸ ਕੰਟਰੋਲਡ ਇੰਡੀਅਨ ਪ੍ਰੈਸ ਜਨਰਲੀ ਕੰਡੈਮਡ ਸਿੰਘਸ ਐਕਸ਼ਨ। ਹੁਣ ਅੱਜ ਜਿਹੜੇ ਵਾਰਸ ਬਣੇ ਹੋਏ ਨੇ ਉਹਨਾਂ ਨੇ ਕੰਡੈਮ ਕੀਤਾ। ਅੰਮ੍ਰਿਤ ਬਾਜ਼ਾਰ ਪੱਤਰਕਾਰ ਐਂਡ ਨਿਊ ਸਟੇਟਸਮੈਨ ਉਹਨਾਂ ਨੇ ਡਿਫਰੈਂਟ ਵਿਊ ਲਿਆ। ਜਨਰਲ ਪਬਲਿਕ ਐਂਡ ਰੈਵੋਲੂਸ਼ਨਰੀ ਸਰਕਲਸ ਗਲੋਰੀਫਾਈਡ ਊਧਮ ਸਿੰਘਸ ਐਕਸ਼ਨਸ ਐਜ਼ ਹੀਰੋਇਕ ਐਂਡ ਪੈਟਰੀਓਟਿਕ। ਔਰ ਇਹ ਜਿਹੜੀ ਹੈ ਉਹਨਾਂ ਨੇ 2 ਰਾਵਾਂ ਨੇ, ਲੋਕ ਜਿਹੜੇ ਨੇ ਉਹਨਾਂ ਨੇ ਫਖਰ ਮਹਿਸੂਸ ਕੀਤਾ, ਪਰ ਗਾਂਧੀ, ਨਹਿਰੂ ਸਮੇਤ ਸਾਰਿਆਂ ਨੇ ਉਹਨੂੰ ਕੰਡੈਮ ਕੀਤਾ। ਔਰ ਇਹ ਇਸ ਦੇ ਉੱਤੇ ਅੰਮ੍ਰਿਤ ਬਾਜ਼ਾਰ ਪੱਤਰਕਾਰ ਨੇ ਕਿਹਾ ਕਿ ਵੀ ਇਹ ਜਿਹੜਾ ਅਡਵਾਇਰ ਦਾ ਨਾਂ ਹੈ ਕਿਉਂਕਿ ਪੰਜਾਬ ਦੇ ਵਿੱਚ ਜੋ ਜ਼ੁਲਮ ਹੋਏ ਉਹਦੇ ਨਾਲ ਸੰਬੰਧਿਤ ਹੈ, ਜਿਹਨੂੰ ਭਾਰਤ ਭੁੱਲ ਨਹੀਂ ਸਕਦਾ। ਔਰ ਇਸੇ ਤਰ੍ਹਾਂ ਹੁਣ ਗਾਂਧੀ condemned the Caxton Hall shooting, saying, outrage has caused me deep pain. I regard it as an act of insanity. I hope this will not be allowed to affect political judgment. ਉਹਨੇ ਕਿਹਾ ਜੀ ਮੈਨੂੰ ਇਹ ਸੁਣ ਕੇ, ਇਹ ਗਾਂਧੀ ਕਹਿ ਰਿਹਾ ਜਿਹਨੂੰ ਬਾਪੂ ਬਣਾਇਆ ਹੈ, ਫਾਦਰ ਆਫ ਦਾ ਨੇਸ਼ਨ, ਕਿ ਵੀ ਇਸ ਗੱਲ ਨੇ ਮੈਨੂੰ ਬਹੁਤ ਦੁੱਖ ਦਿੱਤਾ ਹੈ, ਇਹਨੂੰ ਮੈਂ ਪਾਗਲਪਨ ਦਾ ਕਾਰਾ ਸਮਝਦਾ ਔਰ ਮੈਂ ਸਮਝਦਾ ਵੀ ਇਹਦੇ ਨਾਲ ਸਾਡੀ ਸਿਆਸੀ ਜਜਮੈਂਟ ਦੇ ਉੱਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ। ਔਰ ਭਾਵੇਂ ਸਾਡੇ ਮਾਈਕਲ ਅਡਵਾਇਰ ਨਾਲ ਡਿਫਰੈਂਸ ਹੋਣਗੇ, ਬਟ ਦੈਟ ਸ਼ੁਡਨਟ ਪ੍ਰੀਵੈਂਟ ਅਸ ਫਰੋਮ ਬੀਇੰਗ ਗਰੀਵਡ ਓਵਰ ਹਿਸ ਅਸੈਸੀਨੇਸ਼ਨ। ਪਰ ਉਹਦੇ ਮਾਰੇ ਜਾਣ ਦੇ ਉੱਤੇ ਸਾਨੂੰ ਬਹੁਤ ਅਫਸੋਸ ਦਾ ਅਸੀਂ ਇਜ਼ਹਾਰ ਕਰਦੇ ਹਾਂ। ਇਸੇ ਤਰ੍ਹਾਂ ਲਾਰਡ ਜ਼ੈਟਲੈਂਡ ਜਿਹੜਾ ਜ਼ਖਮੀ ਹੈ, ਕਹਿੰਦਾ ਉਹਦੇ ਨਾਲ ਵੀ ਸਾਡੇ ਮਤਭੇਦ ਹੋ ਸਕਦੇ ਨੇ, ਬਟ ਦੇਰ ਸ਼ੁੱਡ ਬੀ ਨੋ ਮੈਲਿਸ ਔਰ ਵਿੰਡਿਕਟਿਵਨੈਸ ਇਨ ਅਵਰ ਰੈਜ਼ਿਸਟੈਂਸ। ਕੋਈ ਸਾਡੇ 'ਚ ਬਦਲਾ ਭਾਵਨਾ ਜਾਂ ਦੂਜਾ ਨਹੀਂ ਹੋਣਾ ਚਾਹੀਦਾ। The accused is intoxicated with the thought of bravery. ਉਹਨੇ ਕਿਹਾ ਜੀ ਅੱਜ ਉਹਨੇ ਮਾਰਿਆ ਉਹ ਆਪਣੇ ਆਪ ਨੂੰ ਬੜਾ ਬਹਾਦਰ ਸਮਝਦਾ ਹੋਣਾ, ਇੰਟੌਕਸੀਕੇਟਡ, ਕਿ ਉਹ ਬਹਾਦਰ। ਇਹ ਇਹਦਾ ਜਿਨ੍ਹਾਂ ਦੇ ਨਾਲ 47 ਦੇ ਵਿੱਚ ਸਾਡੇ ਲੀਡਰਾਂ ਨੇ ਕਿਸਮਤ ਜੋੜੀ, ਇਹਨਾਂ ਨੂੰ ਇਹ ਸਮਝ ਨਹੀਂ ਸੀ ਆਉਂਦੀ ਕਿ ਭਾਈ ਇਹ ਕੀ ਸੋਚਦੇ। ਇਸੇ ਤਰ੍ਹਾਂ ਜਵਾਹਰ ਲਾਲ ਨਹਿਰੂ ਫਸਟ ਉਹ ਵੀ ਕਹਿੰਦਾ assassination is regretted but it is earnestly hoped that it will not have far-reaching repercussions on political future of India. ਔਰ ਉਹਨੇ ਕਿਹਾ ਜੀ ਅਸੀਂ ਇਸ ਨੂੰ ਬਹੁਤ ਰਿਗਰੈਟ ਕਰਦੇ, ਪਰ ਉਹਨਾਂ ਨੂੰ ਇਹ ਫਿਕਰ ਸੀ ਕਿਤੇ ਸਾਡੀਆਂ ਗੱਦੀਆਂ ਜਾਂ ਜੋ ਸਾਨੂੰ ਕੰਸੈਸ਼ਨ ਮਿਲ ਰਹੇ ਨੇ ਉਹਨਾਂ ਦਾ ਕੋਈ ਰਸਤਾ ਨਾ ਰੁਕੇ। ਲੇਕਿਨ ਇਸ ਦੇ ਉਲਟ ਜਿੱਥੇ ਜਦੋਂ ਉਹਨਾਂ ਦਾ ਟਰਾਇਲ ਚੱਲਿਆ
ਤੇ ਉਸ ਤੋਂ ਪਹਿਲਾਂ ਵਾਇਲ ਦਾ ਜਦੋਂ ਪੁਲਿਸ ਕਸਟਡੀ 'ਚ ਉਦਮ ਸਿੰਘ ਗਿਆ, ਪਹਿਲਾ ਸਵਾਲ ਉਹਨੇ ਪੁੱਛਿਆ, ਇਜ਼ ਜ਼ੈਟਲੈਂਡ ਡੈਡ, ਕੀ ਮਰਿਆ ਕਿ ਨਹੀਂ? ਇੱਕ ਤਾਂ ਮਾਰਤਾ ਉਹਨੇ ਕਿ ਜ਼ੈਟਲੈਂਡ ਜਿਹੜਾ ਉਹ ਸੈਕਟਰੀ ਆਫ ਸਟੇਟ ਸੀ, ਕਿ ਉਹ ਮਰਿਆ ਕਿ ਨਹੀਂ? I put two into him right there, ਕਹਿੰਦਾ ਮੈਂ 2 ਗੋਲੀਆਂ ਸਿੱਧੀਆਂ ਉਹ 'ਚ ਮਾਰੀਆਂ ਹੋਈਆਂ, ਮਰਿਆ ਕਿ ਨਹੀਂ ਉਹ? Indicating with his hand the pit of his stomach in left side, Singh remained quiet for several minutes and then again said, only one dead. ਉਹਨੇ ਕਿਹਾ ਜੀ ਮਾਈਕਰੋਡਵਾਇਰ ਹੀ ਮਰਿਆ ਗਿਆ। ਉਹਨੇ ਬੜਾ ਅਫਸੋਸ ਕੀਤਾ। ਉਹਨੇ ਕਿਹਾ I thought I could get more, I must have been too slow। ਉਹ ਰਿਗਰੈਟ ਕਰ ਰਿਹਾ ਵੀ ਮੈਂ ਇਹਦਾ ਮਤਲਬ ਮੈਂ ਕਿਤੇ ਜਿਹੜਾ ਉਹ ਹੌਲੀ ਹੋ ਗਿਆ ਹੋਵਾਂਗਾ। ਦੇਰ ਵਰ ਇਹ ਉਹਨਾਂ ਇਹ ਹੈ ਜਿਹਨੂੰ ਤੁਸੀਂ ਬਹਾਦਰੀ ਦੀ ਗੱਲ ਕਹਿੰਦੇ ਹੋ। ਔਰ ਜਦੋਂ ਉਹਨੂੰ ਉਦਮ ਸਿੰਘ ਨੂੰ ਉਹਨਾਂ ਨੇ ਚਾਰਜ ਕੀਤਾ ਮਰਡਰ ਦੇ ਲਈ ਮਾਈਕਰੋਡਵਾਇਰ ਦੇ, ਔਰ ਉਹਨਾਂ ਟਰਾਇਲ ਚੱਲਿਆ ਤੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਤਾਂ ਤੁਹਾਡੇ ਸਿਸਟਮ 'ਤੇ ਯਕੀਨ ਹੀ ਨਹੀਂ ਕਰਦਾ, ਮੈਨੂੰ ਤੁਸੀਂ ਫਾਂਸੀ ਦਿਓ। ਔਰ ਉਹਨਾਂ ਨੇ ਜਿਹੜਾ ਜੱਜ ਨੂੰ ਵੀ ਕਿਹਾ ਕਿ ਮੈਂ ਇਸ ਗੱਲ ਦੇ ਉੱਤੇ ਫਖਰ ਕਰਦਾ ਕਿ ਮੈਂ ਇਹ ਬਦਲਾ ਲੈ ਸਕਿਆ, ਔਰ ਮੈਨੂੰ ਤੁਹਾਡੇ 'ਤੇ ਕੋਈ ਨਾ ਤੁਹਾਡੇ ਤੋਂ ਆਸ ਹੈ ਜਸਟਿਸ ਦੀ, ਨਾ ਮੈਂ ਤੁਹਾਡੇ ਤੋਂ ਕੋਈ ਬੈਕ ਕਰਦਾ। ਔਰ ਇਹ ਸਾਰਾ ਜਿਹੜਾ ਆਈ ਡਿਡ ਇਟ ਬਿਕੋਜ਼ ਆਈ ਹੈਡ ਏ grudge as he dishonored my people, he killed my people। ਸੋ ਲੰਬੀ ਚੌੜੀ ਸਟੇਟਮੈਂਟ ਹੈ, ਬਟ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੇ ਜਿਸ ਅੰਦਾਜ਼ ਅੱਜ 100 ਸਾਲ ਬਾਅਦ ਜਦੋਂ ਜਲਿਆਂਵਾਲਾ ਬਾਗ ਬ੍ਰਿਟਿਸ਼ ਕੁਈਨ ਆਉਂਦੀ ਹੈ ਜਾਂ ਆਉਂਦਾ ਜੀ ਮਾफ़ੀ ਮੰਗੋ ਮਾफ़ੀ ਮੰਗੋ, ਉਹ ਤਾਂ 100 ਸਾਲ ਬੀਤ ਗਏ, ਦੂਸਰਿਆਂ ਦੀ ਹਕੂਮਤ ਸੀ, ਸਮੁੰਦਰ ਪਾਰ ਤੋਂ ਆਏ, ਵੱਧ ਤੋਂ ਵੱਧ 1000 ਬੰਦਾ ਉਹਨਾਂ ਨੇ ਮਾਰਿਆ, ਉਦਮ ਸਿੰਘ ਨੇ ਉਹਦਾ ਬਦਲਾ ਲਿਆ। ਪਰ ਇਸ ਹਕੂਮਤ ਨੇ ਜੂਨ 84 ਦੇ ਪਹਿਲੇ ਹਫਤੇ ਦਰਬਾਰ ਸਾਹਿਬ 'ਚ ਕੀ ਕੀਤਾ? ਬਿਲਕੁਲ ਟੈਂਕਾਂ ਤੋਪਾਂ ਦੇ ਨਾਲ ਕਿਵੇਂ ਹਜ਼ਾਰਾਂ ਬੇਗੁਨਾਹ ਸਿੱਖ ਜਿਹੜੇ ਨੇ ਉਹ ਫੌਜ ਨੇ ਜ਼ੁਲਮ ਦਾ ਜਿਹੜਾ ਸ਼ਿਕਾਰ ਬਣਾਏ। ਨਵੰਬਰ 84 ਦੇ ਵਿੱਚ ਦਿੱਲੀ ਔਰ ਭਾਰਤ ਭਰ ਦੇ ਸ਼ਹਿਰਾਂ 'ਚ ਕੀ ਕੀਤਾ? ਬਿਲਕੁਲ ਗੁਜਰਾਤ ਦੇ ਵਿੱਚ 2002 ਦੇ ਵਿੱਚ ਕੀ ਕੀਤਾ? ਹੁਣ ਜਿਹੜਾ ਉਹ ਅਜੇ ਪਿਛਲੇ ਫਰਵਰੀ ਦੇ ਲਾਸਟ ਹਫਤੇ ਦੇ ਵਿੱਚ ਕੀ ਕੀਤਾ? ਸੋ ਕੁੱਲ ਮਿਲਾ ਕੇ ਉਹਨਾਂ ਨੂੰ ਅੱਜ ਜੋ ਕੁਛ ਇਹ ਕਰ ਰਹੇ ਨੇ, ਉਹਨਾਂ ਸਾਹਮਣੇ ਅੰਗਰੇਜ਼ੀ ਰਾਜ ਦੇ ਜਿਹੜੇ ਜ਼ੁਲਮ ਨੇ ਉਹ ਤਾਂ ਬਿਲਕੁਲ ਪੀਲੇ ਨੇ, ਉਹਨਾਂ ਦੇ ਸਾਹਮਣੇ ਉਹ ਖਲੋਂਦਾ ਹੀ ਨਹੀਂ ਹੈ। ਔਰ ਇਹਨਾਂ ਨੇ ਤਾਂ ਜ਼ੁਲਮਾਂ ਦੀਆਂ, ਔਰ ਉਹਨਾਂ ਨੇ ਉਹ ਤਾਂ ਇੱਕ ਕਲੋਨੀਅਲ ਰੂਲ ਸੀ, ਉਹਨਾਂ ਦੀ ਹਕੂਮਤ ਸੀ, ਇਹ ਤਾਂ ਜਮਹੂਰੀਅਤ ਦੇ ਨਾਂ ਥੱਲੇ ਕਰ ਰਹੇ ਨੇ, ਡੈਮੋਕ੍ਰੇਸੀ ਦੇ ਨਾਂ ਥੱਲੇ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਕਿ ਸ਼ਹੀਦ ਉਦਮ ਸਿੰਘ ਉਸ ਧਰਤੀ ਦਾ ਪੁੱਤਰ, ਬਹਾਦਰ ਸਿੱਖ, ਬਹਾਦਰ ਪੰਜਾਬੀ ਬੇਸ਼ੱਕ, ਔਰ ਇਹ ਵੀ ਦੱਸਦਾ ਹੈ ਕਿ ਜੇ ਤੁਹਾਡੇ ਅੰਦਰ ਇੱਕ ਜਸਟਿਸ ਦੇ ਲਈ ਖਲੋਣ ਦੀ ਗੱਲ ਹੈ ਤੇ ਫਿਰ ਸਮਾਂ ਵੀ ਮੈਟਰ ਨਹੀਂ ਕਰਦਾ। ਤੁਹਾਡਾ ਡਿਸਪੋਜ਼ੈਸਡ ਹੋਣਾ ਵੀ, ਕਿ ਯਤੀਮ ਬੱਚਾ ਜਿਹਦੇ ਕੋਲ ਕੋਈ ਸਾਧਨ ਨਹੀਂ ਹੈ, ਅੰਮ੍ਰਿਤਸਰ ਦੇ ਵਿੱਚ ਯਤੀਮ ਖਾਨੇ 'ਚ ਪੜਿਆ, ਉਸਨੇ ਮਿਥ ਲਿਆ ਵੀ ਮੈਂ ਇਹਨੂੰ ਸਜ਼ਾ ਦੇਣੀ ਹੈ। ਕਿਵੇਂ ਉਹ ਅਮਰੀਕਾ ਰਾਹੀਂ ਇੰਗਲੈਂਡ ਪਹੁੰਚਿਆ, ਕਿਵੇਂ ਉਹਨੇ ਹਥਿਆਰ ਪ੍ਰੋਕਿਓਰ ਕੀਤਾ, ਕਿਵੇਂ ਉਹਦੇ ਤੱਕ ਪਹੁੰਚਿਆ, ਔਰ ਕਿਵੇਂ ਹੱਸਦੇ ਹੱਸਦੇ ਫਾਂਸੀ ਦੇ ਰੱਸੇ ਨੂੰ ਚੁੰਮਿਆ, ਔਰ ਆਜ਼ਾਦੀ ਕਿਸ ਕਦਰ ਡੀਅਰ ਸੀ। ਇਹ ਵੱਖਰੀ ਗੱਲ ਹੈ ਕਿ ਬਾਜ਼ੀ ਲੈ ਗਏ ਭਾਨੇ ਸ਼ਾਹ ਹੋਰੀ, ਅਸੀਂ ਧੌਣ ਭਰਾਉਣ ਦੇ ਯਾਰ ਹੀ ਰਹੇ। ਸਾਡੀ ਹਾਲਤ ਅੱਜ ਇਹ ਬਣੀ ਹੋਈ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੱਲੇ ਨੇ ਆਪਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ।
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। 220 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ। ਖੁੱਲੀ ਜੇਲ੍ਹ ਦੇ ਵਿੱਚ ਉਸੇ ਤਰ੍ਹਾਂ ਹੀ ਕਸ਼ਮੀਰੀਆਂ ਨੂੰ ਤਾੜਿਆ ਹੋਇਆ ਹੈ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਹੁਣ ਸਾਰਾ ਸੰਸਾਰ ਹੀ ਕਰੋਨਾ ਵਾਇਰਸ ਦੇ ਖੌਫ ਤੋਂ ਲੋਕਡਾਊਨ ਹੋਣ ਜਾ ਹੋ ਰਿਹਾ ਹੈ। ਸੋ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਵਿਚਾਰੇ ਕਸ਼ਮੀਰੀਆਂ ਨੂੰ ਉਹਨਾਂ ਨੂੰ ਬਿਨਾਂ ਦੱਸਿਆ ਹੀ ਉਹਨਾਂ ਤੇ ਕਰਫਿਊ ਲਗਾ ਦਿੱਤਾ ਗਿਆ। ਉਹਨਾਂ ਨਾਲ ਕੋਈ ਸ਼ੇਅਰ ਨਹੀਂ ਕੀਤਾ, ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ, ਕੋਈ ਵਾਰਨਿੰਗ ਨਹੀਂ ਦਿੱਤੀ ਉਹਨਾਂ ਨੂੰ। ਪਰ ਹੁਣ ਜਦੋਂ ਉਹਨਾਂ ਦੀਆਂ ਕਿਸੇ ਨੇ ਕੁਰਲਾਹਟ ਨਹੀਂ ਸੁਣੀ ਤਾਂ ਪ੍ਰਮਾਤਮਾ ਨੇ ਐਸੀ ਮਹਾਮਾਰੀ ਭੇਜੀ ਹੈ, ਕਰੋਨਾ ਵਾਇਰਸ ਭੇਜਿਆ ਹੈ ਕਿ ਸਾਰੇ ਲੋਕਾਂ ਨੂੰ ਭੜਥੂ ਪਾ ਦਿੱਤਾ ਹੈ। ਸਾਰੇ ਆਪਣੀਆਂ ਜਾਨਾਂ ਬਚਾਉਣ ਲਈ ਭੱਜ ਦੌੜ ਕਰ ਰਹੇ ਨੇ ਔਰ ਈਵਨ ਕਿ ਬੰਦਾ ਹੀ ਬੰਦੇ ਨੂੰ ਨਹੀਂ ਮਿਲ ਰਿਹਾ, ਉਹ ਤੋਂ ਦੂਰ ਭੱਜ ਰਿਹਾ ਕਿ ਕਿਧਰੇ ਇਹਨੂੰ ਤੇ ਨਹੀਂ ਕਰੋਨਾ ਵਾਇਰਸ ਮੈਨੂੰ ਨਾ ਹੋ ਜਾਏ। ਦੇਖੋ ਵਿਚਾਰੇ ਇਹਨਾਂ ਦੀ ਕਿੰਨੀ ਬਹਾਦਰੀ, ਮੈਂ ਕਹਾਂਗੀ ਇਹਨਾਂ ਦੀ ਬਹਾਦਰੀ ਨੂੰ ਦਾਤ ਦੇਵਾਂਗੀ ਕਿ ਜੋ ਕਸ਼ਮੀਰੀ ਨੇ ਵਿਚਾਰਿਆਂ ਨੇ ਕੁਛ ਨਹੀਂ ਬੋਲੇ। ਉਹ ਵਿਚਾਰੇ ਸਾਰੇ ਸੰਸਾਰ ਵੱਲ ਦੇਖ ਰਹੇ ਸਨ ਕਿ ਕੋਈ ਤਾਂ ਸਾਡੀ ਆਣ ਕੇ ਮਦਦ ਕਰੇ, ਕੋਈ ਤਾਂ ਸਾਡੇ ਲਈ ਹਾਂ ਦਾ ਨਾਰਾ ਮਾਰੇ, ਕੋਈ ਤਾਂ ਸਾਡੀ ਜਿਹੜੀ ਜੇਲ੍ਹ ਹੈ ਉਸ ਨੂੰ ਕੱਟੇ, ਕੋਈ ਨਾ ਕੋਈ ਸਾਡੀ ਮਦਦ ਕਰੇ। ਪਰ ਕੋਈ ਵੀ ਅੱਗੇ ਨਹੀਂ ਆਇਆ। ਪਰ ਪਰਮਾਤਮਾ ਨੇ ਇਹਨਾਂ ਕਸ਼ਮੀਰੀਆਂ ਦੀ ਜੋ ਦਰਦ ਸੀ ਉਹਨੂੰ ਮਹਿਸੂਸ ਕਰਕੇ ਇਹ ਕਰੋਨਾ ਵਾਇਰਸ, ਮੇਰੇ ਖਿਆਲ ਨਾਲ ਕਰੋਨਾ ਵਾਇਰਸ ਇਹ ਸਾਰੇ ਸੰਸਾਰ ਤੇ ਹੀ ਸੱਟਿਆ ਕਿ ਤੁਸੀਂ ਜਿੱਦਾਂ ਉਹ ਬੇਗੁਨਾਹ ਬੇਕਸੂਰ ਵਿਚਾਰੇ ਬੱਚੇ ਵੀ ਨੇ ਉਹਨਾਂ ਦੇ ਵਿੱਚ ਬਜ਼ੁਰਗ ਵੀ ਨੇ, ਉਹਨਾਂ ਦੇ ਵਿੱਚ ਜਵਾਨ ਵੀ ਨੇ, ਬੀਬੀਆਂ ਵੀ ਨੇ, ਸਾਰੇ ਨੇ ਜੋ ਮੇਰੇ ਖਿਆਲ ਵਿੱਚ ਉਹਨਾਂ ਨੂੰ ਵੀ ਕਈ ਤਰ੍ਹਾਂ ਦੇ ਵਿਚਾਰਿਆਂ ਨੂੰ ਬਿਮਾਰੀਆਂ ਲੱਗੀਆਂ ਹੋਣਗੀਆਂ, ਮਰੇ ਵੀ ਹੋਏ ਹੋਣਗੇ, ਸਾਨੂੰ ਉਹਨਾਂ ਬਾਰੇ ਕੋਈ ਖਬਰ ਨਹੀਂ ਹੈ। ਸੋ ਮੇਰੇ ਖਿਆਲ ਨਾਲ ਇਹ ਪ੍ਰਮਾਤਮਾ ਦੀ ਹੀ ਕੋਈ ਖੇਡ ਹੈ ਕਿ ਰੱਬ ਨੇ ਹੀ ਇਹ ਕਰੋਨਾ ਵਾਇਰਸ ਸਾਡੇ ਸਾਰਿਆਂ ਦੇ ਉੱਤੇ ਸੱਟਿਆ ਕਿ ਹਾਂ ਤੁਸੀਂ ਵੀ ਇਸੇ ਤਰ੍ਹਾਂ ਹੀ ਤੜਫੋ ਜਿੱਦਾਂ ਇਹ ਕਸ਼ਮੀਰੀ ਆਵਾਮ ਪਿਛਲੇ 7 ਮਹੀਨਿਆਂ ਤੋਂ ਤੜਫ ਰਹੀ ਹੈ। ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਇਸ ਤਰ੍ਹਾਂ ਇਸ ਮੁੱਦੇ ਤੇ ਸੋਚਦੇ ਹੋ। ਜੀ ਬਿਲਕੁਲ, ਕਿਉਂ ਨਹੀਂ ਡਾਕਟਰ ਸਾਹਿਬ। ਹਾਲਾਂਕਿ 2-3 ਕਾਲਾਂ ਡਿਫਰੈਂਟਲੀ ਅੱਜ ਹੀ ਰਾਜਾ ਰਜ਼ਾਕ ਜਿਹੜੇ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਰੂਏ ਰਵਾਨ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ ਔਰ ਉਸ ਤੋਂ ਪਹਿਲਾਂ ਵੀ 2 ਹੋਰ ਸੱਜਣ, ਕਿਉਂਕਿ ਉਸ ਤੋਂ ਪਹਿਲਾਂ 1-2 ਮੇਰੇ ਸਾਡੇ ਆਪਣੇ ਵੀਰਾਂ ਨੇ ਪੁੱਛਿਆ ਕਿ ਜੀ ਤੁਸੀਂ ਰੋਜ਼ਾਨਾ ਇੱਕ ਸੈੱਟ ਲਾਇਆ ਹੁੰਦਾ ਹੈ ਲਾਕਡਾਊਨ ਦੇ ਥੱਲੇ, ਵੀ ਇਹ ਲਾਕਡਾਊਨ ਕੀ ਹੈ ਕਿ ਵੀ ਹੋ ਗਿਆ ਹੁਣ ਉੱਥੇ ਇਹਨੂੰ ਖ਼ਤਮ ਕਰੋ ਇਸ ਨੂੰ, ਕਿ ਵੀ ਚੱਲ ਰਿਹਾ ਜੋ ਸਿਆਸੀ ਚੱਲੇਗੀ। ਮੈਂ ਕਿਹਾ ਨਹੀਂ, ਲਾਕਡਾਊਨ ਕੀ ਹੁੰਦਾ ਹੈ ਜੇ ਮੈਂ ਤੁਹਾਨੂੰ ਸਮਝਾਇਆ ਤਾਂ ਸ਼ਾਇਦ ਤੁਹਾਨੂੰ ਸਮਝ ਨਾ ਆਏ, ਕਿਉਂਕਿ ਅਸੀਂ ਇਸ ਸਿਚੁਏਸ਼ਨ ਨੂੰ ਸਮਝ ਹੀ ਨਹੀਂ ਸਕਦੇ ਜਦੋਂ ਤੱਕ ਅਸੀਂ ਉਸ ਚੋਂ
ਗੁਜ਼ਰਦੇ ਨਹੀਂ ਕਿ ਜਦੋਂ ਤੁਸੀਂ ਲੋਕਾਂ ਦੇ ਮੁੱਢਲੇ ਹੱਕ ਖੋਹ ਲੈਂਦੇ ਹੋ। ਇਬਾਦਤਗਾਹ ਤੱਕ ਜਾਣਾ ਵੀ ਪਾਬੰਦੀ ਹੈ, ਇੰਟਰਨੈਟ ਵੀ ਨਹੀਂ ਹੈ, ਘਰ ਦੇ ਬਾਹਰ ਪੁਲਿਸ ਖੜੀ ਹੈ, ਤੁਸੀਂ ਹਸਪਤਾਲ 'ਚ ਜਾਂਦੇ ਹੋ, ਹਸਪਤਾਲ ਦੇ ਵਿੱਚ ਵੀ ਕੋਈ ਜਿਹੜਾ ਇਕਵਿਪਮੈਂਟ ਫੰਕਸ਼ਨਲ ਨਹੀਂ ਹੈ ਕਿਉਂਕਿ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ, ਕੋਈ ਤੁਹਾਡੇ ਲਈ ਬਾਜ਼ਾਰ ਖੁੱਲ੍ਹੇ ਨਹੀਂ ਨੇ, ਤੇ ਤੁਸੀਂ ਇਹ ਇਮੈਜਿਨ ਕਰ ਰਹੇ ਹੋ ਕਿ ਵੀ ਤੁਹਾਡੀ ਕਿਸੇ ਚੀਜ਼ ਨੂੰ ਐਕਸੈਸ ਨਹੀਂ ਹੈ, ਤੁਸੀਂ ਤਾਂ ਸਟੋਨ ਏਜ ਦੇ ਵਿੱਚ ਚਲੇ ਗਏ, ਪੱਥਰਾਂ ਦੀ ਦੁਨੀਆ ਚਲੇ ਗਏ ਜਦੋਂ ਪੱਥਰ ਯੁੱਗ ਹੁੰਦਾ ਸੀ। ਬਿਲਕੁਲ। ਲੇਕਿਨ ਪਤਾ ਨਹੀਂ ਇਹ ਰੱਬ ਦਾ ਕੋਈ ਸਮਝਾਉਣ ਦਾ ਤਰੀਕਾ ਹੈ ਜਾਂ ਇਹਨੂੰ ਮੈਂ ਇਵੇਂ ਤਾਂ ਨਹੀਂ, ਕਿਉਂਕਿ ਉਹ ਤਾਂ ਰੱਬ ਹੀ ਜਾਣਦਾ ਕਿਵੇਂ, ਪਰ ਜਦ ਇਹ ਹੁਣ ਸਾਹਮਣੇ ਆ ਰਿਹਾ ਕਿ ਕੰਪਲੀਟ ਲੋਕਡਾਊਨ ਇਨ ਇਟਲੀ, ਕੰਪਲੀਟ ਲੋਕਡਾਊਨ ਇਨ ਅਮਰੀਕਨ ਸਟੇਟਸ ਇਧਰ ਨੂੰ ਹੋਣ ਨੂੰ ਜਾ ਰਿਹਾ ਹੈ, ਵਿਦਨ ਐਮਰਜੈਂਸੀ ਡਿਕਲੇਅਰ ਹੋਈ, ਔਰ ਕਿਵੇਂ 2-2 ਮੀਲ ਲੰਬੀਆਂ ਲਾਈਨਾਂ ਨੇ, ਇਹਨਾਂ ਨੂੰ ਤਾਂ ਫਿਰ ਮੌਕਾ ਹੈ ਸਾਨੂੰ ਇੱਥੇ, ਲੇਕਿਨ ਉੱਥੇ ਲੋਕਾਂ ਨੂੰ ਕੋਈ ਪਤਾ ਨਹੀਂ ਸੀ। 5 ਅਗਸਤ 2019 ਤੋਂ ਠੀਕ 2 ਦਿਨ ਪਹਿਲੇ ਫੌਜ ਆਈ ਔਰ ਇੱਕਦਮ ਜਿਹੜਾ ਉਹਨਾਂ ਨੂੰ ਘਰਾਂ ਦੇ ਅੰਦਰ ਹੀ ਲੋਕਾਂ ਨੂੰ ਤਾੜ ਦਿੱਤਾ ਹੈ। ਔਰ ਇਹ ਜਿਹੜੀਆਂ ਰਿਪੋਰਟਸ ਉਦੋਂ ਸੀ ਕਿ ਮੁਰਦੇ ਵੀ ਘਰਾਂ 'ਚ ਪਏ ਹੋਏ ਨੇ, ਉਹ ਮੁਸ਼ਕ ਮਾਰ ਰਹੇ ਨੇ, ਉਹਨਾਂ ਨੂੰ ਬੈਕਯਾਰਡ 'ਚੋਂ ਰੱਖ ਰਹੇ ਨੇ, ਕੋਈ ਉਹਨਾਂ ਦੇ ਖਾਣ ਪਾਣ ਦਾ ਪ੍ਰਬੰਧ ਨਹੀਂ ਹੈ। ਹੁਣ ਅਸੀਂ ਤਾਂ ਇੱਥੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਹੋਣ ਤੋਂ ਬਾਅਦ ਵੀ ਦੇਖ ਰਹੇ ਹਾਂ ਕਿ ਤੁਹਾਡੇ ਕੋਲ ਅਜੇ ਐਕਸੈਸ ਹੈ ਚੀਜ਼ਾਂ ਨੂੰ, ਅਜੇ ਇੱਥੇ ਕੋਈ ਇੰਟਰਨੈਟ ਬੰਦ ਨਹੀਂ ਹੋਇਆ। ਇਮੈਜਿਨ ਕਰੋ ਜੇ ਫੋਨ ਔਰ ਸਾਰਾ ਕੁਝ ਹੀ ਬੰਦ ਹੋ ਜਾਏ ਤੇ ਕੀ ਹਾਲਤ ਹੋਏਗੀ। ਸੋ ਮੈਂ ਸਮਝਦਾ ਵੀ ਕਈ ਵਾਰ ਇਹ ਜਦੋਂ ਅਸੀਂ ਇਨਸਾਨੀ ਪੀੜ ਦੀ ਗੱਲ ਕਰਦੇ ਹਾਂ, ਜ਼ਰੂਰੀ ਨਹੀਂ ਹੈ, ਔਰ ਇਹ ਵੀ ਹਰ ਇੱਕ ਰੂਹਾਨੀਅਤ 'ਚ ਯਕੀਨ ਰੱਖਣ ਵਾਲੇ ਜਿਹੜੇ ਮਜ਼ਹਬ ਨੇ ਉਹਨਾਂ ਦੀਆਂ ਆਪਣੀਆਂ ਇੰਟਰਪ੍ਰੀਟੇਸ਼ਨਸ ਹੁੰਦੀਆਂ ਨੇ, ਔਰ ਕਈ ਵਾਰ ਸਾਡੇ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਕਣਕ ਦੇ ਨਾਲ ਘੁਣ ਵੀ ਪਿਸ ਜਾਂਦਾ ਹੈ। ਬਿਲਕੁਲ। ਹੁਣ ਜ਼ਾਹਰ ਹੈ ਕਿ ਵੀ ਕੋਈ ਇਹ ਕਸੂਰ ਅਮਰੀਕਾ ਜਾਂ ਦੂਜਿਆਂ ਨੇ ਤਾਂ ਨਹੀਂ ਕੀਤਾ ਜਾਂ ਯੂਰਪ ਜਾਂ ਚੀਨ ਨੇ, ਲੇਕਿਨ ਕਈ ਵਾਰ ਇਹ ਇੱਕ ਸਬਕ ਵੀ ਹੁੰਦਾ ਹੈ ਕਿ ਜਦੋਂ ਅਸੀਂ ਇਨਸਾਨੀ ਰੇਸ ਦੇ ਲਈ ਜਸਟਿਸ ਦੀ ਗੱਲ ਕਰਦੇ ਹਾਂ, ਬਰਾਬਰੀ ਦੀ ਗੱਲ ਕਰਦੇ ਹਾਂ ਕਿ 80 ਲੱਖ ਲੋਕ 7 ਮਹੀਨੇ ਤੋਂ ਜਿਹੜੇ ਨੇ ਉਸ ਹਾਲਤ 'ਚ ਨੇ। ਠੀਕ ਹੈ, ਕੋਈ ਬਿਆਨ ਆਏ, ਕੋਈ ਮਤੇ ਹੋਏ, ਕੋਈ ਦੂਜੇ ਹੋਏ, ਲੇਕਿਨ ਉਹਨਾਂ ਨੂੰ ਉਹਦੇ 'ਚੋਂ ਔਰ ਡੈਮੋਕ੍ਰੇਸੀ ਦੇ ਨਾਂ ਥੱਲੇ ਉਹ ਜਿਹਾ ਕੁਛ ਕਰਨਾ। ਸੋ ਹੁਣ ਜਿੱਥੇ ਇਹ ਕਰੋਨਾ ਵਾਇਰਸ ਦੇ ਖੌਫ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੂੰ ਪਿੱਛੇ ਸੁੱਟ ਦਿੱਤਾ ਹੈ, ਉੱਥੇ ਜ਼ਾਹਰ ਹੈ ਕਿ ਭਾਰਤ ਦੀ ਹਕੂਮਤ ਜਿਹੜੀ ਕਿ ਬੜੀ ਚਲਾਕ ਨੀਤੀ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਖਾਸ ਤੌਰ ਤੇ ਕਸ਼ਮੀਰ ਵਾਦੀ ਨੂੰ ਇਹ ਦੱਸਣ ਦੇ ਲਈ ਦੁਨੀਆ ਨੂੰ ਕਿ ਜੀ ਹਰ ਚੀਜ਼ ਨਾਰਮਲ ਹੈ, ਜਿਵੇਂ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਆਪਣੇ ਸਿਆਸੀ ਇੱਕ ਧਿਰ ਬਣਾਉਣ ਦਾ ਯਤਨ ਹੈ ਸਾਰੀਆਂ ਧਿਰਾਂ ਨੂੰ ਇਕੱਠੇ ਕਰਕੇ। ਹੁਣ ਅੱਜ ਜਿਹੜੀ ਇੱਕ ਖਬਰ ਜਿਸ ਨੂੰ ਪੋਜ਼ਿਟਿਵਲੀ ਲਿਆ ਜਾ ਰਿਹਾ, ਪਰ ਮੈਂ ਸਮਝਦਾ ਵੀ ਇਹ ਵੀ ਕਿਤੇ ਨਾ ਕਿਤੇ ਕੋਈ ਕੰਪਰੋਮਾਈਜ਼ ਲਾਈਨ ਹੀ ਹੋਏਗੀ। ਫਾਰੂਕ ਅਬਦੁੱਲਾ ਜਿਨ੍ਹਾਂ ਨੂੰ ਲਗਭਗ 7 ਮਹੀਨੇ ਦੀ ਡਿਟੈਂਸ਼ਨ ਤੋਂ ਬਾਅਦ ਜੇਲ੍ਹ ਤੋਂ ਰਿਹਾ ਕੀਤਾ ਗਿਆ, ਔਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਕੀ ਹੈ ਤਾਂ ਉਹਨਾਂ ਨੇ ਕਿਹਾ ਜੀ ਮੈਂ ਕੋਈ ਸਿਆਸੀ ਬਿਆਨ ਨਹੀਂ ਦੇਣਾ, ਪਰ ਮੇਰੀ ਮੰਗ ਇਹ ਹੈ ਕਿ ਦੂਸਰਿਆਂ ਨੂੰ ਵੀ, ਉਮਰ ਅਬਦੁੱਲਾ ਨੂੰ, ਮਹਿਬੂਬਾ ਮੁਫਤੀ, ਬਾਕੀਆਂ ਨੂੰ ਵੀ ਬਾਹਰ ਛੱਡਿਆ ਜਾਏ। ਉਸ ਤੋਂ ਬਾਅਦ ਮੈਂ ਗੱਲ ਹੁਣੇ ਮੈਂਬਰ ਪਾਰਲੀਮੈਂਟ ਹੈ ਸਿਟਿੰਗ ਕਿ ਵੀ ਸਿਆਸੀ ਗੱਲ ਨਹੀਂ ਕਰਨੀ, ਤੁਹਾਨੂੰ ਅੰਦਰ ਉਹਨਾਂ ਨੇ ਇਸ ਲਈ ਦਿੱਤਾ ਹੈ ਵੀ ਤੁਸੀਂ ਅੰਦਰ ਜਾ ਕੇ ਕੋਈ ਚਿਲਾ ਕੱਟਣਾ, ਸਿਆਸੀ ਰੀਜ਼ਨ ਕਰਕੇ ਤੁਹਾਡੇ ਲੋਕਾਂ ਦੀਆਂ ਮੁੱਢਲੀਆਂ ਆਜ਼ਾਦੀਆਂ ਖੋਹੀਆਂ। ਸੋ ਇਹਦੇ ਤੋਂ ਮੈਨੂੰ ਇਹ ਕਹਿਣਾ ਹੀ ਉਹਨਾਂ ਦਾ ਸੀ, ਹਾਲਾਂ ਉਹਨਾਂ ਨੇ ਮੀਡੀਆ ਦਾ ਸ਼ੁਕਰੀਆ ਅਦਾ ਕੀਤਾ ਹੈ ਕਿ ਜੀ ਤੁਸੀਂ ਬਹੁਤ ਸਾਥ ਦਿੱਤਾ ਹੈ, ਤੁਸੀਂ ਪੀੜ ਦੱਸੀ, ਦੂਜਾ, ਪਰ ਇਹ ਲਫ਼ਜ਼ ਜਿਹੜੇ ਨੇ ਮੈਨੂੰ ਕਿ ਭਾਈ ਉਹਨਾਂ ਦਾ ਇਹ ਕਹਿਣਾ ਕਿ ਜੀ ਮੈਂ ਕੋਈ ਸਿਆਸੀ ਬਿਆਨ ਨਹੀਂ ਦੇਣਾ ਜਦੋਂ ਤੱਕ ਬਾਕੀਆਂ ਨੂੰ ਨਹੀਂ ਛੱਡਿਆ ਜਾਂਦਾ, ਇਹ ਮੈਨੂੰ ਲੱਗਦਾ ਵੀ ਜਿਹੜੀ ਉਹਨਾਂ ਨੇ ਇੱਕ ਸਿਆਸੀ ਧਿਰ ਫਲੋਟ ਕਰਕੇ ਵਿੱਚ ਛੱਡੀ ਔਰ ਉਹਦੇ 'ਚ ਨੈਸ਼ਨਲ ਕਾਨਫਰੰਸ ਔਰ ਕਾਂਗਰਸ ਔਰ PDP ਦੇ ਵੀ ਬੰਦੇ ਜਿਹੜੇ ਨੇ ਉਹਨਾਂ ਨੇ ਜੁਆਇਨ ਕਰਨਾ ਸ਼ੁਰੂ ਕਰ ਦਿੱਤਾ ਸੀ, ਉਹਨਾਂ ਨੇ ਉਹਨੂੰ ਐਜ਼ ਏ ਥ੍ਰੈਟ ਇਸਤੇਮਾਲ ਕੀਤਾ ਹੈ ਫਾਰੂਕ ਅਬਦੁੱਲਾ ਦੇ ਨੂੰ ਦੱਸਣ ਦੇ ਲਈ ਕਿ ਵੀ ਜੇ ਤੁਸੀਂ ਬਿਲਕੁਲ ਮਾਈਨਸ ਹੋ ਜਾਓਗੇ। ਸੋ ਮੈਨੂੰ ਨਹੀਂ ਪਤਾ ਕਿ ਵੀ ਕੱਲ੍ਹ ਨੂੰ ਕੀ ਇਹ ਕਰਨਗੇ, ਪਰ ਜੋ ਇਹਨਾਂ ਦਾ ਟਰੈਕ ਰੈਕਰਡ ਹੈ 3 ਜਨਰੇਸ਼ਨਾਂ ਦਾ, ਫਾਰੂਕ ਅਬਦੁੱਲਾ ਦਾ ਆਪਣਾ ਵੀ, ਫਾਰੂਕ ਅਬਦੁੱਲਾ ਦਾ ਪਿਓ ਸ਼ੇਖ ਅਬਦੁੱਲਾ ਜਿਹਨੇ ਕਸ਼ਮੀਰ ਸਰੈਂਡਰ ਕੀਤਾ ਸੀ, ਔਰ ਇਹਨਾਂ ਦਾ ਲੜਕਾ ਉਮਰ ਅਬਦੁੱਲਾ, ਇਹ ਤਾਂ ਪਾਵਰ ਨੂੰ ਚੰਬੜੇ ਹੋਏ ਲੋਕ ਨੇ। ਸੋ ਮੈਂ ਇਹ ਸਮਝਦਾ ਵੀ ਜਿਹੜੀ ਮੰਗ ਦਲ ਖਾਲਸਾ ਨੇ 2 ਦਿਨ ਪਹਿਲਾਂ ਕੀਤੀ ਸੀ ਪੂਰਾ ਪ੍ਰੋਟੈਸਟ ਕਰਕੇ ਕਿ ਭਾਈ ਤੁਸੀਂ, ਔਰ ਜਿਹੜੀਆਂ ਸਿਲੈਕਟਿਵ ਕੁਝ ਪਾਰਟੀਆਂ ਦੀ ਮੰਗ ਸੀ ਕਿ ਜੀ ਇਹਨਾਂ ਨੂੰ ਛੱਡਿਆ ਜਾਏ,
ਕਿ ਵੀ ਹਜ਼ਾਰਾਂ ਦੂਸਰੇ ਜਿਹੜੇ ਨੇ ਫਰੀडम ਲਵਿੰਗ ਲੋਕ ਵੀ ਅੰਦਰ ਨੇ, ਉਹਨਾਂ 'ਚ ਸੈਯਦ ਅਲੀ ਸ਼ਾਹ ਗਿਲਾਨੀ ਵੀ ਹੈ, ਮੀਰਵਾਇਜ਼ ਉਮਰ ਫਾਰੂਕ ਵੀ ਹੈ, ਉਹਨਾਂ ਸਾਰਿਆਂ ਨੂੰ ਤੁਸੀਂ ਕਿਉਂ ਨਹੀਂ ਛੱਡਦੇ? ਸੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ, ਕਿਉਂਕਿ ਇਹ ਜਿਹੜੇ ਬਹੁਤ ਪਾਵਰ ਦੇ ਨੇੜੇ ਜਾਂ ਆਰਾਮ ਪ੍ਰਸਤੀ 'ਚ ਰਹਿਣ ਵਾਲੇ ਇਹ ਆਸ਼ ਕਿਸਮ ਦੇ ਲੋਕ ਬਣ ਜਾਂਦੇ ਨੇ, ਇਹ ਜਿਹੜਾ ਇਹ ਜਫਰ ਨਹੀਂ ਜਾਲ ਸਕਦੇ ਜਾਂ ਡਿਫਿਕਲਟੀਜ਼ ਨੂੰ ਫੇਸ ਨਹੀਂ ਕਰ ਸਕਦੇ। ਖਲੋਣ ਵਾਲੇ, ਆਜ਼ਾਦੀ ਲਈ ਮਰਨ ਮਿਟਣ ਵਾਲੇ, ਜੇਲ੍ਹਾਂ ਕੱਟਣ ਵਾਲੇ ਹੋਰ ਹੁੰਦੇ ਨੇ। ਔਰ ਮੈਨੂੰ ਇਹ ਲੱਗਦਾ, ਹਾਲਾਂਕਿ ਬਹੁਤ ਕੁਛ ਹਲਕਿਆਂ 'ਚ ਖੁਸ਼ੀ ਦਾ ਇਜ਼ਹਾਰ ਕੀਤਾ ਜਾ ਰਿਹਾ ਕਿ ਜੀ ਇਹ ਹੁਣ ਆਵਾਜ਼ ਬਣਨਗੇ, ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਇਹ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ ਔਰ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਏਗਾ ਕੀ ਹੈ, ਕਿਉਂਕਿ ਉਹਨਾਂ ਦਾ ਜ਼ੋਰ ਏਜੰਸੀਆਂ ਦਾ ਸਭ ਤੋਂ ਜ਼ਿਆਦਾ ਸਾਊਥ ਕਸ਼ਮੀਰ, ਜਿਹਦੇ 'ਚ 4-5 ਜ਼ਿਲ੍ਹੇ ਨੇ। ਔਰ ਇਹ ਵੀ ਖਬਰ ਹੈ ਕਿ ਸੀ ਚੇਂਜ ਇਨ ਸਾਊਥ ਕਸ਼ਮੀਰ ਪੋਸਟ ਆਰਟੀਕਲ 370, ਲੈਸ ਪੀਪਲ ਟਰਨ ਅਪ ਐਟ ਮਿਲੀਟੈਂਟ ਫਿਊਨਰਲਸ, ਨੋ ਮੇਜਰ ਗਨ ਫਾਇਰ, ਨੋ ਸਟੋਨ ਥਰੋਇੰਗ। ਉਹਨਾਂ ਨੇ ਕਿਹਾ ਜੀ ਹੁਣ ਜਿਹੜੇ ਮਾਰੇ ਨੇ, ਪਰਸੋਂ ਵੀ 2 ਨੌਜਵਾਨ ਮਾਰੇ ਨੇ, ਉਹਨਾਂ ਦੇ ਫਿਊਨਰਲਸ ਦੇ ਉੱਤੇ ਉਨੇ ਲੋਕ ਨਹੀਂ ਆਉਂਦੇ ਜਿੰਨੇ ਪਹਿਲਾਂ ਆਉਂਦੇ ਸੀ, ਨਾਰੇ ਵੀ ਨਹੀਂ ਲਾਉਂਦੇ, ਪੱਥਰ ਵੀ ਨਹੀਂ ਮਾਰਦੇ। ਹਾਲਾਂਕਿ ਨਾਲ ਦੀ ਨਾਲ ਇਹ ਵੀ ਕਹਿ ਰਹੇ ਨੇ ਕਿ ਲੋਕਾਂ 'ਚ ਇੱਕ ਖਾਮੋਸ਼ੀ ਹੈ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਕਿਵੇਂ ਹੈ। ਮੈਂ ਸਮਝਦਾ ਵੀ ਇਹ ਜਿਹੜੀ ਸਾਰੀ ਖੇਡ ਹੈ ਫਾਰੂਕ ਅਬਦੁੱਲਾ ਦੀ, ਜਾਂ ਜਿਹੜਾ ਉਹ ਬੁਖਾਰੀ ਜਿਹਨੂੰ ਛੱਡਿਆ 2 ਦਿਨ ਪਹਿਲੇ ਪੋਲੀਟੀਕਲ ਪਾਰਟੀ ਬਣਾਉਣ ਲਈ, ਇਹ ਸਾਰੇ ਕਿਤੇ ਨਾ ਕਿਤੇ ਇਹਨਾਂ ਨੇ ਪੋਜੀਸ਼ਨ ਕੰਪਰੋਮਾਈਜ਼ ਕੀਤੀ ਹੈ। ਔਰ ਅਸੀਂ ਸਮਝਦੇ ਹਾਂ ਵੀ ਇੰਨੀ ਕੁਰਬਾਨੀ ਤੋਂ ਬਾਅਦ ਹੁਣ ਭਾਰਤੀ ਸਿਸਟਮ ਦੇ ਨਾਲ ਲਾਗਾ ਦੇਗਾ ਰੱਖਣ ਵਾਲਾ ਜਾਂ ਉਹਨਾਂ ਦੇ ਸਿਸਟਮ 'ਚ ਜਾ ਕੇ ਪੋਲੀਟੀਕਲ ਪ੍ਰੋਸੈਸ 'ਚ ਜਿਹੜਾ ਸ਼ਾਮਲ ਹੋਣ ਦਾ ਕੋਈ ਵੀ ਜਿਹੜਾ ਉਹ ਇਸ ਕਿਸਮ ਦਾ ਕੰਮ ਕਰਨ ਵਾਲਾ, ਉਹਨੂੰ ਟ੍ਰੇਟਰ ਦੀ ਕੈਟਾਗਰੀ 'ਚ ਹੀ ਰੱਖਿਆ ਜਾਏ, ਗੱਦਾਰ ਦੀ ਸ਼੍ਰੇਣੀ 'ਚ ਰੱਖਿਆ ਜਾਏ। ਅਦਰਵਾਈਜ਼ ਲੋਕ ਫਿਰ ਪਛਤਾਉਣਗੇ। ਔਰ ਮੈਨੂੰ ਨਹੀਂ ਲੱਗਦਾ ਵੀ ਇਹਨਾਂ 'ਤੇ ਲੋਕ ਇਤਬਾਰ ਕਰਦੇ ਨੇ, ਪਰ ਇਹ ਕਿਸੇ ਨਾ ਕਿਸੇ ਨਵੇਂ ਰੂਪ ਦੇ ਵਿੱਚ ਜਿਨ੍ਹਾਂ ਨੂੰ ਇੱਕ ਵਾਰ ਤਾਕਤ ਦਾ ਸਵਾਦ ਪੈ ਜਾਂਦਾ ਹੈ, ਪਾਵਰ ਦਾ ਜਿਹੜਾ ਜਿਨ੍ਹਾਂ ਨੇ ਉਹ ਹੂਟਾ ਲਿਆ ਹੁੰਦਾ, ਉਹ ਫਿਰ ਉਸ ਤੋਂ ਬਿਨਾਂ ਰਹਿ ਨਹੀਂ ਸਕਦੇ। ਸੋ ਮੈਨੂੰ ਲੱਗਦਾ ਵੀ ਇਹ ਸੈਟਅਪ ਹੈ, ਇਸ ਤੋਂ ਬਿਯੋਂਡ ਕੁਛ ਨਹੀਂ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੁਹੇਲ ਜ਼ਮਾਨ ਜੀ ਸਾਨੂੰ ਲਿਖਦੇ ਹਨ, ਡਾਕਟਰ ਸਾਹਿਬ ਤੇ ਨੀਲਮ ਭੈਣ ਜੀ ਅਸਲਾਮ ਵਾਲੇਕਮ ਤੇ ਸਤਿ ਸ਼੍ਰੀ ਅਕਾਲ। ਸੋ ਆਸਿਮ ਦੁੱਗਲ ਜੀ ਲਿਖਦੇ ਨੇ, ਇੰਡੀਆ ਇਜ਼ ਨਾਟ ਮੋਰ, ਆਈ ਮੀਨ ਖਾਲਿਸਤਾਨ ਇੰਡੀਪੈਂਡੈਂਸ। ਐਂਡ ਸੁਰਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ। ਔਰ ਕਹਿੰਦੇ ਨੇ ਕਿ ਗੁਰੂ ਕਿਰਪਾ ਕਰਨ ਸਾਰਿਆਂ ਤੇ ਮੇਰੇ ਪਿਆ ਹੱਥ ਰੱਖਣ, ਆਪਣੇ ਭਾਣੇ ਵਿੱਚ ਰੱਖਣਾ ਵਾਹਿਗੁਰੂ ਜੀ, ਉਹਨਾਂ ਨੇ ਲਿਖਿਆ। ਸਾਜਿਦ ਹੁਸੈਨ ਜੀ ਲਿਖਦੇ ਨੇ, ਵੀ ਆਲਵੇਜ਼ ਲਰਨ ਫਰੋਮ ਯਰ ਪ੍ਰੋਗਰਾਮ। ਆਸਿਫ ਦੁੱਗਲ ਜੀ ਫਿਰ ਲਿਖते हैं, डॉक्टर साहब you called 6 new year, please don't call 6 calendar, it's Punjabi calendar. I am Punjabi Muslim, then you called 6 calendar, we feel not good. ਦੇਖੋ ਮੇਰਾ ਖਿਆਲ ਹੈ ਤੁਹਾਨੂੰ ਸ਼ਾਇਦ ਇਸ ਗੱਲ ਦੀ ਤੁਸੀਂ ਇਹਨੂੰ ਡਿਫਰੈਂਟਲੀ ਦੇਖਿਆ, ਕਿਉਂਕਿ ਇਹ ਇੱਕ ਆਫੀਸ਼ੀਅਲੀ ਆਫ ਕੋਰਸ ਇਹ ਮਹੀਨੇ ਪੰਜਾਬ ਦੇ ਵਿੱਚ ਮਹੀਨਿਆਂ ਦੇ ਨਾਂ, ਲੇਕਿਨ ਜਿਹੜੀ ਕੈਲਕੂਲੇਸ਼ਨ ਹੈ ਉਹ ਨਹੀਂ ਸੀ ਪ੍ਰੋਪਰ। ਦੂਸਰਾ, ਨਾ ਤਾਂ ਤੁਹਾਡੇ ਵਾਲੇ ਪੰਜਾਬ ਨੇ ਨਾ ਸਾਡੇ ਵਾਲੇ ਪੰਜਾਬ ਨੇ ਇਸ ਕੈਲੰਡਰ ਨੂੰ ਕਦੇ ਰੈਕਗਨਾਈਜ਼ ਕੀਤਾ ਹੋਇਆ। ਸੋ ਕਿਉਂਕਿ ਨਾਨਕਸ਼ਾਹੀ ਕੈਲੰਡਰ ਦਾ ਮਤਲਬ ਗੁਰੂ ਨਾਨਕ ਸਾਹਿਬ ਦੀ ਇੱਕ ਉਹਨਾਂ ਦੇ ਬਰਥ ਈਅਰ ਦੇ ਨਾਲ ਜੋੜ ਕੇ, ਔਰ ਇਹ 12 ਮਹੀਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਵੇਂ ਹੀ ਦਰਜ ਨੇ। ਬਾਕੀ ਕੈਲਕੂਲੇਸ਼ਨ ਜਿਹੜੀ ਆ ਉਹ ਕੈਲੰਡਰਸ ਦੇ ਮੁਤਾਬਕ ਹੀ, ਇਸ ਲਈ ਦਾ ਨਾਂ ਹੀ ਨਾਨਕਸ਼ਾਹੀ ਕੈਲੰਡਰ ਹੈ। ਲੇਕਿਨ ਜੇ ਕਦੇ ਕੋਈ ਐਸਾ ਮੌਕਾ ਬਣਦਾ ਹੈ ਕਿ ਇਸ ਦੀ ਰੈਕਗਨੀਸ਼ਨ ਸਾਰੇ ਪਾਸੇ ਹੁੰਦੀ ਹੈ, ਉਹ ਇੱਕ ਸਾਡੇ ਲਈ ਫਖਰ ਔਰ ਮਾਣ ਵਾਲੀ ਗੱਲ ਹੋਏਗੀ। ਪਰ ਇਹ ਇਵੇਂ ਹੀ ਹੈ ਜਿਵੇਂ ਇਸਲਾਮਿਕ ਕੈਲੰਡਰ ਹਿਜਰੀ ਕੈਲੰਡਰ ਹੈ, ਜਾਂ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਹੈ, ਜਾਂ ਚਾਈਨੀਜ਼ ਦਾ ਆਪਣਾ ਉਹ ਤਾਂ ਕਲਚਰ ਦੇ ਨਾਂ ਥੱਲੇ ਹੁੰਦਾ ਹੈ, ਔਰ ਐਨੀਮਲ ਦੇ ਨਾਲ ਉਹਨਾਂ ਦੀ ਪਛਾਣ ਹੁੰਦੀ ਹੈ। ਸੋ ਇਹਦੇ ਨਾਲ ਇਹ ਨਹੀਂ ਹੈ ਕਿ ਵੀ ਇਹ ਅਸੀਂ ਕਿਸੇ ਚੀਜ਼ ਦਾ ਕਬਜ਼ਾ ਕਰ ਲਿਆ, ਕਿਉਂਕਿ ਇਹ ਤਾਂ ਪਹਿਲਾਂ ਹੀ ਕਿਸੇ ਦੀ ਰੈਕਗਨੀਸ਼ਨ 'ਚ ਨਹੀਂ ਸੀ। ਇਹ ਰਾਦਰ ਇਹਨਾਂ ਮਹੀਨਿਆਂ ਨੂੰ, ਜਿਹੜੇ ਮਹੀਨਿਆਂ ਦੇ ਨਾਂ 2 ਜਨਰੇਸ਼ਨਾਂ ਪਹਿਲਾਂ ਤੱਕ ਸਾਡੇ ਬਜ਼ੁਰਗ ਜਾਂ ਤੁਹਾਡੇ ਬਜ਼ੁਰਗ ਰਿਪੀਟ ਕਰਦੇ ਸੀ, ਹੁਣ ਖਤਮ ਹੋ ਗਏ ਨੇ, ਕਿਉਂਕਿ ਗੁਰਬਾਣੀ ਦੇ ਵਿੱਚ ਇਹਨਾਂ ਮਹੀਨਿਆਂ ਦੇ ਨਾਲ 12 ਮਹੀਨੇ ਜਿਹੜੇ ਨੇ ਉਹ ਆਇਡੈਂਟੀਫਾਈ ਕੀਤੇ ਹੋਏ ਨੇ, ਔਰ ਇਹ ਇਸ ਤਰੀਕੇ ਦੇ ਨਾਲ ਇਸ ਦੀ ਰੈਕਗਨੀਸ਼ਨ। ਜੀ ਬਲਵਿੰਦਰ ਸਿੰਘ ਲਿਖਦੇ ਨੇ ਕਿ ਖਾਲਸਾ ਜੀ ਅਤੇ ਭੈਣ ਜੀ, ਤੁਹਾਨੂੰ ਚੇਤ ਮਹੀਨੇ ਦੀ ਸੰਗਰਾਂਦ ਦੀਆਂ ਲੱਖ ਲੱਖ ਵਧਾਈਆਂ। ਪ੍ਰਮਾਤਮਾ ਤੁਹਾਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ। ਥੈਂਕ ਯੂ ਸੋ ਮਚ। ਦੇਖੋ ਬਲਵਿੰਦਰ ਸਿੰਘ ਜੀ, ਰਾਦਰ ਇਸ ਨੂੰ ਸਾਨੂੰ ਸੰਗਰਾਂਦ ਦੇ ਨਾਲ ਵੀ ਜੋੜ ਕੇ ਨਹੀਂ ਦੇਖਣਾ ਚਾਹੀਦਾ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਬ੍ਰਾਹਮਣਿਕਲ ਇੰਪੈਕਟ ਸੀ ਜਿਹਦੇ ਥੱਲੇ ਉਹਨਾਂ ਨੇ ਇਸ ਨੂੰ ਐਨਕਰੇਜ ਕੀਤਾ।
ਇਹਨੂੰ ਇਹ ਖਾਲਸਾ ਜਿਹੜਾ ਸਾਡੀ ਵੱਖਰੀ ਹੋਣ ਦਾ ਪ੍ਰਤੀਕ ਕੈਲੰਡਰ ਹੈ ਔਰ ਇਸ ਨੂੰ ਅਸੀਂ ਉਵੇਂ ਹੀ 12 ਮਹੀਨਿਆਂ 'ਚ ਕਿਉਂਕਿ ਸੰਗਰਾਂਦ ਨਾਲ ਫਿਰ ਸ਼ੁਭ ਹੋਣਾ ਜੁੜਿਆ ਜਾਂਦਾ ਹੈ ਔਰ ਵੈਸੇ ਕੋਈ ਵੀ ਦਿਨ ਜਾਂ ਕੋਈ ਵੀ ਮਹੀਨਾ ਸ਼ੁਭ ਜਾਂ ਅਸ਼ੁਭ ਨਹੀਂ ਹੁੰਦਾ ਪਰ ਫਿਰ ਵੀ ਤੁਹਾਨੂੰ ਵੀ ਜਿਹੜਾ ਹੈ ਇਸ ਨਵੇਂ ਵਰੇ 552 ਦੀ ਬਹੁਤ ਮੁਬਾਰਕ। ਪੰਜਾਬੀ ਟਾਈਗਰ ਬਲੌਗਰ ਲਿਖਦੇ ਨੇ, ਉਹਨਾਂ ਨੇ ਮੇਰੇ ਖਿਆਲ ਸਾਰੇ ਆਪਣੇ ਜਿਹੜੇ ਦੇਸੀ ਮਹੀਨੇ ਨੇ ਉਹਨਾਂ ਬਾਰੇ ਲਿਖਿਆ। ਫਿਰ ਸਾਜਿਦ ਉਹਨਾਂ ਨੇ ਪੂਰੇ ਨਾਂ ਦਿੱਤੇ ਨੇ, ਬਹੁਤ ਸ਼ੁਕਰੀਆ ਪੰਜਾਬੀ ਟਾਈਗਰ ਜੀ। ਸਾਜਿਦ ਹੁਸੈਨ ਜੀ ਲਿਖਦੇ ਨੇ, ਡਾਕਟਰ ਸਾਹਿਬ what you think because of coronavirus Indian government can close the corridor because they are looking for excuse to close the corridor। ਸਾਜਿਦ ਹੁਸੈਨ ਜੀ ਤੁਸੀਂ ਬਿਲਕੁਲ ਠੀਕ ਕਿਹਾ। ਮੈਂ ਜਦੋਂ ਖਬਰਾਂ ਦੇਖਦਾ ਮੇਰਾ ਇਹ ਦੇਖਣਾ ਹੁੰਦਾ ਕਿ ਵੀ ਹੁਣ ਉਹਨਾਂ ਨੇ ਆਹ ਵੀ ਕਰ ਦਿੱਤਾ ਉਹ ਵੀ ਕਰ ਦਿੱਤਾ, ਕਦੋਂ ਇਹ ਕਹਿੰਦੇ ਨੇ ਕਿ ਕਰਤਾਰਪੁਰ ਕੋਰੀਡੋਰ ਵੀ, ਪਰ ਕਿਉਂਕਿ ਅਜੇ ਤੱਕ ਜਿਹੜੇ ਪ੍ਰਮੁੱਖ ਗੁਰਦੁਆਰੇ ਪੰਜਾਬ ਦੇ ਨੇ ਜਿਨ੍ਹਾਂ ਦੇ ਵਿੱਚ ਦਰਬਾਰ ਸਾਹਿਬ ਖਾਸ ਤੌਰ 'ਤੇ ਹੈ ਉਸ ਬਾਰੇ ਕੋਈ ਫੈਸਲਾ ਨਹੀਂ ਲਿਆ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਨੇ। ਔਰ ਆਲਰੇਡੀ ਪਿਛਲੇ ਹਫ਼ਤੇ ਅਨੰਦਪੁਰ ਸਾਹਿਬ 'ਚ 2 ਮਿਲੀਅਨ ਸਿੱਖ ਇਕੱਠੇ ਹੋਏ ਨੇ, ਸੋ ਆਪਣੇ ਤੌਰ 'ਤੇ ਸ਼ਾਇਦ ਉਹ ਨਾ ਕਰਨ, ਪਰ ਇਹਦੀ ਕੁਆਇਟ ਪੋਸੀਬਿਲਿਟੀ ਹੈ ਕਿ ਇਸ ਨੂੰ ਉਹ ਕਰਨ ਦੀ ਸਮਰੱਥਾ ਜ਼ਰੂਰ ਰੱਖਦੇ ਨੇ ਔਰ ਇਹ ਕਰ ਵੀ ਸਕਦੇ ਨੇ। ਜੀ ਬਿਲਕੁਲ ਡਾਕਟਰ ਸਾਹਿਬ, ਸਾਡੇ ਕੋਲ ਅੱਗੇ ਮੈਸੇਜ ਹੈ ਦਵਿੰਦਰ ਗਿੱਲ ਜੀ ਸਾਨੂੰ ਹੈਪੀ ਨਿਊ ਈਅਰ ਕਹਿੰਦੇ ਨੇ, ਫਿਰ ਤੁਹਾਨੂੰ ਵੀ ਕਹਿੰਦੇ ਡਾਕਟਰ ਸਾਹਿਬ। ਬਹੁਤ ਸ਼ੁਕਰੀਆ। ਐਂਡ ਇਕਰਮ ਉੱਲਾ ਭੱਟੀ ਜੀ ਲਿਖਦੇ ਨੇ, ਡਾਕਟਰ ਸਾਹਿਬ ਮੇ ਯੂ ਲਿਵ ਲੌਂਗ, ਇਟਸ ਆਲਵੇਜ਼ ਵਰਥ ਲਿਸਨਿੰਗ ਯੂਰ ਐਨਾਲਿਸਿਸ, ਥੈਂਕਸ ਫॉर ਐਜੂਕੇਟਿੰਗ ਅਸ, ਗॉड ਬਲੈਸ ਯੂ, ਖਾਲਸਾ ਜ਼ਿੰਦਾਬਾਦ। ਇਕਰਮ ਉੱਲਾ ਭੱਟੀ ਜੀ ਬਹੁਤ ਸ਼ੁਕਰੀਆ ਤੁਹਾਡੇ ਹੌਸਲਾ ਵਧਾਓ ਸ਼ਬਦਾਂ ਦਾ। ਜਿਹਾਦ ਮਹਿਮੂਦ ਜੀ ਆਪਣਾ ਪਿਆਰ ਭੇਜਦੇ ਨੇ ਔਰ ਫਿਰ ਸਾਨੂੰ ਮੁਹੰਮਦ ਚੌਧਰੀ ਜੀ ਲਿਖਦੇ ਨੇ, ਡਾਕਟਰ ਸਾਹਿਬ ਐਂਡ ਸਿਸਟਰ ਨੀਲਮ, ਆਈ ਲਵ ਆਲ ऑफ यू डॉक्टर इंशाल्लाह बनकर रहेगा खालिस्तान, एंड डॉक्टर साहब अल्लाह गिव यू लॉन्ग लाइफ एंड हेल्थ हम आप और सिस्टर के लिए दुआ करते हैं। ਮੁਹੰਮਦ ਚੌਧਰੀ ਜੀ ਬਹੁਤ ਸ਼ੁਕਰੀਆ। ਰੱਬ ਤੁਹਾਨੂੰ ਵੀ ਚੜ੍ਹਦੀ ਕਲਾ ਦੇ, ਹਿੰਮਤ ਦੇ, ਹੌਸਲਾ ਦੇ और अपनी इबादत अपना प्यार। कासिर नईम लिखते हैं, आई लाइक यू डॉक्टर साहब, एंड फौजिया राजपूत कहते हैं कि नीलम कौर, आई एग्री विद यू, अल्लाह इज पनिश्ड एवरी कम्युनिटी टू फील द पेन ऑफ लॉकडाउन इन कश्मीर। ਤੁਹਾਡੀ ਵੋਟ ਤਾਂ ਆ ਗਈ ਫੌਜੀਆ ਰਾਜਪੂਤ ਜੀ, ਬਹੁਤ ਸ਼ੁਕਰੀਆ। ਅਸੀਂ ਸਮਝਦੇ ਹਾਂ ਵੀ ਇਹ ਰੱਬ ਦੀ ਯਾਦ ਦਹਾਨੀ ਵੀ ਹੁੰਦੀ ਹੈ ਕਿ ਤੁਸੀਂ ਜਦੋਂ ਕਿਸੇ ਨੂੰ ਤਕਲੀਫ ਚ ਪਾਉਂਦੇ ਹੋ ਤੇ ਫਿਰ ਰੀਅਲਾਈਜੇਸ਼ਨ ਹੀ ਤਾਂ ਹੁੰਦੀ ਹੈ ਜਦੋਂ ਤੁਸੀਂ ਵੀ ਇਸ ਵਿੱਚੋਂ ਨਿਕਲਦੇ ਹੋ। ਜੀ ਅਰਸ਼ਦ ਰਾਜਾ ਜੀ ਸਾਨੂੰ ਹਮੇਸ਼ਾ ਤਰ੍ਹਾਂ ਲਿਖਦੇ ਨੇ ਕਿ ਖੁਸ਼ ਰਹੋ। ਸੋ ਅਵਤਾਰ ਸਿੰਘ ਜੀ ਲਿਖਦੇ ਨੇ ਖਾਲਸਾ ਜ਼ਿੰਦਾਬਾਦ, ਫਿਰ ਲਿਖਦੇ ਨੇ ਕਿ ਮੇਰੇ ਖਿਆਲ ਚ ਮੈਨੂੰ ਨਹੀਂ ਪੜ੍ਹਨਾ ਨਾ। ਇਕਰਮ ਉੱਲਾ ਭੱਟੀ ਜੀ ਲਿਖਦੇ ਨੇ, ਡਾਕਟਰ ਸਾਹਿਬ what are your thoughts that what should done next after Kartarpur Sahib corridor to further enhance Sikh Muslim brotherhood? ਮੈਂ ਘੜੀ ਵੱਲ ਦੇਖ ਰਿਹਾ, ਵਕਤ ਹੋ ਗਿਆ ਇਸ ਨੂੰ। ਦਿਸ ਇਜ਼ ਵੈਰੀ ਇੰਪੋਰਟੈਂਟ ਕਿ ਕਿਵੇਂ ਨੈਕਸਟ ਸਟੈਪ ਕੀ ਹੋਏ ਕਿ ਸਿੱਖਾਂ ਮੁਸਲਮਾਨਾਂ ਦੀਆਂ ਸਾਂਝਾਂ ਹੋਰ ਵੀ ਪੀੜ੍ਹੀਆਂ ਹੋਣ, ਇਸ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਜੀ ਡਾਕਟਰ ਸਾਹਿਬ। ਵੀਅਰਸ ਤੁਹਾਡਾ ਲਿਖਣ ਲਈ ਬਹੁਤ ਸ਼ੁਕਰੀਆ। ਹੁਣ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ
ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਸ਼ਲੋਕ ਵਾਰਾਂ ਤੇ ਵਧੇਕ ਵਿਚਾਰ ਕਰਦੇ ਹਾਂ ਸ਼ਲੋਕਾਂ ਦੀ। ਅੱਜ 4 ਸ਼ਲੋਕ ਜਿਹੜੇ ਨੇ, ਜਿਹਨੂੰ ਕਪਲੇਟ ਅਸੀਂ ਕਵਾਂਗੇ ਅੰਗਰੇਜ਼ੀ 'ਚ, ਉਸ ਨੂੰ ਅਸੀਂ ਵਿਚਾਰ ਦੇ ਲਈ ਚੁਣਿਆ। ਬਿਲਕੁਲ। ਔਰ ਇਹਨਾਂ ਦਾ ਸਾਰੇ ਹੀ ਜਿਹੜੇ ਅੱਜ ਦੇ 4 ਸ਼ਲੋਕ ਨੇ, ਇਹਨਾਂ ਦਾ ਭਾਵ ਜਾਂ ਇਹਨਾਂ ਦਾ ਜਿਸਟ ਇਹੀ ਹੈ ਕਿ ਅਲਟੀਮੇਟਲੀ ਜ਼ਿੰਦਗੀ ਦੇ ਵਿੱਚ ਰੱਬ ਦੇ ਨਾਲ ਪਿਆਰ, ਰੱਬ ਦੇ ਨਾਲ ਮੁਹੱਬਤ, ਰੱਬ ਦੀ ਇਬਾਦਤ, ਰੱਬ ਦੇ ਅੱਗੇ ਆਪਣਾ ਆਪ ਅਰਪਣ ਕਰ ਦੇਣਾ ਹੀ ਜ਼ਿੰਦਗੀ ਦਾ ਅਸਲ ਸੱਚ ਹੈ। ਜ਼ਿੰਦਗੀ ਦਾ ਕਾਮਯਾਬ ਹੋਣਾ ਹੈ, ਸਫਲ ਹੋਣਾ ਹੈ। ਔਰ ਇਸ ਤੋਂ ਇਲਾਵਾ ਜੇ ਸਾਡਾ ਵਕਤ, ਸਾਡੀ ਜਵਾਨੀ, ਸਾਡੇ ਜ਼ਿੰਦਗੀ ਦਾ ਵੱਡਾ ਸਮਾਂ ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਗੁਜ਼ਰਦਾ ਹੈ ਤੇ ਇਹ ਜ਼ਿੰਦਗੀ ਦਾ ਅਸਫਲ ਹੋਣਾ ਹੈ, ਨਾਕਾਮਯਾਬ ਹੋਣਾ ਹੈ, ਜ਼ਿੰਦਗੀ ਦੀ ਬਰਬਾਦੀ ਹੈ। ਔਰ ਇਸ ਜ਼ਿੰਦਗੀ ਦਾ ਜਿਹੜਾ ਇਨਸਾਨੀ ਜ਼ਿੰਦਗੀ ਬਹੁਤ ਜਿਹੜਾ ਰੱਬ ਨੇ ਰਹਿਮਤ ਕਰਕੇ ਸਾਨੂੰ ਇਨਸਾਨ ਬਣਾਇਆ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਿਵੇਂ ਗੁਰੂ ਸਾਹਿਬ ਨੇ ਫਰਮਾਇਆ ਕਿ ਸਰਬ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿੱਖਦਾਰੀ, ਕਿ ਸਾਰੀਆਂ ਫਾਰਮਸ ਆਫ ਲਾਈਫ ਉਹ ਤੇਰਾ ਪਾਣੀ ਭਰਦੀਆਂ ਨੇ। ਔਰ ਤੂੰ ਇਸ ਧਰਤੀ ਦਾ ਸਰਦਾਰ ਹੈ, ਸਿੱਖਦਾਰ ਹੈ, ਰੂਲਰ ਹੈ। ਔਰ ਇਸ ਕੋਈ ਸ਼ੱਕ ਨਹੀਂ ਹੈ। ਹਾਲਾਂ ਕੱਲ੍ਹ ਦੇ ਇੱਕ ਪ੍ਰੋਗਰਾਮ 'ਚ ਜਿਹਦੇ 'ਚ ਅਸੀਂ ਜ਼ਿਕਰ ਕੀਤਾ ਸੀ ਕਿ ਇੱਕ ਥਿਊਰੀ ਆਫ ਐਵੋਲਿਊਸ਼ਨ, ਇਨਸਾਨ ਨੂੰ ਕਿਵੇਂ ਜਿਹੜਾ ਹੈ ਉਹ ਐਨੀਮਲਸ ਤੋਂ ਇਨਸਾਨ ਇਵੋਲਵ ਹੁੰਦਾ। ਔਰ ਮਕਸਦ ਸਾਡਾ ਇਹ ਕਹਿਣਾ ਸੀ ਕਿ ਇਹ ਜਿਹੜਾ ਇਨਸਾਨੀ ਜ਼ਿੰਦਗੀ ਹੈ ਅਲਟੀਮੇਟਲੀ ਉਸ 'ਚੋਂ ਹੈਵਾਨੀਅਤ ਕੱਢੀਏ। ਤੇ ਸਾਡੇ ਇੱਕ ਵੀਰ ਨੇ ਲਿਖਿਆ ਹੈ ਕਿ ਜੀ ਅਸੀਂ ਇਸ 'ਚ ਯਕੀਨ ਨਹੀਂ ਰੱਖਦੇ। ਮੈਨੂੰ ਪਤਾ ਹੈ ਇਸ ਗੱਲ ਦਾ ਕਿ ਉਹ ਕ੍ਰਿਸਚੀਅਨ ਫੇਥ ਹੈ ਜਾਂ ਇਸਲਾਮ ਹੈ, ਉਹ ਕ੍ਰਿਸਚੈਨਿਟੀ ਤਾਂ ਪੂਰਾ ਉਹਨਾਂ ਨੇ ਦਿਨ ਮਿੱਥੇ ਹੋਏ ਨੇ ਕਿ ਰੱਬ ਨੇ ਸੋਮਵਾਰ ਇਹ ਕੀਤਾ, ਮੰਗਲ ਇਹ ਕੀਤਾ, ਬੁੱਧ ਇਹ ਕੀਤਾ। ਇਸੇ ਤਰ੍ਹਾਂ ਇਕੱਲੇ ਇਹੀ ਨਹੀਂ, ਕੁਝ ਸਾਇੰਸਦਾਨ ਵੀ ਨੇ ਜਿਹੜੇ ਥਿਊਰੀ ਆਫ ਐਵੋਲਿਊਸ਼ਨ 'ਚ ਯਕੀਨ ਨਹੀਂ ਰੱਖਦੇ। ਪਰ ਉਹ ਥਿਊਰੀ ਆਫ ਐਵੋਲਿਊਸ਼ਨ ਹੋਏ, ਅੱਲਾਹ ਤਾਲਾ ਨੇ ਸਿੱਧੇ ਤੌਰ 'ਤੇ ਇਨਸਾਨ ਨੂੰ ਇਨਸਾਨ ਬਣਾਇਆ ਹੋਏ ਜਾਂ ਕੋਈ ਹੋਰ, ਪਰ ਇੱਕ ਗੱਲ ਤੇ ਤਾਂ ਸਾਰੇ ਅਮੰਨਾ ਕਰਦੇ ਨੇ ਕਿ ਜਿਹੜਾ ਇਨਸਾਨੀ ਜ਼ਿੰਦਗੀ ਹੈ ਇਹ ਸਭ ਤੋਂ ਪ੍ਰੈਸ਼ੀਅਸ ਹੈ, ਸਭ ਤੋਂ ਕੀਮਤੀ ਹੈ। ਔਰ ਇਨਸਾਨੀ ਜ਼ਿੰਦਗੀ ਦਾ ਮਕਸਦ ਇਨਸਾਨ ਦਾ ਰੱਬ ਦੇ ਨਾਲ ਕੁਰਬਤ ਪੈਦਾ ਕਰਨਾ, ਨਾ ਕਿ ਉਹਨਾਂ ਅਹਿਸਾਸਾਂ 'ਚ ਜੀਣਾ ਜਿਹੜਾ ਕਿ ਜਾਨਵਰਾਂ ਦੇ ਨੇ। ਜੋ ਕੁਛ ਬਾਕੀ ਅਸੀਂ ਕਰਦੇ ਹਾਂ ਉਹ ਕੁਛ ਜਾਨਵਰ ਵੀ ਕਰਦੇ ਨੇ। ਸੋ ਮਕਸਦ ਇਹ ਹੈ। ਬਾਕੀ ਇਹ ਹਮੇਸ਼ਾ ਹੀ ਇੱਕ ਸਾਇੰਸ ਦਾ ਵਿਊ ਹੈ, ਇੱਕ ਮਜ਼ਹਬਾਂ ਦੇ ਵਿੱਚ ਵੀ ਥੋੜ੍ਹੇ ਬਹੁਤ ਫਰਕ ਹੁੰਦੇ ਨੇ, ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਨਸਾਨੀ ਜ਼ਿੰਦਗੀ ਸਭ ਤੋਂ ਪ੍ਰੈਸ਼ੀਅਸ, ਸਭ ਤੋਂ ਕੀਮਤੀ ਔਰ ਸਭ ਤੋਂ ਹਾਇਰ ਜਿਹੜੀ ਹੈ ਉਹ ਕ੍ਰੀਏਸ਼ਨ ਹੈ ਇਸ ਧਰਤੀ ਦੇ ਉੱਤੇ। ਔਰ ਇਹ ਪਹਿਲਾ ਸ਼ਲੋਕ ਹੈ, ਪਤਤ ਉਦਾਹਰਣ ਪਾਰ ਬ੍ਰਹਮ ਸਮਰੱਥ ਪੁਰਖ ਅਪਾਰ, ਜਿਸੇ ਉਦਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ। ਕਿ ਰੱਬ ਡਿੱਗਿਆਂ ਨੂੰ ਵੀ ਚੁੱਕ ਕੇ ਗਲ ਨਾਲ ਲਾ ਲੈਂਦਾ। ਪਤਤ ਕਹਿੰਦੇ ਨੇ ਡਿੱਗਣਾ, ਸੰਸਕ੍ਰਿਤ ਦਾ ਲਫ਼ਜ਼ ਹੈ ਕਿ ਡਿੱਗਿਆਂ ਨੂੰ ਚੁੱਕ ਕੇ ਉਹ ਆਪਣੇ ਗਲ ਨਾਲ ਲਾ ਲੈਂਦਾ ਤੇ ਉਹ ਸਮਰੱਥ ਹੈ, ਉਹ ਹਰ ਚੀਜ਼ ਕਰਨ ਦੇ ਕਾਬਲ ਹੈ। ਔਰ ਜਿਸ ਦੇ ਉੱਤੇ ਰੱਬ ਦੀ ਰਹਿਮਤ ਹੁੰਦੀ ਹੈ, ਜਿਸੇ ਉਦਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ, ਜਿਸ ਦੇ ਉੱਤੇ ਉਸ ਰੱਬ ਦੀ ਰਹਿਮਤ ਹੁੰਦੀ ਹੈ ਉਹ ਉਸ ਦੀ ਬੰਦਗੀ ਦੇ ਵਿੱਚ ਲੱਗ ਜਾਂਦਾ ਹੈ, ਉਸ ਦੀ ਇਬਾਦਤ ਦੇ ਵਿੱਚ ਲੱਗਦਾ ਹੈ। ਉਹਨੂੰ ਯਾਦ, ਸਿਮਰਨ ਦਾ ਮਤਲਬ ਹੁੰਦਾ ਹੈ ਸਮਰਨ ਤੋਂ ਆਇਆ ਯਾਦ ਰੱਖਣਾ। ਯਾਦ ਰੱਖਣਾ ਇਬਾਦਤ ਹੈ। ਬਿਲਕੁਲ। ਦੂਜੀ ਛੋੜ ਕਵਾਟੜੀ ਇਕਸ ਸੌ ਚਿਤ ਲਾਏ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ। ਵਾਟ ਹੁੰਦਾ ਹੈ ਰਸਤਾ,
ਕੁਵਾਟ ਹੁੰਦਾ ਹੈ, ਗਲਤ ਰਸਤਾ ਹੈ। ਜੀ ਕਿ ਜਿਹੜਾ ਰੱਬ ਦੀ ਯਾਦ ਤੋਂ ਬਿਨਾ ਦੂਸਰਿਆਂ ਦੇ ਵਿੱਚ ਫਸੇ ਹੋਣਾ ਉਹ ਕੁਵਾਟੜੀ ਹੈ, ਕਿ ਦੂਜੀ ਛੋੜ ਕੁਵਾਟੜੀ। ਇਸ ਮਾੜੇ ਰਾਹ ਨੂੰ ਛੱਡ ਇਕਸ ਸੋ ਚਿਤ ਲਾਏ, ਆਪਣਾ ਚਿੱਤ, ਆਪਣਾ ਮਨ, ਆਪਣੀ ਰੂਹ ਸਿਰਫ ਤੇ ਸਿਰਫ ਇੱਕ ਰੱਬ ਦੇ ਨਾਲ ਜੋੜ। ਦੂਜਾ ਭਾਵੀ ਨਾਨਕਾ, ਭਾਵ ਕਹਿੰਦੇ ਨੇ ਪਿਆਰ ਨੂੰ। ਜੇ ਤੂੰ ਦੂਸਰੀਆਂ ਚੀਜ਼ਾਂ ਦੇ ਪਿਆਰ ਵਿੱਚ ਫਸਿਆ ਰਹੇਗਾ, ਦੂਜੇ ਭਾਵੀ ਨਾਨਕਾ ਵਹਿਣ ਲੁੜੰਦੜੀ ਜਾਏ, ਫਿਰ ਇਹ ਸਮਝ ਕੇ ਤੇਰੀ ਜ਼ਿੰਦਗੀ ਰੁੜਦੀ ਚਲੀ ਜਾਂਦੀ ਹੈ ਦੂਜੇ ਭਾਵਾਂ ਦੇ ਵਿੱਚ, ਵਿਕਾਰਾਂ ਦੇ ਵਿੱਚ, ਔਰ ਜਿਹੜਾ ਜ਼ਿੰਦਗੀ ਦਾ ਅਸਲੀ ਮਕਸਦ ਹੈ ਉਸ ਨੂੰ ਤੂੰ ਹਾਸਲ ਨਹੀਂ ਕਰ ਸਕਦਾ। ਤੇ ਹੱਤੜੇ ਬਾਜ਼ਾਰ, ਅਗਲਾ ਸ਼ਲੋਕ ਹੈ, ਤੇ ਹੱਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ, ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ। ਤੇ ਹੱਟੜੇ, ਤਿੰਨ ਹੱਟੀਆਂ। ਹੁਣ ਜ਼ਾਹਰ ਹੈ ਜਦੋਂ ਅਸੀਂ ਮਨ ਦੇ ਵਿੱਚ ਵਿਆਪਨ ਵਾਲੇ ਤਿੰਨ ਰੋਗਾਂ ਦੀ ਗੱਲ ਕਰਦੇ ਹਾਂ ਜਾਂ ਤਿੰਨ ਮਾਨਸਿਕ ਅਵਸਥਾਵਾਂ ਦੀ ਗੱਲ ਕਰਦੇ ਹਾਂ, ਤਾਂ ਉਹ ਤ੍ਰਿਗੁਣ ਨੇ, ਤਿੰਨ ਗੁਣ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਉਹ ਜ਼ਾਹਰ ਹੈ ਦੁਨਿਆਵੀ ਐਸ਼ੋ ਇਸ਼ਰਤ ਜਾਂ ਦੁਨਿਆਵੀ ਸ਼ੌਕ ਜਾਂ ਦੁਨਿਆਵੀ ਜਿਉਣ ਦੇ ਢੰਗ ਜਿਸ ਕਿਸਮ ਦੇ ਜਿਨ੍ਹਾਂ 'ਚ ਸਾਡਾ ਬਹੁਤਾ ਵਕਤ ਨਿਕਲਦਾ ਹੈ। ਸੋ ਗੁਰੂ ਸਾਹਿਬ ਨੇ ਫਰਮਾਇਆ ਕਿ ਇੱਕ ਜ਼ਿੰਦਗੀ ਤੁਹਾਨੂੰ ਮਿਲੀ ਹੈ ਰੱਬ ਦੇ ਨਾਲ, ਜਿਸ ਦਾ ਜੁੜਨਾ ਉਸ ਦਾ ਤੁਹਾਡਾ ਫੋਕਸ ਹੋਣਾ ਚਾਹੀਦਾ ਹੈ। ਤੇ ਹੱਤੜੇ ਬਾਜ਼ਾਰ, ਕਿ ਇਸ ਸਾਰੀ ਦੁਨੀਆ ਦੇ ਵਿੱਚ ਤਿੰਨ ਦੁਕਾਨਾਂ ਵਾਲੇ ਉਹ ਸੋਰਸ ਨੇ, ਰਜੋ ਗੁਣੋ ਸਤੋ ਵਾਲੇ, ਰਜੋ ਤਮੋ ਸਤੋ ਵਾਲੇ, ਸੌਦਾ ਕਰਨ ਬਣ ਜਾ ਰਿਹਾ। ਬਹੁਤ ਸਾਰੇ ਇਹੀ ਸੌਦਾ ਖਰੀਦ ਰਹੇ ਨੇ, ਜਿਹੜਾ ਦੁਨਿਆਵੀ ਐਸ਼ੋ ਇਸ਼ਰਤ ਦਾ, ਰਜੋ ਤਮੋ ਸਤੋ ਦਾ। ਸੱਚ ਵੱਖਰ ਜਿਨੀ ਲੱਦਿਆ, ਕਿ ਉਹ ਬਹੁਤ ਥੋੜੇ ਨੇ ਜਿਨ੍ਹਾਂ ਨੇ ਸੱਚ ਦਾ ਵਪਾਰ ਕੀਤਾ, ਸੱਚ ਦੀ ਜਿਨ੍ਹਾਂ ਨੇ ਜਿਣਸ ਖਰੀਦੀ ਹੈ। ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ, ਕਿ ਅਲਟੀਮੇਟਲੀ ਰੱਬ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਹੀ ਢੋਈ ਮਿਲੇਗੀ, ਉਹਨਾਂ ਨੂੰ ਹੀ ਥਾਂ ਮਿਲੇਗੀ। ਤੇ ਅਖੀਰਲਾ ਸ਼ਲੋਕ ਹੈ, ਪੰਥਾ ਪ੍ਰੇਮ ਨਾ ਜਾਣੇ ਭੂਲੀ ਫਿਰੈ ਗਵਾਰ, ਨਾਨਕ ਹਰ ਬਿਸਰਾਏ ਕੈ ਪੌਂਦੇ ਨਰਕ ਅੰਧਾਰ। ਪੰਥਾ ਪ੍ਰੇਮ ਨਾ ਜਾ, ਪੰਥ ਕਹਿੰਦੇ ਨੇ ਰਸਤੇ ਨੂੰ, ਪ੍ਰੇਮ ਪਿਆਰ। ਇਹ ਰੂਹ ਨੂੰ ਜਿਹੜੀ ਭਟਕ ਕੇ ਦੁਨੀਆਦਾਰੀ ਦੇ ਵਿੱਚ ਫਸੀ ਹੋਈ ਹੈ, ਇਹ ਹਲੂਣਾ ਹੈ ਕਿ ਪੰਥਾ ਪ੍ਰੇਮ ਨਾ ਜਾਣੇ, ਕਿ ਤੈਨੂੰ ਪਤਾ ਹੀ ਨਹੀਂ ਹੈ ਕਿ ਪ੍ਰੇਮ ਦਾ ਰਸਤਾ ਕੀ ਹੈ, ਪਿਆਰ ਦਾ ਰਸਤਾ ਕੀ ਹੈ। ਭੂਲੀ ਫਿਰੇ ਗਵਾਰ, ਉਹ ਗਵਾਰ, ਉਹ ਅਨਪੜ੍ਹ, ਉਹ ਢੋਰ, ਉਹ ਡੰਗਰ, ਤੂੰ ਗਵਾਚੀ ਹੋਈ ਹੈ ਇਸ ਸਾਰੇ ਦੁਨੀਆ ਦੇ ਵਿੱਚ ਪਿਆਰ ਦੇ ਰਸਤੇ ਨੂੰ ਛੱਡ ਕੇ। ਨਾਨਕ ਹਰ ਬਿਸਰਾਏ ਕੇ, ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਨੂੰ ਰੱਬ ਭੁੱਲ ਜਾਂਦਾ ਹੈ, ਰੱਬ ਭੁੱਲ ਕੇ ਜਿਹੜੇ ਜ਼ਿੰਦਗੀ ਜਿਉਂਦੇ ਨੇ, ਪਾਉਂਦੇ ਨਰਕ ਅੰਧਾਰ। ਉਹਨਾਂ ਦੀ ਜ਼ਿੰਦਗੀ ਇਵੇਂ ਹੀ ਹੈ ਜਿਵੇਂ ਦੋਜ਼ਖ ਹੈ। ਬਿਲਕੁਲ। ਔਰ ਜੇ ਕੋਈ ਜੰਨਤ ਹੈ ਤੇ ਉਹ ਰੱਬ ਦੀ ਯਾਦ ਨਾਲ ਜੁੜੀ ਹੋਈ ਜ਼ਿੰਦਗੀ ਹੈ। ਜਿਨ੍ਹਾਂ ਜ਼ਿੰਦਗੀਆਂ ਦੇ ਵਿੱਚ ਰੱਬ ਦਾ ਨਾਂ ਆਧਾਰ ਹੈ ਜ਼ਿੰਦਗੀ ਜਿਉਣ ਦਾ, ਉਹ ਜੰਨਤੀ ਨੇ। ਤੇ ਜਿਹੜੇ ਰੱਬ ਨੂੰ ਭੁਲਾ ਦਿੰਦੇ ਨੇ, ਦੁਨੀਆ ਦੇ ਐਸ਼ੋ ਇਸ਼ਰਤ ਦੇ ਵਿੱਚ ਗਲਤਾਨ ਜ਼ਿੰਦਗੀ ਜਿਉਂਦੇ ਨੇ, ਉਹ ਦੋਜ਼ਖੀ ਨੇ। ਇਹੀ ਫਰਕ ਹੈ। ਜਦੋਂ ਭਾਈ ਨੰਦ ਲਾਲ ਯਾਦ ਕਰਵਾਉਂਦੇ ਨੇ, ਜਿਹੜੇ ਬਹੁਤ ਵੱਡੇ ਗਜ਼ਨੀ ਦੇ ਰਹਿਣ ਵਾਲੇ ਫਾਰਸੀ ਦੇ ਸ਼ਾਇਰ ਹੋਏ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ, ਜਦੋਂ ਕਹਿੰਦੇ ਨੇ ਗਮ ਚੀ ਬਾਸ਼ਤ, ਕਿ ਗਮ ਕੀ ਹੈ, ਤੇ ਆਪ ਹੀ ਜਵਾਬ ਹੈ ਗਫਲਤ ਅਜ਼ ਯਾਦੇ ਖੁਦਾ, ਕਿ ਰੱਬ ਦੀ ਯਾਦ ਤੋਂ ਗਫਲਤ ਜਿਹੜਾ ਹੈ ਇਹੀ ਗਮ ਹੈ। ਤੇ ਖੁਸ਼ੀ ਕੀ ਹੈ, ਸ਼ਾਦੀ ਕੀ ਹੈ, ਜਿਹੜਾ ਉਸ ਨੂੰ ਯਾਦ ਰੱਖਣਾ ਹੈ। ਇਹ ਸ਼ਾਦੀ ਹੈ, ਇਹ ਖੁਸ਼ੀ ਹੈ, ਇਹ ਆਨੰਦ ਹੈ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸੋ ਰੱਬ ਅੱਲਾਹ ਤਾਲਾ ਰਹਿਮਤ ਕਰੇ, ਆਪਣੀ ਕੁਰਬਤ ਦੇ, ਆਪਣੇ ਨਜ਼ਦੀਕ ਲਿਆਏ, ਇਬਾਦਤ ਦੀ ਹਿੰਮਤ ਦੇ। ਔਰ ਰੱਬ ਦੇ ਹੱਥ ਵਾਸੀ ਹੈ। ਜੇ ਰੱਬ ਬਖਸ਼ ਲੈਂਦਾ ਤੇ ਫਿਰ ਗੁਰੂ ਸਾਹਿਬ ਨੇ ਤਾਂ ਇਹ ਫਰਮਾਇਆ ਕਿ ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਕਿ ਉਹ ਰੱਬ ਡੁੱਬਦੇ ਪੱਥਰਾਂ ਨੂੰ ਵੀ ਤਾਰ ਦਿੰਦਾ ਹੈ। ਤੇ ਸਾਡੇ ਜਿੰਨੇ ਮਰਜ਼ੀ ਗੁਨਾਹ ਹੋਣ, ਜੇ ਅਸੀਂ ਰੱਬ ਦੀ ਸ਼ਰਨ 'ਚ ਆ ਜਾਂਦੇ ਹਾਂ, ਰੱਬ ਦੀ ਸ਼ੈਲਟਰ 'ਚ ਆ ਜਾਂਦੇ ਹਾਂ,
ਤੇ ਫਿਰ ਰੱਬ ਸਾਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ। ਤੇ ਇਹੀ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਤ ਨੂੰ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।